ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਅੱਜ 26 ਜੂਨ ਦਿਨ ਹੈਗਾ ਜੀ ਸ਼ਨੀਚਰਵਾਰ, ਅਤੇ ਸ਼ਨੀਚਰਵਾਰ ਦੇ ਵਿੱਚ ਅੱਜ ਦੇ ਦਿਨ ਆਪਾਂ ਗੱਲਬਾਤ ਕਰਦੇ ਹਾਂ ਜੀ ਵਿਸ਼ੇਸ਼ ਤੌਰ ਦੇ ਉੱਤੇ US ਦੀ ਜਿਹੜੀ ਇਮੀਗ੍ਰੇਸ਼ਨ ਆ ਉਸ ਦੇ ਬਾਰੇ। ਅਤੇ US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ ਜੁੜ ਚੁੱਕੇ ਨੇ। ਜੇ ਟੇਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ 4082722500 408-272-2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਬੰਗਰ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮਾਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ 5599052575 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਆਫਿਸ ਦੇ ਵਿੱਚ ਸੰਪਰਕ ਕਰੋ। ਕਾਲ ਕਰ ਸਕਦੇ ਹੋ 4159090503 415-909-0503। ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਖੁੱਲ੍ਹੀ ਡੁੱਲੀ ਟਰੱਕ ਪਾਰਕਿੰਗ ਆ, ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਕਾਲ ਕਰ ਸਕਦੇ ਹੋ 9163969085 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਤੇ ਅੱਜ ਅਟਰਨੀ ਟੇਰਕੀਆਣਾ ਜੀ ਆਪਾਂ ਕਿਹੜੀਆਂ ਮੇਨ ਟੌਪਿਕਸ ਦੇ ਉੱਤੇ ਗੱਲਬਾਤ ਕਰਾਂਗੇ? ਜੀ ਅੱਜ ਆਪਾਂ ਟਰੈਵਲ ਬੈਨ ਦੇ ਉੱਤੇ ਗੱਲ ਕਰਾਂਗੇ। ਇਸ ਬਾਰੇ ਗੱਲ ਕਰਾਂਗੇ ਕੌਣ ਆ ਸਕਦਾ, ਕੌਣ ਐਗਜ਼ੈਂਪਟ ਹੈ, ਅਤੇ ਛੋਟੀਆਂ ਮੋਟੀਆਂ ਹੋਰ ਖਬਰਾਂ ਆਪਾਂ ਡਿਸਕਸ ਕਰਾਂਗੇ। ਪਰ ਜ਼ਿਆਦਾ ਫੋਕਸ ਅੱਜ ਸਾਡਾ ਕਾਲਸ ਵੱਲ ਦੇਵਾਂਗੇ, ਕਿਉਂਕਿ ਪਿਛਲੇ ਹਫਤੇ ਆਪਾਂ ਲਈਆਂ ਨਹੀਂ ਸੀਗੀਆਂ। ਜੀ ਬਿਲਕੁਲ। ਸੋ ਸਰੋਤਿਓ, ਪਹਿਲੇ ਹਿੱਸੇ ਦੇ ਵਿੱਚ ਆਪਾਂ ਜਿਹੜੀਆਂ ਮੁੱਖ ਅਪਡੇਟਸ ਆ ਉਸ ਦੇ ਉੱਤੇ ਨਜ਼ਰ ਮਾਰਾਂਗੇ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਾਲਸ ਜਿਹੜੀਆਂ ਉਹ ਤੁਹਾਡੀਆਂ ਲਵਾਂਗੇ। ਅਤੇ ਕਾਲ ਕਰਨ ਦੇ ਲਈ ਸਟੂਡੀਓ ਦੇ ਵਿੱਚ ਨੰਬਰ ਉਹੀ ਸੇਮ ਹੀ ਹੈ ਜੀ 4082725200 408-272-5200। ਸੋ ਕੀ ਹੈਗਾ ਜੀ ਟਰੈਵਲ ਬੈਨ ਦੇ ਉੱਤੇ ਲੇਟੈਸਟ ਕੀ ਜਿਹੜਾ ਉਹ ਆਖਿਆ ਜਾ ਰਿਹਾ, ਕੌਣ ਆ ਸਕਦੇ, ਕੌਣ ਜਾ ਸਕਦੇ, ਕੀ ਕੁਛ ਹੈਗਾ ਹੈ ਜੀ? ਜਿੱਦਾਂ ਆਪਾਂ ਪਹਿਲਾਂ ਦੱਸਿਆ ਸੀਗਾ, ਕਈ ਵਾਰੀ ਡਿਸਕਸ ਵੀ ਕੀਤਾ ਕਿ ਟਰੈਵਲ ਬੈਨ ਸੀਗਾ, ਜਿਹੜੇ ਉਹ ਕਹਿੰਦੇ ਸੀਗੇ ਕਿ ਕੋਵਿਡ ਕਰਕੇ ਜਿਹੜੇ ਵੀ ਇੰਡੀਆ ਤੋਂ ਸਿੱਧੇ ਨਹੀਂ ਆ ਸਕਦੇ ਤੁਸੀਂ। ਜੇ ਤੁਸੀਂ ਕਿਸੇ ਹੋਰ ਥਰਡ ਕੰਟਰੀ 'ਚ ਜਾਂਦੇ ਹੋ, ਉੱਥੇ ਤੁਸੀਂ 14 ਦਿਨ ਤੋਂ ਉੱਤੇ ਜਾ ਕੇ ਰੁਕਦੇ ਹੋ, ਕੁਆਰੰਟਾਈਨ ਕਰਦੇ ਹੋ, ਫਿਰ ਤੁਸੀਂ ਆ ਸਕਦੇ ਹੋ। ਅਤੇ ਡਾਇਰੈਕਟ ਇੰਡੀਆ ਤੋਂ ਜਿਹੜੇ ਸੀਗੇ ਟੂਰਿਸਟ, ਉਹਨਾਂ ਨੇ ਉਹ ਰੋਕ ਦਿੱਤੇ ਸੀਗੇ ਜੀ। ਸੋ ਉਹਨਾਂ ਦੀ ਐਕਸਪਲੇਨੇਸ਼ਨ ਤਾਂ ਉਹਨਾਂ ਨੇ ਪਹਿਲਾਂ ਵੀ ਦਿੱਤੀ ਆ। ਮੈਂ ਕਿਹਾ ਕਈ ਵਾਰੀ ਹੁਣ ਪਿਛਲੇ 2 ਹਫ਼ਤਿਆਂ ਤੋਂ ਕਲਾਇੰਟਸ ਵਗੈਰਾ ਦੀਆਂ ਕਾਲਸ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਕਈਆਂ ਨੂੰ ਨਾ ਪਤਾ ਨਹੀਂ ਹੈ ਕਿ ਕੌਣ ਆ ਸਕਦਾ, ਕੌਣ ਨਹੀਂ ਆ ਸਕਦਾ। ਜੀ। ਸੋ ਕਈ ਸਾਰੇ ਲੋਕ ਇਹਦੇ ਵਿੱਚ ਜਿਹੜੇ ਹੈਗੇ ਆ, ਉਹਨਾਂ 'ਤੇ ਟਰੈਵਲ ਬੈਨ ਲਾਗੂ ਨਹੀਂ ਹੁੰਦਾ। ਸੋ ਪਹਿਲਾਂ ਤਾਂ ਮੈਂ ਉਹ ਦੱਸੂੰਗਾ ਕਿ ਕਿਹੜੇ ਲੋਕ ਆ ਜਿਹਨਾਂ 'ਤੇ ਸੀਗਾ ਨਹੀਂ ਕਦੀ ਵੀ ਟਰੈਵਲ ਬੈਨ, ਹੈ ਨਾ। ਜਿਹੜੇ ਇਮੀਗ੍ਰੈਂਟ ਵੀਜ਼ਾ ਹੋਲਡਰ ਆ, ਜਾਂ ਜਿਹੜੇ K1 ਫਿਆਂਸੇ ਵਾਲੇ ਫਿਆਂਸੇ ਵੀਜ਼ਾ ਹੋਲਡਰ ਆ, ਇਮੀਗ੍ਰੈਂਟ ਵੀਜ਼ਾ ਹੋਲਡਰ ਜਿੱਦਾਂ ਤੁਹਾਡੇ ਪੇਰੈਂਟਸ ਹੋ ਗਏ, ਜਾਂ ਜਿਹਨਾਂ ਕੋਲ ਆਲਰੇਡੀ ਗ੍ਰੀਨ ਇਮੀਗ੍ਰੈਂਟ ਵੀਜ਼ਾ ਜਿਹਨਾਂ ਦਾ ਲੱਗ ਚੁੱਕਾ ਭੈਣ ਭਰਾ ਦਾ, ਇਹ ਜਿਹੜੇ ਇਮੀਗ੍ਰੈਂਟ ਵੀਜ਼ਾ ਹੋਲਡਰਸ ਆ ਇਹ ਐਗਜ਼ੈਂਪਟ ਹੈਗੇ ਆ, ਇਹਨਾਂ 'ਤੇ ਟਰੈਵਲ ਬੈਨ ਨਹੀਂ ਹੈਗਾ। ਜਿਹੜੇ US ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਹੈ ਉਹ ਵੀ ਐਗਜ਼ੈਂਪਟ ਹੈ, ਉਹਨਾਂ 'ਤੇ ਵੀ ਕੋਈ ਰੋਕ ਟੋਕ ਨਹੀਂ ਸੀਗੀ, ਉਹ ਸਿੱਧੇ ਹੀ ਆ ਸਕਦੇ ਨੇ। ਸੋ ਮਤਲਬ ਕਿ ਜਿਹਦੇ ਕੋਲ ਵੀ ਇਮੀਗ੍ਰੈਂਟ ਵੀਜ਼ਾ ਹੈਗਾ ਉਹ ਸਿੱਧੇ ਹਮੇਸ਼ਾ ਆ ਸਕਦਾ ਸੀਗਾ। ਇਸ ਤੋਂ ਇਲਾਵਾ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਹੋ ਗਏ, ਇਮੀਡੀਏਟ ਫੈਮਿਲੀ ਮੈਂਬਰ 'ਚ ਮੰਨਦੇ ਨੇ ਕਿ ਜਿਹੜਾ ਸਪਾਊਸ ਆ US ਸਿਟੀਜ਼ਨ ਦਾ ਜਾਂ ਗ੍ਰੀਨ ਕਾਰਡ ਹੋਲਡਰ ਦਾ, ਉਹਦੇ ਉੱਤੇ ਕੋਈ ਬੈਨ ਨਹੀਂ, ਉਹ ਸਿੱਧੇ ਹੀ ਆ ਸਕਦਾ। ਠੀਕ ਹੈ। ਮਤਲਬ ਕਿ ਜੇ ਕੋਈ ਗ੍ਰੀਨ ਕਾਰਡ ਹੋਲਡਰ ਇੱਥੇ ਹੈ, ਉਹਦੇ ਸਪਾਊਸ ਕੋਲ ਆਲਰੇਡੀ ਵੀਜ਼ਾ ਹੈਗਾ, ਭਾਵੇਂ ਉਹ ਟੂਰਿਸਟ ਵੀਜ਼ਾ, ਭਾਵੇਂ ਕੋਈ ਵੀ ਵੀਜ਼ਾ ਹੋਰ ਹੈ ਨਾ, ਉਹਨਾਂ 'ਤੇ ਨਹੀਂ ਕੋਈ ਬੈਨ ਹੈਗਾ, ਉਹ ਸਿੱਧੇ ਆ ਸਕਦੇ ਨੇ। ਇਸੇ ਤਰ੍ਹਾਂ ਜਿਹੜਾ ਪੇਰੈਂਟ ਹੋ ਗਿਆ ਜਾਂ ਲੀਗਲ ਗਾਰਡੀਅਨ US ਸਿਟੀਜ਼ਨ ਦਾ ਜਾਂ ਗ੍ਰੀਨ ਕਾਰਡ ਹੋਲਡਰ ਦਾ, ਜਿਹਦੇ ਬੱਚੇ ਕਿ 21 ਸਾਲ ਤੋਂ ਥੱਲੇ ਆ ਅਤੇ ਅਨਮੈਰਿਡ ਆ, ਮਤਲਬ ਕਿ ਜੇ ਕੋਈ ਘਰ ਦੇ ਕਿਸੇ ਕੋਲ ਵੀਜ਼ਾ ਹੈਗਾ ਅਤੇ ਇੱਥੇ ਜੇ ਕੋਈ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਬੱਚਾ ਅਤੇ 21 ਸਾਲ ਤੋਂ ਥੱਲੇ ਆ ਅਤੇ ਅਨਮੈਰਿਡ ਆ, ਉਹਦੇ ਘਰ ਦੇ ਆ ਸਕਦੇ ਆ, ਉਹਨਾਂ 'ਤੇ ਕੋਈ ਬੈਨ ਨਹੀਂ ਹੈ।
ਠੀਕ ਹੈ। ਸੋ ਕੌਣ ਨਹੀਂ ਆ ਸਕਦਾ, ਮਤਲਬ ਕਿ ਅਡਲਟ 21 ਸਾਲ ਤੋਂ ਉੱਤੇ ਵਾਲਿਆਂ ਦੇ ਪੇਰੈਂਟਸ ਨਹੀਂ ਆ ਸਕਦੇ। ਇਸੇ ਤਰ੍ਹਾਂ ਜਿਹੜੇ ਸਿਬਲਿੰਗ ਆ, ਭੈਣ ਭਾਈ, ਉਹ ਇੱਕ ਦੂਜੇ ਨੂੰ ਮਿਲ ਸਕਦੇ ਨੇ ਜੇ ਦੋਨਾਂ ਦੀ ਉਮਰ 21 ਸਾਲ ਤੋਂ ਘੱਟ ਆ ਤੇ ਅਨਮੈਰਿਡ ਨੇ। ਓਕੇ। ਉਹਨਾਂ ਨੇ ਕਿਉਂ ਰੂਲ ਬਣਾਇਆ, ਮੈਨੂੰ ਇਹਦਾ ਲੌਜਿਕ ਨਹੀਂ ਪਤਾ, ਪਰ ਇਹ ਰੂਲਸ ਹੈਗੇ ਨੇ। ਇਸੇ ਤਰ੍ਹਾਂ ਜਿਹੜੇ ਚਾਈਲਡ ਫੋਸਟਰ ਚਾਈਲਡ ਹੋ ਗਏ, ਅਡਾਪਟਿਵ ਚਾਈਲਡ ਹੋ ਗਏ, ਉਹ ਸਾਰੇ ਵੀ ਜਿਹੜੇ 21 ਸਾਲ ਤੋਂ ਥੱਲੇ ਅਨਮੈਰਿਡ ਹੈਗੇ ਨੇ, ਉਹਨਾਂ ਦੇ ਪੇਰੈਂਟਸ ਆਪਣੇ ਇੱਕ ਦੂਜੇ ਨੂੰ ਉਹ ਮਿਲਣ ਆ ਸਕਦੇ ਨੇ। ਸੋ ਕਹਿਣ ਦਾ ਮਤਲਬ ਇਹਨਾਂ ਦਾ ਇਹ ਹੈਗਾ ਕਿ ਜਿਹੜਾ ਬੈਨੀਫਿਟ ਇਹਨਾਂ ਨੇ ਦਿੱਤਾ, ਉਹਨਾਂ ਨੇ ਗ੍ਰੀਨ ਕਾਰਡ ਹੋਲਡਰ ਤੇ US ਸਿਟੀਜ਼ਨ ਨੂੰ ਦਿੱਤਾ ਕਿ ਤੁਹਾਡੇ ਪੇਰੈਂਟਸ ਤੁਹਾਨੂੰ ਮਿਲਣ ਆ ਸਕਦੇ ਨੇ। ਪਰ ਜੇ ਕੋਈ ਹੁਣ ਜਿੱਦਾਂ ਸਟੂਡੈਂਟ ਹੈ ਜਾਂ ਇੱਥੇ ਬੰਦਾ ਆਪ ਕੱਚਾ, ਉਹਦੇ ਪੇਰੈਂਟਸ ਨਹੀਂ ਉਹਨੂੰ ਮਿਲਣ ਆ ਸਕਦੇ ਇਸ ਵੇਲੇ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਨਾ ਇੱਕ ਲਾਅ ਬਣਾਇਆ ਸੀਗਾ, ਇਹ ਕਹਿੰਦੇ ਕਿ ਨੈਸ਼ਨਲ ਇੰਟਰਸਟ ਐਕਸੈਪਸ਼ਨ, NIE ਉਹਨੂੰ ਕਹਿੰਦੇ ਨੇ। ਤੁਸੀਂ ਜਦੋਂ ਐਮਬੈਸੀ ਨੂੰ ਕੰਟੈਕਟ ਕਰਦੇ ਹੋ ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ, ਜਿੱਥੇ ਵੀ ਹੋ, ਉਹ ਤੁਹਾਨੂੰ ਇੱਕ NIE ਲੈਟਰ ਦਿੰਦੇ ਸੀਗੇ ਤੇ ਤੁਸੀਂ ਉਹ ਲੈਟਰ ਲੈ ਕੇ ਬੋਰਡਿੰਗ ਕਰ ਸਕਦੇ ਸੀਗੇ ਤੇ ਇੱਥੇ ਆ ਸਕਦੇ ਸੀਗੇ। ਤੇ ਜਿਹੜੇ ਆ ਹੁਣ ਇਮੀਡੀਏਟ ਫੈਮਿਲੀ ਮੈਂਬਰਸ ਦੀ ਆਪਾਂ ਗੱਲ ਕਰੀਏ, ਇਹਨਾਂ ਦੇ ਵਾਸਤੇ ਤੁਹਾਨੂੰ ਕੋਈ ਲੈਟਰ ਨਹੀਂ ਚਾਹੀਦੀ, ਇਹਨਾਂ ਦੇ ਵਾਸਤੇ ਸਿਰਫ ਤੁਹਾਨੂੰ ਪ੍ਰੂਫ ਆਫ ਰਿਲੇਸ਼ਨਸ਼ਿਪ ਚਾਹੀਦਾ। ਓਕੇ। ਜੇ ਤੁਸੀਂ ਮੈਰਿਜ ਬੇਸ ਤੇ ਆ ਰਹੇ ਹੋ ਤਾਂ ਤੁਹਾਨੂੰ ਓਰੀਜਨਲ ਮੈਰਿਜ ਸਰਟੀਫਿਕੇਟ ਚਾਹੀਦਾ। ਜੇ ਤੁਸੀਂ ਪੈਰੈਂਟ ਚਾਈਲਡ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਨਾ ਹੈ ਤਾਂ ਤੁਹਾਨੂੰ ਬਰਥ ਸਰਟੀਫਿਕੇਟ ਰਾਹੀਂ ਪ੍ਰੂਵ ਕਰਨਾ ਪੈਣਾ। ਜੇ ਬਰਥ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗੇ ਆ ਤੇ ਫਿਰ ਪਹਿਲਾਂ ਵੀ ਆਪਾਂ ਦੱਸਿਆ ਕਿ ਲੈਟਰ ਆਫ ਨਾਨ ਅਵੇਲੇਬਿਲਿਟੀ ਚਾਹੀਦੀ ਹੁੰਦੀ ਹੈ ਆਫਿਸ ਆਫ ਰਜਿਸਟਰਾਰ ਆਫ ਬਰਥ ਐਂਡ ਡੈਥ ਤੋਂ। ਨਾਨ ਅਵੇਲੇਬਿਲਿਟੀ ਦੇ ਨਾਲ ਤੁਹਾਡੇ 2 ਐਫੀਡੇਵਿਟ ਉਹਨਾਂ ਬੰਦਿਆਂ ਦੇ ਜਿਹਨਾਂ ਨੂੰ ਨੌਲੇਜ ਆ ਕਿ ਬਰਥ ਦੀ, ਜਿਹੜੇ ਕਿ ਤੁਹਾਡੇ ਪੇਰੈਂਟ ਤੋਂ ਵੱਡੀ ਉਮਰ ਦੇ ਨੇ ਜੀ। ਨਾਲ ਤੁਸੀਂ ਜਿਹੜਾ ਸੈਕੰਡਰੀ ਐਵੀਡੈਂਸ ਹੈ, ਆਧਾਰ ਕਾਰਡ, ਰਾਸ਼ਨ ਕਾਰਡ, ਸਕੂਲ ਲਿਵਿੰਗ ਸਰਟੀਫਿਕੇਟ, ਜਿਹਨਾਂ ਡੇਟ ਆਫ ਬਰਥ ਜਾਂ ਪੇਰੈਂਟ ਕਨਫਰਮ ਹੁੰਦਾ, ਉਹ ਤੁਸੀਂ ਨਾਲ ਲੈ ਕੇ ਆ ਸਕਦੇ ਹੋ। ਸੋ ਇਹ ਤਾਂ ਹੋ ਗਈ ਜਿਹੜੇ ਲੋਕੀ ਐਗਜ਼ੈਂਪਟ ਸੀਗੇ। ਇਸ ਤੋਂ ਇਲਾਵਾ ਹੁਣ ਗੱਲ ਕਰੀਏ ਕਿ ਕਿਹੜੇ ਲੋਕੀ ਆ ਜਿਹਨਾਂ ਨੂੰ ਉਹ ਨੈਸ਼ਨਲ ਇੰਟਰਸਟ ਐਕਸੈਪਸ਼ਨ NIE ਦੀ ਲੈਟਰ ਦੇ ਸਕਦੀ ਹੈ ਐਮਬੈਸੀ। ਸੋ ਪਹਿਲਾਂ ਤਾਂ ਜਿਹੜੇ ਸਟੂਡੈਂਟਸ ਨੇ ਜਾਂ ਜਿਹੜੇ ਐਕਸਚੇਂਜ ਵਿਜ਼ਟਰ ਵਾਲੇ J1 ਪ੍ਰੋਗਰਾਮ ਦੇ ਵਿੱਚ ਜਿਹੜੇ ਆਉਂਦੇ ਨੇ ਐਕਸਚੇਂਜ ਵਿਜ਼ਟਰ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਉਹਨਾਂ 'ਚੋਂ ਕਾਫੀ ਸਾਰੇ ਲੋਕਾਂ ਨੂੰ ਨੈਸ਼ਨਲ ਇੰਟਰਸਟ ਐਗਜ਼ੈਂਪਸ਼ਨ ਦੀ ਲੈਟਰ ਮਿਲ ਸਕਦੀ ਹੈ ਜੀ। ਜੇ ਉਹਨਾਂ ਦਾ ਪ੍ਰੋਗਰਾਮ ਜਿਹੜਾ US 'ਚ ਹੈਗਾ ਉਹ ਅਗਸਤ 1 2021 ਜਾਂ ਉਸ ਤੋਂ ਬਾਅਦ ਸ਼ੁਰੂ ਹੁੰਦਾ। ਮਤਲਬ ਪਹਿਲੇ ਵਾਲਾ ਨਹੀਂ, ਮਤਲਬ ਇਹਨਾਂ ਨੇ ਕੱਟ ਆਫ ਰੱਖੀ ਹੈ ਕਿ ਤੁਹਾਡਾ ਜਿਹੜਾ ਸਕੂਲ ਦਾ ਪ੍ਰੋਗਰਾਮ ਹੈ ਉਹ ਅਗਸਤ 1 2021 ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਹੈ। ਸੋ ਨਾਲ ਇਹਨਾਂ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਜਦੋਂ ਤੁਹਾਨੂੰ ਵੀਜ਼ਾ ਮਿਲਦਾ ਤੇ ਤੁਹਾਡੀ ਜਿਹੜੀ ਐਂਟਰੀ ਹੈ ਤੁਹਾਡੇ ਪ੍ਰੋਗਰਾਮ ਤੋਂ ਤੁਸੀਂ 30 ਦਿਨ ਦੇ ਵਿੱਚ ਵਿੱਚ ਪਹਿਲਾਂ ਤੱਕ ਆ ਸਕਦੇ ਹੋ, ਉਸ ਤੋਂ ਪਹਿਲਾਂ ਨਹੀਂ ਆ ਸਕਦੇ। ਮਤਲਬ ਤੁਹਾਨੂੰ ਵੇਟ ਕਰਨਾ ਪੈਣਾ ਹੈ। ਜੇ ਜੀ। ਤੁਹਾਡਾ ਹੁਣ ਮੰਨ ਲਓ ਕਿ ਅਗਸਤ 1 ਨੂੰ ਤੁਹਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਤਾਂ 30 ਦਿਨ ਪਹਿਲਾਂ ਤੱਕ ਤੁਸੀਂ ਇੱਥੇ ਆ ਸਕਦੇ ਹੋ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਦੱਸਿਆ ਕਿ ਉਹ ਵਾਲੇ ਸਟੂਡੈਂਟ ਜਿਹੜੇ ਹੁਣ ਜਿੱਦਾਂ ਕੋਈ ਡਾਕਟਰੀ ਕਰਨ ਆ ਰਿਹਾ, USMLE ਵਗੈਰਾ ਟੈਸਟ ਵਗੈਰਾ ਦੇਣ ਆ ਰਿਹਾ ਹੈ, ਜਾਂ ਕੋਈ ਕੋਵਿਡ ਰਿਸਰਚ ਵਿੱਚ ਆ ਰਿਹਾ ਹੈ, ਅਕੈਡਮਿਕ ਪ੍ਰੋਗਰਾਮ ਵਿੱਚ ਆ ਰਿਹਾ, ਉਹ ਵਾਲੇ ਸਟੂਡੈਂਟਸ ਜਿਹਨਾਂ ਨੂੰ ਜਿਹੜੀ ਐਮਬੈਸੀ ਨੇ ਆਲਰੇਡੀ ਡਿਸਾਈਡ ਕੀਤਾ ਕਿ ਇਹਨਾਂ ਨੂੰ ਆਪਾਂ ਵੀਜ਼ਾ ਦੇ ਦੇਣਾ ਹੈ, ਇੰਪੋਰਟੈਂਟ ਲੋਕ ਨੇ, ਉਹ ਵੀ ਆਪਣੇ ਨੈਸ਼ਨਲ ਇੰਟਰਸਟ ਐਕਸੈਪਸ਼ਨ ਲਈ ਅਪਲਾਈ ਕਰ ਸਕਦੇ ਆ, ਭਾਵੇਂ ਉਹਨਾਂ ਦਾ ਅਗਸਤ 1 ਨੂੰ ਸ਼ੁਰੂ ਹੁੰਦਾ ਪ੍ਰੋਗਰਾਮ, ਭਾਵੇਂ ਉਹ ਤੋਂ ਪਹਿਲਾਂ ਸ਼ੁਰੂ ਹੁੰਦਾ। ਜਿਹੜੇ ਟਰੈਵਲਰਸ ਹੈਗੇ ਨੇ ਕ੍ਰਿਟੀਕਲ ਸਪੋਰਟ ਇਨਫਰਾਸਟ੍ਰਕਚਰ ਸਪੋਰਟ ਲਈ, ਜਿੱਦਾਂ ਆਪਾਂ ਦੱਸਿਆ ਕਿ ਟਰਾਂਸਪੋਰਟੇਸ਼ਨ, ਲੌਜਿਸਟਿਕਸ, ਸਪਲਾਈ ਚੇਨ, ਮੈਡੀਸਨ ਦੀ ਫੀਲਡ ਦੇ ਵਿੱਚ, ਫੂਡ ਸੈਕਟਰ ਵਾਲੇ ਜਿਹੜੇ ਹੈਗੇ ਨੇ, ਉਹਨਾਂ ਨੂੰ ਇਹ ਕੇਸ ਬਾਏ ਕੇਸ ਬੇਸਿਸ ਨੈਸ਼ਨਲ ਇੰਟਰਸਟ ਐਗਜ਼ੈਂਪਸ਼ਨ ਦੇ ਸਕਦੇ ਨੇ। ਜਰਨਲਿਸਟ ਹੋ ਗਏ, ਉਹਨਾਂ ਨੂੰ ਐਕਸੈਪਸ਼ਨ ਹੈਗੀ ਆ। ਜਿਹੜੇ ਪਾਇਲਟ ਵਾਲੇ ਹੋ ਗਏ, 에ਅਰ ਕਰੂ ਵਾਲੇ ਹੋ ਗਏ, ਇਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ, ਪਿਕਅਪ, ਡਿਲੀਵਰੀ, ਮੇਨਟੇਨੈਂਸ, ਜਿੰਨੇ ਵੀ ਲੌਜਿਸਟਿਕਸ ਆਪਰੇਸ਼ਨ ਵਾਲੇ ਲੋਕੀ ਨੇ, ਉਹਨਾਂ ਨੂੰ ਇਹ ਕੇਸ ਬਾਏ ਕੇਸ ਐਗਜ਼ੈਂਪਟ ਕਰ ਸਕਦੇ ਨੇ ਜੇ ਤੁਸੀਂ ਉਹਨਾਂ ਨੂੰ ਦੱਸੋ ਕਿ ਤੁਹਾਡਾ ਬਿਜ਼ਨਸ ਕੇਸ ਸਿਨੈਰੀਓ ਕੀ ਹੈ। ਤੇ ਜਿਹੜੀਆਂ ਇਹ ਅਪਾਇੰਟਮੈਂਟਸ ਹੈ, ਇਸ ਤੋਂ ਇਲਾਵਾ ਤੁਹਾਨੂੰ ਐਮਰਜੈਂਸੀ ਅਪਾਇੰਟਮੈਂਟ ਮਿਲ ਸਕਦੀ ਹੈ ਜੇ ਤੁਹਾਡੇ ਫੈਮਿਲੀ ਮੈਂਬਰ ਨੂੰ ਕੋਈ ਸੀਰੀਅਸ ਐਮਰਜੈਂਸੀ ਹੈ, ਮੈਡੀਕਲ ਡਾਕੂਮੈਂਟੇਸ਼ਨ ਵਗੈਰਾ ਹੈਗੀ ਹੈ, ਤੁਸੀਂ ਐਮਰਜੈਂਸੀ ਅਪਾਇੰਟਮੈਂਟ ਅਪਲਾਈ ਕਰ ਸਕਦੇ ਹੋ ustraveldocs.com ਦੇ ਉੱਤੇ ਜਾ ਕੇ। ਸੋ ਜਦੋਂ ਇਹ ਤੁਹਾਨੂੰ NIE ਦੀ ਲੈਟਰ ਦਿੰਦੇ ਆ, ਉਹ ਇੱਕ ਸਿੰਗਲ ਐਂਟਰੀ ਲੈਟਰ ਹੋਗੀ ਤੇ 30 ਦਿਨ ਦੇ ਅੰਦਰ ਅੰਦਰ ਤੁਹਾਨੂੰ, ਜਦੋਂ ਉਹਨਾਂ ਨੇ ਲੈਟਰ ਦਿੱਤੀ, ਤੁਹਾਨੂੰ 30 ਦਿਨ ਦੇ ਅੰਦਰ ਅੰਦਰ US ਦੇ ਵਿੱਚ ਐਂਟਰੀ ਕਰਨੀ ਪੈਣੀ ਹੈ। ਭਾਵੇਂ ਤੁਹਾਨੂੰ ਟਿਕਟ ਮਿਲੇ ਨਾ ਮਿਲੇ, ਉਹ ਤੁਸੀਂ ਆਪ ਕੋਆਰਡੀਨੇਟ ਕਰਨਾ ਹੈ। ਸੋ 30 ਦਿਨ ਦੀ ਉਹਦੀ ਗ੍ਰਾਂਟ ਹੁੰਦੀ ਹੈ। ਜੀ। ਸੋ ਬਿਲਕੁਲ ਇਹ ਜਿਹੜਾ ਬਹੁਤ ਹੁਣ ਤੁਹਾਨੂੰ ਵਿਸਥਾਰ ਦੇ ਨਾਲ ਦਾ ਜਿਹੜਾ ਉਹ ਦੱਸ ਦਿੱਤਾ ਕੌਣ ਅਲਾਊਡ ਆ, ਕੌਣ ਨਹੀਂ ਅਲਾਊਡ ਹੈਗਾ। ਅਤੇ ਉੱਧਰੋਂ ਵੀ ਜੇ ਮੈਂ ਦੱਸਦਾ ਜਾਵਾਂ, ਬਹੁਤ ਸਾਰਿਆਂ ਨੇ ਪੁੱਛਣਾ ਵੀ ਜਿਹਨਾਂ ਨੇ ਉੱਧਰ ਨੂੰ ਜਾਣਾ, ਅਜੇ ਵੀ ਉੱਧਰੋਂ ਵੀਜ਼ਾ ਜਿਹੜੇ ਆ ਟੈਂਪਰੇਰੀਲੀ ਸਸਪੈਂਡਡ ਹੈਗੇ ਆ। ਜੇ ਕੋਈ ਨਵਾਂ ਵੀਜ਼ਾ ਸੋਚ ਰਿਹਾ ਵੀ ਇੰਡੀਆ ਨੂੰ ਜਿਹੜਾ ਜਾਣ ਦੇ ਲਈ, ਉਹਨਾਂ ਦੇ ਬਾਕੀ ਵੀਜ਼ੇ ਜਿਹੜੇ ਵੀਜ਼ੇ ਆ ਦੂਜੇ ਹੋਰ ਮੈਡੀਕਲ ਵਾਲੇ ਉਹ ਦੂਜੇ ਖੁੱਲ੍ਹੇ ਨੇ। ਜਿਹੜਾ ਟੂਰਿਸਟ ਵੀਜ਼ਾ ਹੈਗਾ ਉਹ ਹਾਲ ਦੀ ਘੜੀ ਅਜੇ ਵੀ ਸਸਪੈਂਡਡ ਆ। ਆਪਾਂ ਉਮੀਦ ਹੀ ਕਰ ਸਕਦੇ ਹਾਂ ਵੀ ਜਿੰਨੇ ਕਿਸੇ ਨੇ ਵੀ ਜੇ ਜਾਣਾ ਆ, ਜੇ ਉਹ ਦੂਜੇ ਤਰੀਕੇ ਦੇ ਨਾਲ ਵੀ ਜਿਹੜਾ ਉਹ ਲਵਾਉਂਦਾ ਆ,
ਤੇ ਇੱਕ ਵਾਰੀ ਕਨਫਰਮ ਜਿਹੜਾ ਉਹ ਕਰ ਲਿਓ, ਜਾਂ ਜਿਨ੍ਹਾਂ ਦੇ ਪਹਿਲੋਂ ਵੀ ਲੱਗੇ ਹੋਏ ਨੇ ਵੀ ਉਹ ਮੇਕ ਸ਼ੋਰ ਕਰ ਲਿਓ ਵੀ ਉਹ ਅਲਾਉ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੈਗੇ। ਰਾਈਟ ਨਾਓ ਰੌਲਾ ਚਾਹੇ ਕੋਵਿਡ ਦਾ ਆਵਾਜ਼ ਜਿਹੜੀ ਉਹ ਜ਼ਰੂਰ ਉਸਦੀ ਘਟੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਕੋਵਿਡ ਪੂਰੀ ਤਰ੍ਹਾਂ ਜਿਹੜਾ ਆ ਉੱਥੇ ਕਾਬੂ ਦੇ ਵਿੱਚ ਹੈਗਾ ਆ। ਅਤੇ ਅਟਰਨੀ ਟਰਕੀਆਨਾ ਜੀ, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਚਿਰ ਹੋਰ ਜਿਹੜਾ ਉਹ ਰਹੇਗਾ? ਆਪਾਂ ਇਹ ਦੇਖਿਆ ਹੁਣ ਤਕਰੀਬਨ ਮੈਨੂੰ ਲੱਗਦਾ 2 ਮਹੀਨੇ ਹੋ ਚੱਲੇ ਆ ਇਹ ਜਿਹੜੇ ਟਰੈਵਲ ਬੈਨ ਨੂੰ ਚੱਲਦੇ ਆ। ਤੁਹਾਨੂੰ ਕੀ ਲੱਗਦਾ ਵੀ ਕਿੰਨਾ ਚਿਰ ਹੋਰ ਜਿਹੜਾ ਉਹ ਚੱਲਦਾ ਰਹੇਗਾ? ਕਹਿਣਾ ਬੜਾ ਮੁਸ਼ਕਿਲ ਆ। ਚਾਈਨਾ ਵਗੈਰਾ ਤੁਸੀਂ ਦੇਖੋ ਅਜੇ ਤੱਕ ਚੱਲ ਰਿਹਾ, ਕਿੰਨੇ ਮਹੀਨੇ ਹੋ ਗਏ ਹੈ ਨਾ। ਯੂਰਪ ਦੇ ਵਿੱਚ ਅਜੇ ਤੱਕ ਚੱਲ ਰਿਹਾ, ਅਤੇ ਈਵਨ ਜਿਹੜੇ ਯੂਰਪੀਅਨ ਯੂਨੀਅਨ ਵੱਲੋਂ ਖਬਰ ਸੀਗੀ ਕਿ ਉਹਨਾਂ ਨੇ ਹੁਣ ਜਾ ਕੇ ਉਹਨਾਂ ਨੇ ਕੰਸੀਡਰ ਕੀਤਾ ਕਿ ਅਮਰੀਕਾ ਦਾ ਟਰੈਵਲ ਬੈਨ ਜਿਹੜਾ ਹਟਾਉਣਾ। ਸੋ ਇੰਡੀਆ ਦਾ ਕੁਛ ਕਿਹਾ ਨਹੀਂ ਜਾ ਸਕਦਾ, ਕਿਉਂਕਿ ਓਬਵੀਅਸਲੀ ਪ੍ਰੋਬਲਮ ਇਹ ਹੈ ਕਿ ਕਿਸੇ ਨੂੰ ਵੀ ਪਤਾ ਨਹੀਂ ਕਿ ਜਿਹੜੇ ਉਹ ਸਟੈਟਸ ਵਗੈਰਾ ਉੱਥੇ ਨੇ ਉਹ ਅਸਲੀ ਨੇ ਕਿ ਗਵਰਨਮੈਂਟ ਨੇ ਧੱਕੇ ਨਾਲ ਲੋਕਾਂ ਨੂੰ ਚੁੱਪ ਕਰਾ ਕੇ ਨਕਲੀ ਦੱਸੇ ਆ ਕਿੱਦਾਂ। ਸੋ ਮੇਰੇ ਹਿਸਾਬ ਨਾਲ ਤਾਂ ਥੋੜ੍ਹਾ ਚੱਲੂਗਾ ਇਹ ਬੈਨ, ਬਾਕੀ ਦੇਖਦੇ ਹਾਂ ਕਿੱਦਾਂ। ਜੀ ਜੀ ਬਿਲਕੁਲ। ਸੋ ਅੱਜ ਤੁਸੀਂ ਸਾਨੂੰ ਵੈਲਿਡਿਟੀ ਪੀਰੀਅਡ ਆ ਉਸ ਦੇ ਬਾਰੇ ਵੀ ਜਿਹੜਾ ਥੋੜ੍ਹਾ ਜਿਹਾ ਜਿਹੜਾ ਉਹ ਦੱਸਿਓ ਵੀ ਕੀ ਚੀਜ਼ ਹੁੰਦੀ ਹੈ, ਅਤੇ ਨਾਲ ਹੀ ਆਪਾਂ ਫਿਰ ਫੈਮਿਲੀ ਇਮੀਗ੍ਰੇਸ਼ਨ ਦੇ ਜਿਹੜੇ ਡੇਟਸ ਵਗੈਰਾ ਹੈ ਉਸ ਦੇ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਜੀ, ਵੈਲਿਡਿਟੀ ਪੀਰੀਅਡ ਮਤਲਬ ਕਿ ਇਹਨਾਂ ਨੇ ਹੁਣ ਕੇਸ ਬਾਏ ਕੇਸ ਦੇਣਾ, ਅਤੇ ਜਿਹੜੀ ਤੁਹਾਡੀ NIE ਦੀ ਲੈਟਰ ਹੈ ਉਹ ਤੁਹਾਨੂੰ ਸਿਰਫ ਉਹਦੀ 30 ਦਿਨ ਦੀ ਮੋਹਲਤ ਹੈਗੀ ਹੈ। ਮਤਲਬ ਤੁਹਾਡੇ ਕੋਲ ਜੇ ਵੀਜ਼ਾ ਹੈਗਾ ਅਤੇ ਨਾਲ ਤੁਸੀਂ ਕਿਹਾ ਕਿ ਮੈਨੂੰ ਆਹ ਐਮਰਜੈਂਸੀ ਪੈਂਦੀ ਹੈ, ਤੁਹਾਨੂੰ ਉਹ ਲੈਟਰ ਦਿੰਦੇ ਨੇ, ਅਤੇ ਤੁਹਾਨੂੰ 30 ਦਿਨ ਦੇ ਵਿੱਚ ਜਾ ਕੇ ਤੁਹਾਨੂੰ 30 ਦਿਨ ਦੇ ਵਿੱਚ US ਦੇ ਵਿੱਚ ਐਂਟਰੀ ਕਰਨੀ ਪਊਗੀ। ਫਿਰ ਜੇ ਤੁਹਾਡੀ ਉਹ ਐਕਸਪਾਇਰ ਹੋ ਜਾਂਦੀ ਹੈ, ਫਿਰ ਤੁਹਾਨੂੰ ਦੁਬਾਰਾ ਤੋਂ ਉੱਥੇ ਨਵੇਂ ਸਿਰਿਓਂ ਐਮਬੈਸੀ ਦੇ ਵਿੱਚ ਅਪਲਾਈ ਕਰਨਾ ਪੈਣਾ। ਠੀਕ ਹੈ ਜੀ। ਅਤੇ ਫੈਮਿਲੀ ਬੇਸ ਦਾ ਤੁਸੀਂ ਗੱਲ ਕਰਦੇ ਸੀਗੇ। ਫੈਮਿਲੀ ਬੇਸ ਦਾ ਪਹਿਲਾਂ ਤਾਂ ਫੈਮਿਲੀ ਬੇਸ ਤਾਂ ਇੱਦਾਂ ਕਿ ਹੁਣ ਇਹ ਆਪਾਂ ਨਾ ਕਈ ਵਾਰੀ ਕੈਟੇਗਰੀ ਜਿੱਦਾਂ ਕਿ F1 ਕੀ ਹੈ, F2A ਕੀ ਹੈ, ਅਤੇ ਮੈਂ ਇੱਕ ਵਾਰੀ ਫੇਰ ਸਮਰਾਈਜ਼ ਕਰ ਦਿੰਦਾ, ਪਰ ਇਹ ਨਹੀਂ ਕਿ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਉਹ ਸਮਰਾਈਜ਼ ਕਰਨਾ। ਫਿਰ ਸਾਡੀ ਆਡੀਅנס ਨੂੰ ਵੀ ਥੋੜ੍ਹਾ ਜਿਹਾ ਦੇਖਣਾ ਪੈਣਾ ਕਿ F1 ਕੀ ਹੁੰਦਾ, ਕਿ ਹਰ ਵਾਰੀ ਆਪਾਂ ਸੇਮ ਚੀਜ਼ ਰਿਪੀਟ ਨਹੀਂ ਕਰਾਂਗੇ। ਜੀ ਜੀ। ਸੋ ਫੈਮਿਲੀ ਬੇਸ ਦੀਆਂ 4 ਮੁੱਖ ਜਿਹੜੀਆਂ ਕੈਟੇਗਰੀਜ਼ ਹੈਗੀਆਂ, F1 ਅਤੇ F2, F3 ਅਤੇ F4। ਜੀ ਜਿਹੜਾ F1 ਹੈਗਾ ਉਹ ਹੈਗਾ ਅਨਮੈਰਿਡ ਸਨ ਐਂਡ ਡਾਟਰ ਆਫ US ਸਿਟੀਜ਼ਨ। ਇਹ ਜਿਹੜੇ ਵੀਜ਼ੇ ਆ ਤੁਹਾਨੂੰ 23,400 ਮਿਲਦੇ ਨੇ ਸਾਲ ਦੇ ਵਿੱਚ ਵਰਲਡ ਵਾਈਡ। ਓਕੇ। ਜਿਹੜਾ F2A ਹੁੰਦਾ ਹੈ ਕਿ ਜਿਹੜੇ ਗ੍ਰੀਨ ਕਾਰਡ ਹੋਲਡਰਾਂ ਦੇ ਬੱਚੇ ਤੇ ਸਪਾਊਸ। F2B ਆ ਗਿਆ। F2B ਹੁੰਦਾ ਹੈ ਕਿ ਗ੍ਰੀਨ ਕਾਰਡ ਹੋਲਡਰਾਂ ਦੇ ਉਹ ਵਾਲੇ ਬੱਚੇ ਜਿਹੜੇ 21 ਸਾਲ ਤੋਂ ਉੱਤੇ ਹੋ ਗਏ ਆ ਪਰ ਅਨਮੈਰਿਡ ਹੈਗੇ ਆ। ਠੀਕ ਹੈ। F3 ਹੁੰਦਾ ਮੈਰਿਡ ਸਨ ਐਂਡ ਡਾਟਰ ਆਫ US ਸਿਟੀਜ਼ਨ, ਵਿਆਹੇ ਹੋਏ ਬੱਚੇ। ਅਤੇ F4 ਆ ਗਿਆ ਆਪਣਾ ਭੈਣ ਭਾਈ ਵਾਲਾ। ਸੋ ਇਹਦੇ ਵਿੱਚ ਤੁਸੀਂ ਦੇਖੋ ਕਿ ਸਾਰਿਆਂ ਦੀ ਕੈਟੇਗਰੀ ਹੈਗੀ ਹੈ, ਪਰ ਵਿਆਹੇ ਬੱਚੇ ਗ੍ਰੀਨ ਕਾਰਡ ਹੋਲਡਰ ਵਾਲੇ ਉਹਨਾਂ ਦੀ ਕੈਟੇਗਰੀ ਨਹੀਂ ਹੈਗੀ। ਸੋ ਜਿਹੜੇ F1 ਹੋ ਗਏ US ਸਿਟੀਜ਼ਨ ਦੇ ਬੱਚੇ 23,400 ਮਿਲਦੇ ਨੇ ਸਾਲ ਦੇ ਗ੍ਰੀਨ ਕਾਰਡ। ਜਿਹੜਾ F2A ਹੋ ਗਿਆ ਉਹਨਾਂ ਦਾ ਜਿਹੜਾ ਸੈਕੰਡ ਪ੍ਰੈਫਰੈਂਸ ਜਿਹੜੀ ਹੋ ਗਈ ਗ੍ਰੀਨ ਕਾਰਡ ਹੋਲਡਰਾਂ ਵਾਲੀ ਸਾਰੇ ਮਿਲਾ ਕੇ, ਉਹਨਾਂ ਦਾ ਕਾਫੀ ਵੱਡਾ ਨੰਬਰ ਹੈ 1,14,200। ਅਤੇ ਜਿਹੜੀ ਥਰਡ ਪ੍ਰੈਫਰੈਂਸ ਹੋ ਗਈ ਮੈਰਿਡ ਸਨ ਐਂਡ ਡਾਟਰ ਆਫ US ਸਿਟੀਜ਼ਨ, ਉਹਦਾ 23,400 ਮਿਲਦੇ ਨੇ। ਅਤੇ ਜਿਹੜੇ ਭੈਣ ਭਾਈ ਵਾਲੇ ਕੇਸ ਹੋ ਗਏ ਉਹ ਮਿਲਦੇ ਨੇ ਤਕਰੀਬਨ 65,000 ਸਾਲ ਦੇ। ਸੋ ਉਹਨਾਂ ਦਾ ਕਾਫੀ ਕੰਪਲੈਕਸ ਸਿਸਟਮ ਹੈਗਾ, ਨੰਬਰ ਕਿੱਦਾਂ ਪਰਸੈਂਟੇਜ ਕੈਲਕੂਲੇਟ ਕਰਦੇ ਨੇ। ਮੈਂ ਆਪ ਐਜ਼ ਅ ਲਾਇਰ ਕਦੀ ਬੋਦਰ ਨਹੀਂ ਕੀਤਾ ਕਿ ਕਿਸ ਹਿਸਾਬ ਨਾਲ ਕੈਲਕੂਲੇਟ ਕਰਦੇ ਨੇ, ਕਿਉਂਕਿ ਮੈਨੂੰ ਨਹੀਂ ਫਰਕ ਪੈਂਦਾ ਐਜ਼ ਅ ਲਾਇਰ ਕਿ ਕਿੰਨੇ ਮਿਲਦੇ ਆ। ਉਹਨਾਂ ਨੇ ਆਪਣੀ ਕਿਊ ਡਿਸਾਈਡ ਕੀਤੀ ਹੋਈ ਕਿ ਤੁਸੀਂ ਚਾਰਟ A ਅਤੇ ਚਾਰਟ B ਦੇ ਹਿਸਾਬ ਦੇ ਨਾਲ ਆਓਗੇ। ਹੁਣ ਜੇ ਆਪਾਂ ਗੱਲ ਕਰੀਏ ਕਿ ਚਾਰਟ A ਅਤੇ ਚਾਰਟ B ਕੀ ਹੈਗਾ, ਜਿਹੜਾ ਪਹਿਲਾਂ ਤਾਂ ਜਿੰਨੇ ਵੀ ਸੁਣਦੇ ਨੇ ਤੁਸੀਂ ਜਾ ਕੇ ਗੂਗਲ ਦੇ ਉੱਤੇ ਸਿੱਧੇ ਸਰਚ ਕਰ ਸਕਦੇ ਹੋ ਵੀਜ਼ਾ ਬੁਲੇਟਿਨ। ਜੀ। ਅਤੇ ਤੁਸੀਂ ਗੂਗਲ ਦੇ ਵਿੱਚ ਜਾ ਕੇ ਵੀਜ਼ਾ ਬੁਲੇਟਿਨ ਪਾਓ, ਤੁਹਾਨੂੰ ਹਰੇਕ ਮਹੀਨੇ ਦੇ ਮਹੀਨੇ ਉਹ ਚਾਰਟ ਸ਼ੋ ਕਰੂਗੇ ਕਿ ਜੂਨ ਦਾ ਚਾਰਟ ਇਹ ਹੈ, ਜੁਲਾਈ ਦਾ ਚਾਰਟ ਇਹ ਹੈ। ਬੜਾ ਸੌਖਾ, ਤੁਹਾਨੂੰ ਕਿਸੇ 'ਤੇ ਵੀ ਮੇਰੇ 'ਤੇ ਵੀ ਡਿਪੈਂਡ ਹੋਣ ਦੀ ਲੋੜ ਨਹੀਂ ਕਿ ਡੇਟਸ ਕੀ ਚੱਲ ਰਹੀਆਂ। ਗੂਗਲ 'ਤੇ ਜਾਓ, ਵੀਜ਼ਾ ਬੁਲੇਟਿਨ ਪਾਓ। ਹੁਣ ਜਿੱਦਾਂ ਜੁਲਾਈ ਦਾ 2021 ਦਾ ਵੀਜ਼ਾ ਬੁਲੇਟਿਨ ਆਇਆ ਹੋਇਆ, ਜਦੋਂ ਤੁਸੀਂ ਉਹਦੇ ਵਿੱਚ ਜਾਓਗੇ ਤੁਸੀਂ ਦੇਖੋਗੇ ਕਿ ਫੈਮਿਲੀ ਬੇਸ ਦੇ ਥੱਲੇ 2 ਚਾਰਟਸ ਹੈਗੇ ਨੇ। ਚਾਰਟ A ਫਾਈਨਲ ਐਕਸ਼ਨ ਡੇਟ, ਅਤੇ ਚਾਰਟ B ਉਹਨੂੰ ਕਹਿੰਦੇ ਨੇ ਡੇਟ ਆਫ ਫਾਈਲਿੰਗ ਚਾਰਟ। ਹੁਣ ਜਿਹੜਾ ਚਾਰਟ A ਹੈ ਉਹ ਥੋੜ੍ਹਾ ਜਿਹਾ ਬਿਹਾਈਂਡ ਚੱਲਦਾ, ਪਿੱਛੇ ਚੱਲਦਾ। ਕਿਉਂਕਿ ਚਾਰਟ A ਤੁਹਾਡਾ ਅਸਲੀ ਵੀਜ਼ਾ ਨੰਬਰਸ ਹੈਗੇ ਨੇ ਕਿ ਕਿਹੜੇ ਸਾਲ ਵਾਲੇ ਲੋਕਾਂ ਨੂੰ ਵੀਜ਼ਾ ਉਹਨਾਂ ਦਾ ਕਰੰਟ ਹੈ ਅਤੇ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੈ। ਜੀ। ਅਤੇ ਇੰਡੀਆ ਦੇ ਜਿਹੜੇ ਚਾਰਟ A ਦੇ ਨੰਬਰ ਹੈ F1 ਵਾਲਿਆਂ ਦੇ ਨਵੰਬਰ 2014, ਜਿਹੜੇ F2B ਹੈ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਅਡਲਟ ਬੱਚੇ ਨੇ ਉਹਨਾਂ ਦਾ 2015। ਜਿਹੜਾ F3 ਹੋ ਗਿਆ ਮੈਰਿਡ ਬੱਚੇ US ਸਿਟੀਜ਼ਨ ਦੇ, ਉਹਨਾਂ ਦਾ 2008 ਚੱਲਦਾ। ਅਤੇ ਜਿਹੜੇ ਭੈਣ ਭਾਈ ਦੇ ਕੇਸ ਹੈ ਉਹ ਚੱਲਦੇ ਨੇ ਅਗਸਤ 2005। ਸੌਖੇ ਸ਼ਬਦਾਂ ਵਿੱਚ ਇਹ ਹੈ ਕਿ ਜਿਹੜੇ ਭੈਣ ਭਾਈ ਦਾ ਕੇਸ ਹੈ 16 ਸਾਲ, US ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਉਹਨਾਂ ਦਾ
ਤਕਰੀਬਨ 12-13 ਸਾਲ। ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਅਣਵਿਆਹੇ ਬੱਚੇ ਆ ਉਹਨਾਂ ਦਾ ਤਕਰੀਬਨ 6-7 ਸਾਲ। ਤੇ ਜਿਹੜੇ US ਸਿਟੀਜ਼ਨ ਦੇ ਬੱਚੇ ਨੇ ਉਹਨਾਂ ਦਾ 2014 ਚੱਲਦਾ 6-7 ਸਾਲ ਹੈ ਨਾ। ਤੇ 6-7 ਸਾਲ ਸਾਰਿਆਂ ਦਾ ਹੀ ਲੱਗੂਗਾ। ਤੇ ਸਭ ਤੋਂ ਜ਼ਿਆਦਾ ਜਿਹੜਾ ਵੇਟ ਟਾਈਮ ਹੈ ਉਹ ਹੈਗਾ ਭੈਣ ਭਾਈ ਵਾਲਿਆਂ ਦਾ, ਉਹਨਾਂ ਦਾ ਲੱਗੂਗਾ 15-16 ਸਾਲ। ਸੋ ਇਹਦੇ ਨਾਲ ਇਹ ਹੈ ਕਿ ਇਹ ਹੋ ਗਿਆ ਚਾਰਟ ਏ। ਹੁਣ ਚਾਰਟ ਏ ਦੇ ਵਿੱਚ ਕੀ ਹੁੰਦਾ ਕਿ ਚਾਰਟ ਏ ਤੁਹਾਡਾ ਡਿਸਾਈਡ ਕਰਦਾ ਹੈ ਕਿ ਤੁਹਾਡਾ ਨੰਬਰ ਲਾਈਨ ਦੇ ਵਿੱਚ ਕਦੋਂ ਆਉਣਾ ਹੈ, ਕੀ ਨੰਬਰ ਹੈ ਤੁਹਾਡਾ ਐਕਚੁਅਲ। ਠੀਕ ਹੈ। ਇਹਦਾ ਮਤਲਬ ਇਹ ਨਹੀਂ ਕਿ ਇੱਥੇ ਤੁਹਾਡਾ ਉਹਨਾਂ ਨੇ ਸ਼ੋਅ ਕਰਤਾ ਤੇ ਤੁਹਾਨੂੰ ਅੱਜ ਹੀ ਗ੍ਰੀਨ ਕਾਰਡ ਮਿਲ ਜਾਣਾ। ਇਹਦਾ ਮਤਲਬ ਇਹ ਹੈ ਕਿ ਨੰਬਰ ਤੁਹਾਡਾ ਅਵੇਲੇਬਲ ਹੈ। ਹੁਣ ਇੱਥੇ USCIS ਤੁਹਾਡਾ I-130 ਅਪਰੂਵ ਕਰਦੀ ਹੈ। ਜਦੋਂ ਅਪਰੂਵ ਕਰਦੀ ਹੈ ਤੁਹਾਡਾ ਪੇਪਰ ਵਰਕ, ਉਹ ਇੱਕ ਇੰਟਰਮੀਡੀਏਟ ਇੱਕ ਵਿੱਚ ਏਜੰਸੀ ਹੁੰਦੀ ਹੈ, ਉਹਨੂੰ NVC ਕਹਿੰਦੇ ਨੇ ਜੀ। ਉਹ NVC ਨੂੰ ਤੁਹਾਡਾ ਸਾਰਾ ਪੇਪਰ ਵਰਕ, ਤੁਹਾਡੀ ਫਾਈਲ ਮੂਵ ਕਰ ਦਿੰਦੀ ਹੈ। ਫਿਰ NVC ਕਰਦਾ ਕਿ NVC ਹੁਣ ਜਿਹੜੀ ਵੀ ਐਮਬੈਸੀ 'ਚ ਤੁਸੀਂ ਜਾਣਾ ਹੈ ਨਾ, ਭਾਵੇਂ ਤੁਹਾਡੀ ਇੰਡੀਆ ਦੇ ਵਿੱਚ ਹੈ, ਭਾਵੇਂ ਕਿਸੇ ਹੋਰ ਦੇਸ਼ ਦੇ ਵਿੱਚ ਹੈ, NVC ਫਿਰ ਤੁਹਾਡੇ ਨਾ ਸਾਰੇ NVC ਨੇ ਕੀ ਕੀਤਾ, ਉਹ ਐਮਬੈਸੀ ਨੂੰ ਬੋਦਰ ਨਹੀਂ ਕਰਨਾ ਚਾਹੁੰਦਾ ਬਿਨਾਂ ਮਤਲਬ ਦੇ ਜੀ। ਤੇ NVC ਤੁਹਾਡੇ ਸਾਰੇ ਜਿਹੜੇ ਡਾਕੂਮੈਂਟਸ ਵਗੈਰਾ ਨੇ ਉਹ ਫੈਸਿਲਿਟੇਟ ਕਰਦਾ, ਇਕੱਠੇ ਕਰਦਾ ਹੈ। ਤੁਸੀਂ ਆਨਲਾਈਨ ਅਪਡੇਟ ਕਰਦੇ ਹੋ। 15-15 ਸਾਲ ਦੀ ਵੇਟ ਹੈ ਨਾ। ਫਿਰ ਤੁਹਾਡੇ ਉਹ ਨਵੇਂ ਫਾਈਨੈਂਸ਼ੀਅਲ ਸਟੇਟਮੈਂਟ, ਐਫੀਡੇਵਿਟ ਆਫ ਸਪੋਰਟ, ਪੁਲਿਸ ਕਲੀਅਰੈਂਸ, ਇਹ ਸਾਰਾ ਲੈ ਕੇ ਤੁਹਾਨੂੰ ਇੱਕ ਆਨਲਾਈਨ ਸਿਸਟਮ ਰਾਹੀਂ ਉਹ ਦੱਸਦੇ ਨੇ ਕਿ ਤੁਹਾਡੀ ਫਾਈਲ ਕੰਪਲੀਟ ਹੈ ਕਿ ਨਹੀਂ ਕੰਪਲੀਟ ਹੈ। ਜਦੋਂ ਤੁਹਾਡੀ ਫਾਈਲ ਕੰਪਲੀਟ ਹੋ ਗਈ, NVC ਤੁਹਾਨੂੰ ਫਿਰ ਇੱਕ ਈਮੇਲ ਪਾ ਦਿੰਦਾ ਕਿ ਤੁਹਾਡਾ ਕੇਸ ਹੁਣ ਇੰਟਰਵਿਊ ਲਈ ਸਕੈਜੂਲ ਹੋਣ ਲਈ ਰੈਡੀ ਹੈ, ਸਾਨੂੰ ਤੁਹਾਡੇ ਸਾਰੇ ਡਾਕੂਮੈਂਟ ਮਿਲ ਗਏ ਆ। ਇਹ ਕਾਫੀ ਸਾਰੇ ਲੋਕਾਂ ਨੂੰ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਕਾਫੀ ਸਾਰਿਆਂ ਨੂੰ ਇਹ ਈਮੇਲ ਆਈ ਹੋਗੀ ਕਿ ਸਾਡੇ ਡਾਕੂਮੈਂਟ ਮਿਲ ਗਏ ਆ। ਤੇ ਫਿਰ ਉਹ ਨਾ ਪੁੱਛਦੇ ਨੇ ਕਿ ਕਿੱਦਾਂ ਸਾਡਾ ਨੰਬਰ ਕਦੋਂ ਆਊਗਾ। ਤੁਹਾਡਾ ਨੰਬਰ ਉੱਤੇ ਨਹੀਂ ਆਉਣਾ। ਉਹ NVC ਇੱਕ ਸੈਂਟਰ ਦੇ ਵਿੱਚ ਇੰਟਰਮੀਡੀਏਟ ਏਜੰਸੀ ਹੈ, ਜਿਹੜੀ ਕਿ ਜਿੱਦਾਂ ਕਹਿ ਲਓ ਕਿ ਲਾਇਰ ਤੇ ਕਲਾਇੰਟ ਦੇ ਵਿੱਚ ਇੱਕ ਪੈਰਾਲੀਗਲ ਆ, ਜਿਹਨੇ ਡਾਕੂਮੈਂਟ ਇਕੱਠੇ ਕਰਨੇ ਆ। ਫਿਰ ਉਹਨੇ ਕਹਿਣਾ ਕਿ ਤੁਹਾਡੀ ਫਾਈਲ ਹੁਣ ਕੰਪਲੀਟ ਹੈ। ਫਿਰ NVC ਨੇ ਆਪਣੇ ਹਿਸਾਬ ਨਾਲ ਜਿਹੜੇ ਵੀ ਕੌਂਸੂਲੇਟ ਜਿੱਥੇ ਹੈਗੇ ਆ, ਐਮਬੈਸੀ ਨੂੰ ਫਾਈਲ ਫਾਰਵਰਡ ਕਰ ਦੇਣੀ ਹੈ। ਹੁਣ ਉਹ ਐਮਬੈਸੀ 'ਚ ਕੀ ਚੱਲ ਰਿਹਾ, ਉਹ ਬੰਦ ਆ ਕੋਵਿਡ ਕਰਕੇ, ਉਹਨਾਂ ਦਾ ਘੱਟ ਸਟਾਫ ਆ, ਉੱਥੇ ਡਿਲੇ ਆ, ਉੱਥੇ ਨਹੀਂ ਡਿਲੇ ਆ। ਉਹ ਐਮਬੈਸੀ ਦੀਆਂ ਆਪਣੀਆਂ, ਜਿੱਦਾਂ ਹਰੇਕ ਆਫਿਸ ਦੀਆਂ ਆਪਣੀਆਂ ਪ੍ਰੋਬਲਮ ਹੁੰਦੀਆਂ, ਉਹਨੇ ਆਪਣੀ ਸਪੀਡ ਦੇ ਨਾਲ ਚੱਲਣਾ। ਭਾਵੇਂ ਤੁਹਾਡੀ ਫਾਈਲ ਕੰਪਲੀਟ ਹੋ ਗਈ ਹੈ, ਭਾਵੇਂ ਤੁਹਾਡਾ ਚਾਰਟ ਏ ਦੇ ਵਿੱਚ ਨੰਬਰ ਕਰੰਟ ਹੈ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਕੌਂਸੂਲੇਟ ਨੇ ਇੰਟਰਵਿਊ ਦੇ ਕੇ ਵੀਜ਼ਾ ਦੇ ਦੇਣਾ। ਹੁਣ ਕਾਫੀ ਸਾਰੇ ਲੋਕ ਆ ਜਿਨ੍ਹਾਂ ਨੂੰ ਉਹ ਚਿੱਠੀਆਂ ਆਈਆਂ ਸੀਗੀਆਂ, ਜਿਨ੍ਹਾਂ ਦੇ ਫਾਈਲ ਕੰਪਲੀਟ ਹੋ ਗਈ ਹੈ, ਉਹਨਾਂ ਨੂੰ ਤਦ ਤੱਕ ਵੇਟ ਕਰਨੀ ਪੈਣੀ ਹੈ ਜਦ ਤੱਕ ਕਿ ਐਮਬੈਸੀਆਂ ਦਾ ਜਿਹੜਾ ਪਹਿਲਾਂ ਤਾਂ ਜਿਹੜੀ ਹੁਣ ਜਿੱਦਾਂ ਆਪਾਂ ਦੱਸਿਆ ਕਿ ਟਰੈਵਲ ਰਿਸਟ੍ਰਿਕਸ਼ਨ ਹੀ ਚੱਲ ਰਹੀ ਹੈ ਨਾ, ਤੇ ਉਹ ਆਪਣੀ ਸਪੀਡ ਨਾਲ ਕਰ ਹੀ ਨਹੀਂ ਰਹੇ ਉੱਥੇ। ਤੇ ਉਹ ਕਈ ਲੋਕਾਂ ਨੂੰ ਦੇ ਰਹੇ ਨੇ। ਹੁਣ ਨੈਸ਼ਨਲ ਜਿਹੜੇ ਐਮਰਜੈਂਸੀ ਵਾਲੇ ਜਿੱਦਾਂ NI ਐਕਸੈਪਸ਼ਨ ਆ, ਉਹਨਾਂ ਨੂੰ ਹੋਰ ਵੀ ਕੰਮ ਹੁੰਦੇ ਨੇ ਐਮਬੈਸੀ ਨੂੰ। ਉਹਨਾਂ ਨੂੰ ਇਕੱਲਾ ਇਹ ਨਹੀਂ ਕਿ ਭੈਣ ਭਾਈ ਦੇ ਫੈਮਿਲੀ ਬੇਸ ਵਾਲੇ ਵੀਜ਼ੇ ਦੇਣੇ ਆ, ਹੈ ਨਾ ਜੀ। ਉਹ ਸਾਰੇ ਲੋਕਾਂ ਨੂੰ ਵੇਟ ਕਰਨੀ ਪਊਗੀ। ਇਹ ਵਾਲਾ ਜਿਹੜਾ ਸਾਲ ਆ ਇਹ ਇੱਦਾਂ ਹੀ ਚੱਲਣਾ। ਇਹਦੇ ਵਿੱਚ ਕੁਝ ਖਾਸ ਹੁਣ ਜਿਹੜੇ 6 ਮਹੀਨੇ ਬਚੇ ਆ ਉਹਦੇ ਵਿੱਚ ਕੁਝ ਹੋਣਾ ਨਹੀਂ, ਕਿਉਂਕਿ ਇਮੀਗ੍ਰੇਸ਼ਨ ਦੀਆਂ ਹੋਰ ਬੜੀਆਂ ਬਾਰਡਰ ਸੰਬੰਧੀ ਹੋਰ ਬੜੀਆਂ ਹਜ਼ਾਰਾਂ ਪ੍ਰੋਬਲਮ ਉਹ ਤੋਂ ਵੀ ਕੰਪਲਿਕੇਟਿਡ ਹੈਗੀਆਂ, ਹੈ ਨਾ ਜੀ। ਇਹ ਤਾਂ ਹੋ ਗਈ ਚਾਰਟ ਏ ਦੀ ਗੱਲ। ਫਿਰ ਆ ਗਿਆ ਚਾਰਟ ਬੀ। ਤੇ ਲੋਕੀ ਇਹ ਬੜੇ ਕਨਫਿਊਜ਼ ਹੁੰਦੇ ਨੇ ਕਿ ਚਾਰਟ ਬੀ 'ਚ ਐਡਵਾਂਸ, ਚਾਰਟ ਬੀ ਜਿਹੜਾ ਹੈਗਾ ਉਹ ਹਮੇਸ਼ਾ ਐਡਵਾਂਸ ਚੱਲਦਾ, 1-2 ਸਾਲ, ਕਈ ਵਾਰੀ ਜ਼ਿਆਦਾ ਵੀ ਉਹ ਐਡਵਾਂਸ ਰਹਿੰਦਾ। ਸੋ ਜਿਹੜਾ ਚਾਰਟ ਬੀ ਹੈ, ਜਦੋਂ ਮੈਂ ਆਪਣਾ ਇਮੀਗ੍ਰੇਸ਼ਨ ਕਰੀਅਰ ਸ਼ੁਰੂ ਕੀਤਾ ਸੀਗਾ ਉਦੋਂ ਚਾਰਟ ਬੀ ਨਹੀਂ ਹੁੰਦਾ ਸੀਗਾ, ਉਦੋਂ ਸਿਰਫ ਚਾਰਟ ਏ ਹੁੰਦਾ ਸੀਗਾ। ਲੋਕੀ ਐਂਡ ਤੱਕ ਵੇਟ ਕਰਦੇ ਸੀਗੇ ਤੇ ਫਿਰ ਆਹੀ NVC ਵਗੈਰਾ ਇੱਥੇ ਸਾਰਾ ਫਸ ਜਾਂਦੇ ਸੀਗੇ, ਕੰਮ ਬਹੁਤ ਜ਼ਿਆਦਾ ਹੋ ਜਾਂਦਾ ਸੀਗਾ। ਠੀਕ ਹੈ। ਤੇ ਫਿਰ ਇਮੀਗ੍ਰੇਸ਼ਨ ਨੇ ਕੀ ਕੀਤਾ, ਉਹਨਾਂ ਨੇ ਕਿਹਾ ਕਿ ਇੱਕ ਆਪਾਂ ਨਾ ਚਾਰਟ ਬੀ ਬਣਾਉਂਦੇ ਹਾਂ। ਇਹ ਜਦੋਂ ਤੁਸੀਂ ਵੀਜ਼ਾ ਬੁਲੇਟਿਨ ਤੇ ਜਾਂਦੇ ਹੋ, ਚਾਰਟ ਬੀ ਦੇ ਉੱਤੇ ਇੱਕ ਛੋਟਾ ਜਿਹਾ ਲਿੰਕ ਹੁੰਦਾ USCIS.gov ਵੀਜ਼ਾ ਬੁਲੇਟਿਨ ਇਨਫੋਰਮੇਸ਼ਨ। ਇਹ ਜਿਹੜਾ ਲਿੰਕ ਤੇ ਨਾ ਤੁਸੀਂ ਜਦੋਂ ਕਲਿੱਕ ਕਰਦੇ ਹੋ, ਇਹ ਤੁਹਾਨੂੰ ਦੱਸਦਾ ਹੈ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਚਾਰਟ ਏ ਵਰਤਣਾ ਤੁਸੀਂ ਕਿ ਚਾਰਟ ਬੀ ਵਰਤਣਾ। ਸੋ ਕਹਿਣ ਦਾ ਮਤਲਬ ਹੈ ਕਿ ਚਾਰਟ ਬੀ ਹਮੇਸ਼ਾ ਇੱਦਾਂ ਨਹੀਂ ਕਿ ਹਰ ਵੇਲੇ ਉਹ ਐਕਟਿਵ ਹੀ ਰਹਿੰਦਾ। ਉਹਨਾਂ ਨੇ ਪਬਲਿਸ਼ ਜ਼ਰੂਰ ਕਰਨਾ, ਪਰ ਕਈ ਵਾਰੀ ਉਹ ਚਾਰਟ ਬੀ ਔਨ ਹੁੰਦਾ, ਕਈ ਵਾਰੀ ਉਹ ਆਫ ਹੁੰਦਾ। ਜਿੱਦਾਂ ਜੁਲਾਈ ਦੇ ਮਹੀਨੇ ਦੇ ਵਿੱਚ ਉਹ ਆਫ ਆ। ਤੇ ਆਹੀ ਜਿਹੜੀਆਂ ਸਾਰੀਆਂ ਡੇਟ ਸੀਗੀਆਂ, ਹੈ ਨਾ, ਜਿੱਦਾਂ ਮੈਂ ਤੁਹਾਨੂੰ ਜੇ ਉਦਾਹਰਨ ਦੇਵਾਂ, ਹੁਣ ਜਿਹੜਾ ਚਾਰਟ ਬੀ ਉਹਦਾ ਫਾਇਦਾ ਸਿਰਫ ਉਹ ਲੋਕ ਚੱਕ ਸਕਦੇ ਨੇ ਜਿਹੜੇ ਆਲਰੇਡੀ US ਦੇ ਵਿੱਚ ਹੈਗੇ ਨੇ ਤੇ ਜਿਹੜੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਨੇ। ਫੋਰ ਐਗਜ਼ਾਮਪਲ ਜਿੱਦਾਂ F1 ਦੀ ਆਪਾਂ ਗੱਲ ਕੀਤੀ ਸੀਗੀ, ਚਾਰਟ ਏ ਦੇ ਅੰਦਰ ਉਹ ਚੱਲ ਰਿਹਾ ਸੀ 2014, ਚਾਰਟ ਬੀ ਦੇ ਅੰਡਰ ਚੱਲ ਰਿਹਾ 2016। ਹੁਣ ਜੇ ਕੋਈ ਆਲਰੇਡੀ ਇੱਥੇ ਹੈਗਾ, ਉੱਥੇ 2-3 ਸਾਲ ਪਹਿਲਾਂ ਹੀ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦਾ ਹੈ, ਉਹਨੂੰ ਕਾਫੀ ਬੈਨੀਫਿਟ ਮਿਲ ਸਕਦਾ ਹੈ ਵਰਕ ਪਰਮਿਟ ਦਾ, ਟਰੈਵਲ ਦਾ। ਗ੍ਰੀਨ ਕਾਰਡ ਉਹਨੂੰ ਉਦੋਂ ਹੀ ਮਿਲਣਾ ਜਦੋਂ ਚਾਰਟ ਏ ਦੇ ਵਿੱਚ ਕਰੰਟ ਹੋਊਗਾ। ਪਰ ਟੂ ਆਨਸਰ ਦਾ ਕੁਐਸਚਨ ਸਿੰਪਲੀ ਕਿ ਜਿਹੜਾ ਬੰਦਾ US ਦੇ ਵਿੱਚ ਹੈਗਾ, ਉਹਨੂੰ ਨਾ NVC ਵੱਲ ਫਾਈਲ ਫਾਰਵਰਡ ਕਰਨ ਦੀ ਲੋੜ ਆ, ਨਾ ਐਮਬੈਸੀ ਵੱਲ। ਤੇ ਉਹ ਪੈਂਦੀ ਸੱਟੇ ਜਦੋਂ ਡੇਟ ਚਾਰਟ ਬੀ 'ਚ ਐਡਵਾਂਸ ਕਰੰਟ ਹੁੰਦੀ ਹੈ, ਉਹ ਆਪਣਾ ਫਾਈਲ ਕਰ ਸਕਦਾ ਹੈ ਤੇ ਉਹਨੂੰ ਵਰਕ ਪਰਮਿਟ ਤੇ ਟਰੈਵਲ ਡਾਕੂਮੈਂਟ ਮਿਲ ਸਕਦਾ ਹੈ। ਤੇ ਇਹਦੇ ਨਾਲ ਹੀ ਜਿੱਦਾਂ ਆਪਾਂ F3 ਦੀ ਗੱਲ ਕੀਤੀ ਸੀ, ਉਹ 'ਚ 2008 ਚੱਲਦਾ ਪਿਆ, 'ਚ 9 ਚੱਲਦਾ ਪਿਆ। ਜਿਹੜਾ ਭੈਣ ਭਾਈ ਵਾਲੇ ਕੇਸ ਹੈ, ਚਾਰਟ ਏ ਦੇ ਵਿੱਚ ਅਗਸਤ 2005 ਚੱਲ ਰਿਹਾ ਹੈ, F4 ਚਾਰਟ ਬੀ ਦੇ ਵਿੱਚ ਦਸੰਬਰ 2005 ਚੱਲ ਰਿਹਾ। ਮਤਲਬ ਕਿ ਮੰਨ ਲਓ ਕੋਈ ਭੈਣ ਭਾਈ ਇੱਥੇ ਆਲਰੇਡੀ ਵਿਜ਼ਿਟ ਕਰ ਰਿਹਾ ਹੈ ਨਾ, ਟੂਰਿਸਟ ਵੀਜ਼ੇ ਤੇ ਸੀਗਾ ਜੀ।
ਜੇ 90 ਦਿਨ ਤੋਂ ਬਾਅਦ ਉਹ ਜੇ ਚਾਰਟ ਉਹਨਾਂ ਦਾ ਬੀ ਕਰੰਟ ਹੈ ਤੇ ਔਨ ਹੈਗਾ ਤੇ ਉਹ ਆਪਣਾ ਇੱਥੇ ਹੀ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਨੇ ਤੇ ਉਹਦੇ ਵਿੱਚ ਕਈ ਵਾਰੀ ਉਹਨਾਂ ਨੂੰ ਤਕਰੀਬਨ 2 3 4 ਸਾਲ ਦਾ ਵੀ ਫਰਕ ਪੈ ਸਕਦਾ ਹੈ। ਜਿਹੜੇ ਬੱਚੇ ਏਜ ਆਊਟ ਕਈ ਵਾਰੀ ਹੁੰਦੇ ਆ ਉਹ ਏਜ ਆਊਟ ਪ੍ਰੋਟੈਕਸ਼ਨ ਵੀ ਉਹਨਾਂ ਨੂੰ ਮਿਲ ਜਾਂਦੀ ਹੈ। ਸੋ ਓਕੇ। ਪਰ ਇਹਨੂੰ ਟਾਈਮ ਕਰਨਾ ਬੜਾ ਮੁਸ਼ਕਿਲ ਹੈ ਕਿਉਂਕਿ ਤੁਸੀਂ ਆਂਦੇ ਹੀ ਆਪਣਾ ਗ੍ਰੀਨ ਕਾਰਡ ਨਹੀਂ ਫਾਈਲ ਕਰ ਸਕਦੇ ਹੋ, ਤੁਹਾਨੂੰ 90 ਦਿਨ ਜਿੱਦਾਂ ਵੇਟਿੰਗ ਹੈ। ਪਰ ਇਹ ਹੈ ਕਿ ਮੈਂ ਇਹ ਦੱਸਦਾ ਕਿ ਚਾਰਟ ਏ ਤੇ ਚਾਰਟ ਬੀ 'ਚ ਇਹ ਡਿਫਰੈਂਸ ਹੈ ਤੇ ਜਿਹੜੇ ਲੋਕਾਂ ਦੇ ਕੋਲ ਆਲਰੇਡੀ ਵੀਜ਼ਾ ਹੈਗਾ ਹੈ ਉਹ ਮੇ ਬੀ ਹੈ ਨਾ, ਜੇ ਪਹਿਲਾਂ ਟੈਂਪਰੇਰੀ ਇਰਾਦੇ ਨਾਲ ਆਉਣ ਤੇ ਬਾਅਦ 'ਚ ਉਹਨਾਂ ਦਾ ਮਨ ਬਦਲ ਜਾਵੇ, ਉਹਨਾਂ ਨੂੰ ਚਾਰਟ ਬੀ ਦੇ ਥੱਲੇ ਫਾਇਦਾ ਹੋ ਸਕਦਾ ਹੈ। ਸੋ ਇਹ ਤੁਸੀਂ ਜਿਨ੍ਹਾਂ ਨੇ ਵੀ ਤੁਹਾਡਾ ਪੇਪਰ ਫਾਈਲ ਕੀਤਾ ਉਹਨਾਂ ਨਾਲ ਆਪਣੀਆਂ ਇਹ ਆਪਸ਼ਨਸ ਡਿਸਕਸ ਕਰੋ। ਜੀ ਬਿਲਕੁਲ। ਸੋ ਬਹੁਤ ਵਾਰੀ ਆਪਾਂ ਅਟਰਨੀ ਟਿਰਕਿਆਨਾ ਜੀ ਸੁਣਦੇ ਯਾਰ ਉਹਦਾ ਕੰਮ ਬੜੀ ਜਲਦੀ ਹੋ ਗਿਆ, ਪਰ ਉਹ ਕਈ ਵਾਰੀ ਫਿਰ ਉਹ ਆ ਵੀ ਲੱਕੀ ਬਣ ਜਾਂਦਾ ਹੈ ਵੀ ਉਹ ਉੱਥੇ ਸੀਗਾ ਉਸ ਟਾਈਮ ਦੇ ਉੱਤੇ ਦੂਜਾ ਚਾਰਟ ਓਪਨ ਸੀਗਾ ਤੇ ਉਹ ਹੋ ਗਿਆ। ਸੋ ਕਈ ਵਾਰੀ ਜਿਹੜੇ ਤੁਹਾਨੂੰ ਭਰਮਾ ਕੇ ਕਹਿ ਦਿੰਦੇ ਨੇ ਵੀ ਆਪਾਂ ਤੇਰਾ ਕੰਮ ਤੇਜ਼ੀ ਨਾਲ ਕਰ ਦਾਂਗੇ, ਉਹਨਾਂ ਦੇ ਹੱਥ ਵੱਸ ਨਹੀਂ ਹੈ। ਐਵਰੀਥਿੰਗ ਡਿਪੈਂਡਸ ਔਨ ਦਾ ਚਾਰਟ। ਹਾਂਜੀ, ਕਈ ਵਾਰੀ ਹਾਂਜੀ ਉਹੀ ਹੈ ਕਿ ਕਈ ਵਾਰੀ ਤੁਸੀਂ ਫਾਈਲ ਕਰਤਾ ਹੈ ਨਾ ਚਾਰਟ ਬੀ ਦੇ, ਕਈਆਂ ਨੂੰ ਜਿੱਦਾਂ ਪਤਾ ਨਹੀਂ ਹੈਗਾ ਕਿ ਚਾਰਟ ਏ ਚਾਰਟ ਬੀ ਕੀ ਹੈ। ਤੁਸੀਂ ਮੰਨ ਲਓ ਤੁਸੀਂ ਫਾਈਲ ਕਰਤਾ ਡੇਟਸ, ਉਸ ਤੋਂ ਬਾਅਦ ਕਈ ਵਾਰੀ ਨਾ ਪਿੱਛੇ ਮੂਵ ਹੋ ਜਾਂਦੀਆਂ, ਰੈਟਰੋਗ੍ਰੈਸ ਕਰ ਜਾਂਦੀਆਂ। ਫਿਰ ਆਪਾਂ ਦੇਖਦੇ ਹਾਂ ਕਿ ਕਈ ਵਾਰੀ 4 5 ਸਾਲ ਦਾ ਫਰਕ ਪੈ ਜਾਂਦਾ ਇੱਕ ਬੰਦੇ ਦਾ ਜਿਹਨੇ ਐਕਸ਼ਨ ਲਿਆ ਜਾਂ ਜਿਹਨੇ ਐਕਸ਼ਨ ਨਹੀਂ ਲਿਆ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਅਟਰਨੀ ਟਿਰਕਿਆਨਾ ਜੀ ਗੱਲ ਕਰਦੇ ਜਾਈਏ, USCIS ਨੇ ਜਿਹੜਾ ਏਜੰਸੀ ਰਿਕੁਐਸਟ ਦਾ ਜਵਾਬ ਦੇਣ ਦੇ ਲਈ ਜਿਹੜੀ ਫਲੈਕਸੀਬਿਲਿਟੀ ਹੈ ਉਸ ਨੂੰ ਹੋਰ ਵਧਾਇਆ ਹੈਗਾ ਆ। ਜੀ ਬਿਲਕੁਲ, ਆਪਾਂ ਦੇਖਿਆ ਸੀਗਾ ਕਿ ਜਦੋਂ ਆਪਾਂ ਸ਼ੋਅ ਸ਼ੁਰੂ ਹੀ ਕੀਤਾ ਸੀਗਾ ਮਾਰਚ 1 2020 ਤੋਂ ਔਨਵਰਡ, ਇਹਨਾਂ ਨੇ 3 ਮਹੀਨੇ ਕਰਕੇ ਕਿ ਜਿਹਨਾਂ ਨੂੰ ਇੰਨੀ ਤਰੀਕ ਦੇ ਵਿੱਚ RFE ਲੱਗੀ ਹੈ, ਰਿਕੁਐਸਟ ਫॉर ਐਵੀਡੈਂਸ ਲੱਗੀ ਹੈ, ਉਹਨੂੰ ਆਪਾਂ 60 ਦਿਨ ਦਾ ਹੋਰ ਟਾਈਮ ਦਿੰਦੇ ਆ। ਇਹ ਵਧਾਉਂਦੇ ਰਹੇ ਕਈ ਵਾਰੀ, ਹੁਣ ਇਹਨਾਂ ਨੇ ਡੇਟ ਕਰਤੀ ਹੈ ਮਾਰਚ 1 2020 ਤੋਂ ਸਤੰਬਰ 30 2021 ਦੇ ਵਿੱਚ ਜੇ ਕਿਸੇ ਨੂੰ ਵੀ ਕੋਈ RFE ਜਾਂ ਨੋਟਿਸ ਆਫ ਇੰਟੈਂਟ ਟੂ ਡਿਨਾਈ ਇਮੀਗ੍ਰੇਸ਼ਨ ਨੇ ਕੋਈ ਜਵਾਬਦੇਹੀ ਮੰਗੀ ਹੈ ਤਾਂ ਜੋ ਵੀ ਉਹਦੇ ਉੱਤੇ ਡੈਡਲਾਈਨ ਲਿਖੀ ਹੈ ਉਹਦੇ ਔਨ ਟੌਪ ਆਫ ਦੈਟ ਉਹ ਕਹਿੰਦੇ ਆ ਤੁਹਾਨੂੰ 60 ਦਿਨ ਦਾ ਹੋਰ ਟਾਈਮ ਦੇਵਾਂਗੇ। ਜੀ ਠੀਕ ਹੈ। ਸੋ ਇਹ ਜਿਹੜੀ ਬੇਸਿਕਲੀ ਹੈਗੀ 2 ਹੈ ਮਹੀਨੇ। ਰਿਕੁਐਸਟ ਫॉर ਐਵੀਡੈਂਸ, ਨੋਟਿਸ ਆਫ ਇੰਟੈਂਟ ਟੂ ਡਿਨਾਈ, ਨੋਟਿਸ ਆਫ ਇੰਟੈਂਟ ਟੂ ਰਿਵੋਕ, ਨੋਟਿਸ ਆਫ ਇੰਟੈਂਟ ਟੂ ਰਿਸਾਈਨ ਤੇ ਮੋਸ਼ਨ ਟੂ ਰੀਓਪਨ ਜਿਹੜੇ N400 ਦੇ, ਇਹ ਸਾਰਿਆਂ ਦੇ ਉੱਤੇ ਇਹ ਲਾਗੂ ਹੁੰਦਾ ਤੇ 60 ਦਿਨ ਦਾ ਤੁਹਾਨੂੰ ਹੋਰ ਟਾਈਮ ਮਿਲ ਜਾਂਦਾ। ਕਈ ਵਾਰੀ ਕਲਾਇੰਟ ਕੰਟੈਕਟ ਕਰਦੇ ਨੇ ਕਿ ਸਾਡੇ ਕੋਲ ਨਾ ਇਨਫ ਟਾਈਮ ਨਹੀਂ ਹੈਗਾ ਬਰਥ ਸਰਟੀਫਿਕੇਟ ਵਗੈਰਾ ਬਣਾਉਣ ਲਈ ਜਿਹੜੇ ਇਮੀਗ੍ਰੇਸ਼ਨ ਨੇ ਮੰਗੇ ਨੇ, ਤੇ ਉਹਨਾਂ ਨੂੰ ਫਿਰ ਇਹ ਉਹ ਜਾਂਦੇ ਨੇ ਕਿ ਨੋਟਿਸ ਦੇ ਉੱਤੇ ਤਾਂ ਲਿਖਿਆ ਕਿ ਤੁਸੀਂ ਜੁਲਾਈ 15 ਨੂੰ ਆਨਸਰ ਕਰਨਾ ਹੈ। ਫਿਰ ਕਈ ਵਾਰੀ ਉਹਨਾਂ ਨੂੰ ਦੱਸੋ ਕਿ ਤੁਹਾਨੂੰ 60 ਦਿਨ ਦਾ ਹੋਰ ਟਾਈਮ ਹੈ, 2 ਮਹੀਨੇ ਹੋਰ ਮਿਲ ਜਾਂਦੇ ਆ, ਤੇ ਕਈ ਵਾਰੀ ਕਈਆਂ ਦਾ ਉਹ 'ਚ ਫਾਇਦਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਫਿਰ ਉਹ ਇੰਡੀਆ ਤੋਂ ਉਹ ਡਾਕੂਮੈਂਟ ਵਗੈਰਾ ਬਣਾ ਸਕਦੇ ਨੇ। ਸੋ ਤੁਸੀਂ ਜਿਹੜੀ ਵੀ ਤੁਹਾਡੀ ਡੈਡਲਾਈਨ ਹੈ ਉਹਦੇ ਉੱਤੇ ਤੁਹਾਨੂੰ 60 ਦਿਨ ਹੋਰ ਮਿਲ ਸਕਦੇ ਆ, ਪਰ ਮੇਕ ਸ਼ੋਰ ਕਰਿਓ ਕਿ ਤੁਹਾਡਾ ਕੇਸ ਇਸ ਲਈ ਕੁਆਲੀਫਾਈ ਕਰਦਾ ਹੈ। ਜੀ ਬਿਲਕੁਲ। ਅਤੇ USCIS ਨੇ H1B ਜਿਹੜੇ ਰਿਜੈਕਟ ਹੋਏ ਸੀ 2021 ਫਿਸਕਲ ਈਅਰ ਦੇ ਜਾਂ ਕਲੋਜ਼ ਹੋ ਗਏ ਸੀਗੇ ਸਟਾਰਟ ਡੇਟ ਨੂੰ ਲੈ ਕੇ, ਉਹਨਾਂ ਦੀ ਰੀਸਬਮਿਸ਼ਨ ਅਲਾਉ ਕੀਤੀ ਹੈ। ਸੋ ਇਹ ਕਿੰਨਾਂ ਨੂੰ ਫਾਇਦਾ ਹੈਗਾ ਇਸ ਦੇ ਵਿੱਚ? ਇਹਦੇ ਵਿੱਚ ਇੱਦਾਂ ਹੁੰਦਾ ਜਦੋਂ ਤੁਸੀਂ ਨਾ H1B ਫਾਈਲ ਕਰਦੇ ਹੋ ਤੇ ਆਪਾਂ ਜਿੱਦਾਂ ਗੱਲ ਕਰੀਏ, ਕਈ ਵਾਰੀ ਸੁਣਿਆ ਤੁਸੀਂ ਕਿ ਆਪਾਂ ਕਹਿੰਦੇ ਹਾਂ ਕਿ 6 ਮਹੀਨੇ ਪਹਿਲਾਂ ਤੱਕ ਤੁਸੀਂ ਫਾਈਲ ਕਰ ਸਕਦੇ ਹੋ, ਉਸ ਤੋਂ ਪਹਿਲਾਂ ਨਹੀਂ ਫਾਈਲ ਕਰ ਸਕਦੇ। ਹਾਂਜੀ। ਜਿਹੜਾ H1B ਹੁੰਦਾ ਹੈ ਉਹ ਫਿਜ਼ੀਕਲ ਈਅਰ ਜਿਹੜਾ ਸ਼ੁਰੂ ਹੁੰਦਾ ਇਹਨਾਂ ਦਾ ਅਕਤੂਬਰ 1 2000 ਜਿੱਦਾਂ 20 ਚ ਸੀਗਾ ਪਿਛਲਾ, ਹੁਣ ਅਕਤੂਬਰ 1 2021 ਚ ਸ਼ੁਰੂ ਹੋਣਾ ਤੇ ਅਕਤੂਬਰ 1 ਤੋਂ ਲੈ ਕੇ ਸਤੰਬਰ 30 ਅਗਲੇ ਸਾਲ ਤੱਕ ਉਹਨੂੰ ਫਿਜ਼ੀਕਲ ਈਅਰ ਕਹਿੰਦੇ ਨੇ। ਸੋ ਜਿਹੜਾ H1B ਸੀਗਾ, ਜੇ ਤੁਸੀਂ ਅਕਤੂਬਰ 1 ਤੋਂ ਬੈਕਵਰਡ ਜਾਓ ਤਾਂ ਉਹ ਤੁਹਾਡੀ ਜਿਹੜੀ ਡੇਟ ਆਉਂਦੀ ਸੀਗੀ April 1 ਤੇ April 1 ਨੂੰ ਤੁਹਾਡੀਆਂ ਫਾਈਲਿੰਗਸ ਹੁੰਦੀਆਂ ਸੀਗੀਆਂ। ਸੋ ਉਹਨਾਂ ਦੀ ਇਹ ਸ਼ਰਤ ਹੁੰਦੀ ਸੀਗੀ ਕਿ ਤੁਸੀਂ ਜਿਹੜਾ H1B ਫਾਈਲ ਕਰਨਾ ਹੈ ਉਹ ਅਕਤੂਬਰ 1 ਉਹਦੇ ਵਿੱਚ ਤੁਹਾਡੀ ਸਟਾਰਟ ਡੇਟ ਹੋਣੀ ਚਾਹੀਦੀ ਹੈ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਪਿਛਲੀ ਵਾਰੀ ਲੋਟਰੀ ਇਹਨਾਂ ਨੇ ਕੀਤੀ, ਫਿਰ ਕੋਵਿਡ ਕਰਕੇ ਇੰਨੀ ਜ਼ਿਆਦਾ ਐਪਲੀਕੇਸ਼ਨਾਂ ਹੋਈਆਂ ਨਹੀਂ ਤੇ ਦੂਜੀ ਵਾਰੀ ਇਹਨਾਂ ਨੂੰ ਲੋਟਰੀ ਕਰਨੀ ਪੈ ਗਈ। ਤੇ ਜਦੋਂ ਫਿਰ ਆਪਾਂ ਦੂਜੀ ਵਾਰੀ ਲੋਟਰੀ ਕੀਤੀ ਤੇ ਉਹਦਾ ਨਵੰਬਰ ਤੱਕ ਦਾ ਜਿੱਦਾਂ ਟਾਈਮ ਸੀਗਾ, ਸੌਰੀ ਅਗਸਤ ਸੈਪਟੈਂਬਰ ਤੱਕ ਦਾ ਟਾਈਮ ਸੀਗਾ, ਤੇ ਉਹਦੇ ਵਿੱਚ ਕੀ ਕੀਤਾ ਕਿ ਕਈ ਕੇਸ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਬਿਲਕੁਲ ਐਂਡ ਮੋਮੈਂਟ ਤੇ ਕੰਟੈਕਟ ਕੀਤਾ ਲਾਇਰਸ ਨੂੰ, ਤੇ ਜਦੋਂ ਤੁਸੀਂ ਉਹਦੇ ਵਿੱਚ ਆਪਣਾ H1B ਦਾ ਪੇਪਰ ਵਰਕ ਫਾਈਲ ਕਰਦੇ ਹੋ LCA ਵਗੈਰਾ, ਉਹਦੇ ਵਿੱਚ ਤੁਹਾਡੀ ਉਹ ਅਕਤੂਬਰ 1 ਵਾਲੀ ਜਿਹੜੀ ਸੀਗੀ ਉਹ ਆਲਰੇਡੀ ਪਾਸ ਹੋ ਗਈ ਸੀਗੀ ਡੇਟ, ਮਤਲਬ ਓਕੇ। ਅਕਤੂਬਰ 1 ਤੋਂ ਬਾਅਦ ਸੀਗੀ। ਹੁਣ ਜਿਹੜਾ ਜਦੋਂ ਤੁਸੀਂ LCA ਅਕਤੂਬਰ 1 ਚ ਸ਼ੁਰੂ ਕਰਦੇ ਹੋ ਤਾਂ ਤੁਸੀਂ ਅਕਤੂਬਰ 1 ਵਾਲੀ ਮੰਗ ਨਹੀਂ ਸਕਦੇ ਡੇਟ, ਤੇ ਜਦੋਂ ਆਪਾਂ ਫਾਈਲ ਕੀਤਾ ਤੇ ਇਮੀਗ੍ਰੇਸ਼ਨ ਨੇ ਉਹਨੂੰ ਡਿਨਾਈ ਕਰਤਾ ਇਹ ਕਹਿ ਕੇ ਕਿ ਤੁਸੀਂ ਅਕਤੂਬਰ 1 ਡੇਟ ਨਹੀਂ ਸਟਾਰਟ ਲਈ। ਹੁਣ ਚੱਕਰ ਉਹਦੇ ਵਿੱਚ ਇਹ ਪੈ ਜਾਂਦਾ ਸੀਗਾ ਕਿ ਜੇ ਆਪਾਂ ਅਕਤੂਬਰ 1 ਸਟਾਰਟ ਡੇਟ ਲਿਖਦੇ ਹਾਂ, ਉਹਦੇ ਵਿੱਚ ਇਮੀਗ੍ਰੇਸ਼ਨ ਇਹ ਕਹਿ ਕੇ ਡਿਨਾਈ ਕਰ ਦੇਣਾ ਸੀ ਕਿ ਤੁਹਾਡੇ ਕੋਲ ਅਕਤੂਬਰ 1 ਦਾ LCA ਨਹੀਂ ਹੈਗਾ, ਤੁਸੀਂ ਕਿੱਦਾਂ ਅਕਤੂਬਰ 1 ਮੰਗੀ। ਸੋ ਸਾਡਾ ਵੀ ਇੱਕ ਕੇਸ ਸੀਗਾ, ਉਹਦੇ ਵਿੱਚ ਨਵੰਬਰ 1 ਸਟਾਰਟ ਡੇਟ ਸੀਗੀ, ਉਹਨਾਂ ਨੇ ਮੋੜਤਾ ਵਾਪਸ ਕਿ ਇਹ ਤੁਹਾਡੀ ਅਕਤੂਬਰ 1 ਵਾਲੀ ਨਹੀਂ ਹੈਗੀ, ਤੇ ਆਪਾਂ ਰੀਓਪਨ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਨਹੀਂ ਮੰਨਿਆ।
ਤੇ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਜਿਹੜੇ ਇੱਦਾਂ ਦੇ ਨਾ ਕਈ ਸਾਰੇ ਲੂਪ ਹੋਲ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਣਾਏ ਸੀ, ਉਹਨੂੰ ਰੈਕੋਗਨਾਈਜ਼ ਕੀਤਾ। ਹੁਣ ਸਾਲ ਬਾਅਦ ਆ ਕੇ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਜਿਹੜੇ ਵੀ ਲੋਕਾਂ ਨਾਲ ਲਾਇਰਸ ਨੇ ਇਹਨਾਂ ਨੇ ਧੱਕਾ ਕੀਤਾ ਸੀਗਾ ਉਦੋਂ, ਉਹਨਾਂ ਨੂੰ ਆਪਾਂ ਦੁਬਾਰਾ ਮੌਕਾ ਦਿੰਦੇ ਹਾਂ ਓਪਨ ਐਂਡਡ, ਤੁਸੀਂ ਆਪਣੀ ਜਿਹੜੀ ਪਟੀਸ਼ਨ ਹੈ ਉਹਨੂੰ ਸਬਮਿਟ ਕਰਾਓ। ਓਕੇ। ਸੋ ਇੱਦਾਂ ਕਈ ਇਹਨਾਂ ਨੇ ਕੇਸ ਸੀਗੇ ਜਿਹੜੇ ਜਿੱਦਾਂ ਕੰਪਿਊਟਰ ਪ੍ਰੋਗਰਾਮਰਸ ਦੇ ਇਹਨਾਂ ਨੇ ਬੜੇ ਜ਼ਿਆਦਾ ਡਿਨਾਈ ਕਰਤੇ ਸੀਗੇ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਈ ਤਾਂ ਆਪਾਂ ਦੇਖਿਆ ਖੁਦ ਵੀ ਜਿਹੜੇ ਡਿਨਾਈਡ ਕੇਸ ਸੀਗੇ ਉਹਨਾਂ ਨੂੰ ਖੋਲ ਕੇ ਅਪਰੂਵ ਕਰਕੇ ਇੱਕਦਮ ਹੀ ਸਾਨੂੰ ਲੱਗਿਆ ਕਿ ਆਹ ਕਿੱਥੋਂ ਅਪਰੂਵਲ ਆ ਗਿਆ, ਤਾਂ ਪਿਛਲੇ ਸਾਲਿਆਂ ਨੇ ਡਿਨਾਈ ਕਰਤਾ ਸੀਗਾ। ਸੋ ਜਿਹੜੀ ਚੀਜ਼ 'ਚ ਵੀ ਉਹਨਾਂ ਨੇ ਧੱਕਾ ਕੀਤਾ ਸੀਗਾ ਸਰਕਾਰ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹ ਸਾਰੇ ਚੱਕ ਕੇ ਉਹ ਸਾਰੇ ਰੂਲ ਹੌਲੀ ਹੌਲੀ ਰਿਵਰਸ ਕਰ ਰਹੀ ਆ। ਨਾ ਹੀ ਉਹ ਸਿਰਫ ਰੂਲ ਰਿਵਰਸ ਕਰ ਰਿਹਾ, ਬਲਕਿ ਜਿਹੜੇ ਨਜਾਇਜ਼ ਕੇਸ ਡਿਨਾਈ ਵੀ ਕੀਤੇ ਸੀਗੇ ਸਾਲ ਪਹਿਲਾਂ, ਉਹਨੂੰ ਵੀ ਤੁਹਾਨੂੰ ਉਹ ਜਿੱਦਾਂ 30 ਦਿਨ ਦੀ ਡੈਡਲਾਈਨ ਹੁੰਦੀ ਹੈ ਰੀਓਪਨ ਕਰਨ ਦੀ, ਤੇ ਉਹਨਾਂ ਨੇ ਇੱਕ ਓਪਨ ਐਂਡਡ ਉਹ ਦਿੱਤਾ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਧੱਕਾ ਹੋਇਆ, ਲਾਅ ਫੋਲੋ ਨਹੀਂ ਕੀਤਾ ਪਿਛਲੀ ਸਰਕਾਰ ਨੇ, ਤੁਸੀਂ ਹੁਣ ਵੀ ਮੋਸ਼ਨ ਟੂ ਰੀਓਪਨ ਫਾਈਲ ਕਰ ਸਕਦੇ ਹੋ, ਭਾਵੇਂ 30 ਦਿਨ ਦੀ ਤੁਹਾਡੀ ਡੈਡਲਾਈਨ ਨਿਕਲ ਵੀ ਚੁੱਕੀ ਹੈ। ਜੀ ਜੀ। ਚਲੋ ਇੱਕ ਵਾਰੀ ਫੇਰ ਮੌਕਾ ਆ। ਫਾਈਨਲੀ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ USA ਮੈਕਸੀਕੋ ਬਾਰਡਰ ਦੇ ਉੱਤੇ ਪਹੁੰਚੇ ਆ। ਪਿਛਲੇ ਕਈ ਮਹੀਨਿਆਂ ਤੋਂ ਇਹ ਬੜੇ ਸਵਾਲ ਉੱਠ ਰਹੇ ਸੀਗੇ ਵੀ ਇਹਨਾਂ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ ਉਸ ਨੂੰ ਸੁਲਝਾਉਣ ਦੇ ਲਈ ਮੁੱਖ ਜਿਹੜਾ ਆ ਬੰਦਾ ਲਾਇਆ ਗਿਆ ਆ, ਪਰ ਇਹ ਉੱਥੇ ਅਜੇ ਤੱਕ ਗਏ ਨਹੀਂ ਆ। ਸੋ ਕੀ ਕੁਛ ਵਾਪਰਿਆ ਜੀ ਜਦੋਂ ਗਏ ਆ ਟੈਕਸਸ 'ਚ? ਜੀ ਡਰਾਮਾ ਤਾਂ ਦੋਨੋਂ ਪਾਸਿਓਂ ਹੀ ਬਰਾਬਰ ਹੀ ਚੱਲਦਾ ਵਾ, ਤੇ ਈਵਨ ਇੰਟਰਨਲ ਡੈਮੋਕ੍ਰੈਟਿਕ ਪਾਰਟੀ ਜਿੱਦਾਂ ਹੁਣ ਜਿਹੜੇ ਟੈਕਸਸ ਵਾਲੇ ਡੈਮੋਕ੍ਰੈਟਸ ਨੇ ਉਹ ਵੀ ਕਹਿੰਦੇ ਨੇ ਕਿ ਇਹਨੂੰ ਟੈਕਸਸ ਆਉਣਾ ਚਾਹੀਦਾ ਸੀਗਾ। ਜੀ। ਟੈਕਸਸ ਹੁਣ ਸਭ ਤੋਂ ਜ਼ਿਆਦਾ ਇਸ ਵੇਲੇ ਕ੍ਰਾਈਸਿਸ ਆ। ਹੂੰ। ਬਾਕੀ ਮੈਨੂੰ ਪਤਾ ਨਹੀਂ, ਆਪਾਂ ਤਾਂ ਬਾਰਡਰ ਤੇ ਹੈ ਨਹੀਂ, ਪਰ ਜਿੱਦਾਂ ਹੁਣ ਖਬਰਾਂ ਜ਼ਿਆਦਾ ਟੈਕਸਸ ਵੱਲੋਂ ਆਉਂਦੀਆਂ ਕਿਉਂਕਿ ਉਹ ਰਿਪਬਲਿਕਨ ਸਟੇਟ ਹੈ, ਉਹ ਕਹਿੰਦੇ ਇੱਥੇ ਕਿਉਂ ਨਹੀਂ ਇਹ ਆਏ ਕਮਲਾ ਹੈਰਿਸ ਹੋਣੀ, ਕਿ ਐਪੀ ਸੈਂਟਰ ਇੱਥੇ ਹੈ। ਤੇ ਉਹਨਾਂ ਨੇ ਇਹ ਆਰੋਪ ਲਾਇਆ ਕਿ ਇਹ ਸਿਰਫ ਆਪਣੇ ਮੀਡੀਆ ਵਗੈਰਾ ਸ਼ੋਅ ਆਫ ਲਈ ਗਏ ਨੇ। ਤੇ ਕਮਲਾ ਹੈਰਿਸ ਨੇ ਕੀ ਕਿਹਾ ਕਿ ਜਿਹੜਾ ਉਹਨਾਂ ਦਾ ਮੇਨ ਪਲਾਨ ਹੈ ਉਹ ਇਹ ਹੈਗਾ ਕਿ ਲੋਕੀ ਜਿਹੜੇ ਥੱਲੋਂ ਦੀ ਡਿਸਲੋਕੇਟ ਹੁੰਦੇ ਨੇ, ਨਾਰਦਰਨ ਟ੍ਰਾਇੰਗਲ ਜਿਹੜਾ ਗੁਆਟੇਮਾਲਾ, ਐਲ ਸਲਵਾਡੋਰ, ਹੋਂਡੂਰਸ, ਤੇ ਸਾਡਾ ਉੱਥੇ ਆਪਾਂ ਇਨਫਰਾਸਟ੍ਰਕਚਰ ਰੀਬਿਲਡ ਕਰਨਾ ਹੈ ਤਾਂ ਕਿ ਇਹ ਲੋਕਾਂ ਨੂੰ ਉੱਥੇ ਜੌਬਸ ਵਗੈਰਾ ਮਿਲਣ, ਇਹ ਇੱਥੇ ਆ ਨਾ ਸਕਣ। ਤੇ ਰਿਪਬਲਿਕਨਸ ਦਾ ਕਹਿਣਾ ਇਹ ਹੈ ਕਿ ਇਹ ਟੈਕਸਸ ਇਸ ਕਰਕੇ ਨਹੀਂ ਆਏ ਕਿਉਂਕਿ ਇੱਥੇ ਫਿਰ ਉਹਨਾਂ ਨੂੰ ਪਤਾ ਸੀਗਾ ਕਿ ਕੈਮਰਾ ਬਹੁਤ ਜ਼ਿਆਦਾ ਰੋਲਿੰਗ ਆ, ਤੇ ਉਹ ਵਾਲਾ ਜਿਹੜਾ ਇੱਕ ਡੈਮੋਕ੍ਰੈਟਸ ਦਾ ਇਮੇਜ ਖਰਾਬ ਕਰੂਗਾ ਪ੍ਰਾਇਮਰੀ ਇਲੈਕਸ਼ਨਸ ਦੇ ਲਈ, ਤੇ ਤਾਂ ਕਰਕੇ ਇਹ ਡਰਦੇ ਮਾਰੇ ਨਹੀਂ ਇੱਥੇ ਆਏ। ਡੈਮੋਕ੍ਰੈਟਸ ਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਉੱਥੇ ਚੱਲ ਗਏ, ਇਹਨਾਂ ਨੇ ਆਹੀ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਬਣਾ ਕੇ ਚੁੱਕ ਕੇ, ਕਿਉਂਕਿ ਹੁਣ ਦੇਖਿਆ ਜਾਵੇ ਹੁਣ ਤੱਕ ਬਾਈਡਨ ਨੇ ਕਿਸੇ ਨੂੰ ਅੰਦਰ ਤਾਂ ਆਉਣ ਨਹੀਂ ਦਿੱਤਾ। ਜੀ। ਜੇ ਹੁਣ ਬਾਰਡਰ ਤੇ ਜਾ ਕੇ ਲੋਕ ਇਕੱਠੇ ਹੋ ਜਾਂਦੇ ਆ, ਉਹ ਤਾਂ ਹੁਣ ਬਾਈਡਨ ਦੀ ਥੋੜ੍ਹਾ ਨਾ ਗਲਤੀ ਹੈਗੀ ਆ। ਉਹ ਤਾਂ ਹੁਣ ਜੇ ਲੋਕ ਇਕੱਠੇ ਹੁੰਦੇ ਆ ਉਹਦਾ ਮਤਲਬ ਹੁਣ ਜਿਹੜੀ ਪਾਰਟੀ ਪੋਲੀਟਿਕਸ ਉਹ ਇਹ ਹੈ ਕਿ ਇਹਨਾਂ ਨੇ ਵੀ ਆਪਣੀ ਡੈਮੋਕ੍ਰੈਟਸ ਨੇ ਵੀ ਆਪਣੇ ਜਿਹੜੇ ਬੇਸ ਆ ਉਹਨੂੰ ਪ੍ਰੋਮਿਸ ਕੀਤਾ ਸੀਗਾ ਕਿ ਇਹ ਹਿਊਮੈਨਿਟੇਰੀਅਨ ਬੇਸਿਸ ਤੇ ਲੋਕਾਂ ਨੂੰ ਅਲਾਓ ਕਰੂਗੇ, ਹਿਊਮੇਨ ਇਮੀਗ੍ਰੇਸ਼ਨ ਸਿਸਟਮ ਬਣਾਉਗੇ। ਜਿਹੜੇ ਰਿਪਬਲਿਕਨ ਹੈ ਉਸ ਚੀਜ਼ ਦੇ ਆਪੋਜ਼ਿਟ ਕਰ ਰਹੇ ਨੇ ਕਿ ਦੇਖੋ ਕਿੰਨਾ ਜ਼ਿਆਦਾ ਕ੍ਰਾਈਸਿਸ ਆ, ਡਰੱਗ ਸਮਗਲਰ, ਹਿਊਮਨ ਟ੍ਰੈਫਿਕਰ, ਸਾਰਾ ਸਾਡੇ ਵੱਲ ਇੱਦਾਂ ਦੇ ਲੋਕੀ ਆ ਜਾਣੇ ਨੇ। ਤੇ ਜਿਹੜਾ ਬੇਸਿਕਲੀ ਇਹ ਹੁਣ ਮੁੱਦਾ ਇਲੈਕਸ਼ਨ ਦਾ ਮੁੱਦਾ ਬਣ ਗਿਆ ਹੈ ਓਬਵੀਅਸਲੀ, ਤੇ ਕਿਉਂਕਿ ਇਹ ਹੁਣ ਇੱਕ ਇਲੈਕਸ਼ਨ ਦਾ ਮੁੱਦਾ ਬਣ ਗਿਆ ਤਾਂ ਕਰਕੇ ਜਿਹੜਾ ਡਾਕਾ ਦਾ ਬਿੱਲ ਸੀਗਾ, ਫਾਰਮਰ ਵਾਲਾ ਬਿੱਲ ਸੀਗਾ, ਉਹ ਸਾਰਾ ਹੁਣ ਇਸ ਵੇਲੇ ਡੈੱਡ ਆ, ਉਹਦੇ ਵਿੱਚ ਕੁਝ ਨਹੀਂ ਹੋ ਸਕਦਾ। ਤੇ ਮਿਡ ਟਰਮ ਇਲੈਕਸ਼ਨ ਹੁਣ ਤੁਸੀਂ ਸੁਣੋਗੇ ਕਿ ਇਹ ਚੱਲਦਾ ਹੀ ਰਹਿਣਾ ਕਿ ਇਮੀਗ੍ਰੇਸ਼ਨ ਦਾ ਹੁਣ, ਕਿਉਂਕਿ ਹੋਰ ਕੋਈ ਮੁੱਦਾ ਤਾਂ ਹੈ ਨਹੀਂ, ਇਕੋਨਮੀ ਥੱਲੇ ਨਹੀਂ ਗਈ, ਕੋਵਿਡ ਵਾਲਾ ਕ੍ਰਾਈਸਿਸ ਇਹਨਾਂ ਦਾ ਸੋਲਵ ਹੋ ਜਾਣਾ, ਤੇ ਇਮੀਗ੍ਰੇਸ਼ਨ ਫਿਰ ਇਹਨਾਂ ਦਾ ਇੱਕ ਸੈਂਟਰ ਸਟੇਜ ਮੁੱਦਾ ਰਹੂਗਾ ਇਸ ਸਾਲ ਤੇ ਅਗਲੇ ਸਾਲ ਤੱਕ। ਕਾਫੀ ਇਹਦੇ ਵਿੱਚ ਗਰਮਾ ਗਰਮੀ ਰਹੂਗੀ, ਤੇ ਇਹਦੀ ਜੀ। ਇਹਦੀ ਪੋਲਿਟਿਕਸ ਇਹ ਹੈ ਕਿ ਜਿਹੜੇ ਡੈਮੋਕ੍ਰੈਟਸ ਉੱਥੇ ਬੈਠੇ ਨੇ, ਟੈਕਸਸ ਦੇ ਵਿੱਚ ਬੈਠੇ ਨੇ, ਉਹਨਾਂ ਨੇ ਆਪਣੀਆਂ ਵੀ ਸੀਟਾਂ ਬਚਾਉਣੀਆਂ ਹੈ। ਉਹ ਥੋੜ੍ਹਾ ਜਿਹਾ ਕਈ ਵਾਰੀ ਕੀ ਕਰਦੇ ਨੇ ਕਿ ਡੈਮੋਕ੍ਰੈਟਸ ਆਪ ਹੀ ਡੈਮੋਕ੍ਰੈਟਸ ਨੂੰ ਕ੍ਰਿਟੀਸਾਈਜ਼ ਕਰਨ ਲੱਗ ਪੈਂਦੇ ਨੇ ਕਿ ਇਹਨੂੰ ਇੱਥੇ ਆਉਣਾ ਚਾਹੀਦਾ ਸੀਗਾ। ਪਰ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਓਵਰਆਲ ਪੋਲਿਟਿਕਸ ਨੂੰ ਛੱਡਦੇ ਹੋਏ ਕਿ ਜਿਹੜੇ ਜਿੱਦਾਂ ਦੇ ਇਹਨਾਂ ਨੇ ਪ੍ਰੋਗਰਾਮ ਬਣਾਏ ਆ, ਜਿੱਦਾਂ ਦੀਆਂ ਆਹ ਹੁਣ ਆਪਾਂ ਇਸ ਤੋਂ ਪਹਿਲੀ ਖਬਰ ਡਿਸਕਸ ਕੀਤੀ ਕਿ ਮੋਸ਼ਨ ਟੂ ਰੀਓਪਨ ਗ੍ਰਾਂਟ ਕਰਤੀ, ਰੂਲਸ ਰਿਲੈਕਸ ਕਰਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਸਰਕਾਰ ਨੇ ਕਾਫੀ ਜ਼ਿਆਦਾ ਜਿਹੜੇ ਉਹ ਤਾਂ ਸਾਡੀ ਆਡੀਅנס ਨੂੰ ਵੀ ਪਤਾ ਹੀ ਹੈ ਨਾ ਕਿ ਜਿੱਦਾਂ ਲਾਅ ਦੱਸੀਦੇ ਨੇ ਕਿ ਪਹਿਲਾਂ ਖਬਰਾਂ ਕਰਦੇ ਸੀ ਤੁਸੀਂ, ਪਹਿਲਾਂ ਖਬਰਾਂ ਸੁਣੋ ਜੀ। ਕਿ ਅੱਜ ਇਹ ਰੋਕਤਾ, ਅੱਜ ਉਹ ਰੋਕਤਾ, ਤੇ ਇਹ ਵਾਲੀ ਜਿਹੜੀ ਸਰਕਾਰ ਆ ਇਹ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਐਕਸਪੈਂਡ ਕਰ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਜੀ ਜੀ। ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਜਿਸ ਚੀਜ਼ ਦੇ ਨਾਲ ਵੀ ਸਿਆਸਤ ਜਦੋਂ ਐਡੀ ਗੂੜ੍ਹੀ ਤੌਰ ਦੇ ਉੱਤੇ ਜੁੜ ਜਾਂਦੀ ਆ, ਉਹਨਾਂ ਦੇ ਮਸਲੇ ਜਿਹੜੇ ਆ ਉਹ ਸੁਲਝਣੇ ਸੌਖੇ ਨਹੀਂ ਹੁੰਦੇ, ਔਖੇ ਹੀ ਹੁੰਦੇ ਆ। ਅਤੇ ਆਪਾਂ ਦੇਖਦੇ ਹੀ ਆ ਰਹੇ ਹਾਂ ਪਿਛਲੇ ਕਈ ਦਹਾਕਿਆਂ ਤੋਂ ਹੀ ਹੁਣ ਆਪਾਂ ਇਸ ਦਾ ਰੌਲਾ ਰੱਪਾ ਇਮੀਗ੍ਰੇਸ਼ਨ ਦਾ ਸੁਣਦੇ ਆ ਰਹੇ ਹਾਂ। ਆਉਣ ਵਾਲੇ ਹੋਰ ਪਤਾ ਨਹੀਂ ਕਿੰਨੇ ਸਾਲਾਂ ਤੱਕ ਇਹੀ ਕੁਛ ਆਪਾਂ ਨੂੰ ਸੁਣਦੇ ਰਹਿਣਾ ਪੈਣਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਸ਼ੁਰੂਆਤ ਦੇ ਵਿੱਚ ਬੰਦਿਆਂ ਨੂੰ ਇੱਦਾਂ ਲੱਗਦਾ ਸੀਗਾ ਵੀ ਲੈ ਵੀ ਹੌਸਲਾ ਵੱਝ ਗਿਆ, ਕੁਛ ਨਾ ਕੁਛ ਹੋ ਜਾਣਾ,
ਪਰ ਇਵੈਂਚੁਅਲੀ ਜਿੱਥੇ ਸਿਆਸਤ ਆ ਉੱਥੇ ਬਹੁਤ ਸਾਰੇ ਅੜਿੱਕੇ ਜਿਹੜੇ ਆ ਉਸ ਚੀਜ਼ ਦੇ ਵਿੱਚ ਆਪਾਂ ਨੂੰ ਸਾਹਮਣੇ ਨਜ਼ਰ ਆਉਂਦੇ ਆ। ਅਤੇ ਹੁਣ ਆਪਾਂ ਅਟਰਨੀ ਟਰਕਿਆਨਾ ਜੀ ਲਵਾਂਗੇ ਇੱਥੇ ਇੱਕ ਬ੍ਰੇਕ ਤੋਂ ਬਾਅਦ ਆਪਾਂ ਜਿਹੜੇ ਆਪਣੇ ਸਰੋਤਿਆਂ ਦੀਆਂ ਕਾਲਸ ਆ ਉਹ ਲੈਣੀਆਂ ਸ਼ੁਰੂ ਕਰਾਂਗੇ। ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200 ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555 NMLS ID 698952 DRE number 020671197. All loans are subject to credit and underwriting approval. Zender Mortgage, Zender Mortgage. ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨੌਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 559 761 9641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। Address 4709 El Capitan, Suite 103, Fresno, or visit fresnoimmigration.com। ਵਿਆਹੀ ਨੂੰ 4 ਦਿਨ ਹੀ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵਨਿਊ ਕਲੋਵਿਸ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ
ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197। All loans are subject to credit and underwriting approval. Zender Mortgage, oh, Zender Mortgage। मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताजियां सब्जियां अते ताजियां मठियाइयां भी। ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਦਾ ਇਹ ਪ੍ਰੋਗਰਾਮ ਚੱਲ ਰਿਹਾ ਜੀ, ਅਤੇ ਹੁਣ ਤੁਸੀਂ ਅਟਰਨੀ ਜੇ ਟੇਟਕੀਆਣਾ ਹੁਣਾਂ ਦੇ ਨਾਲ ਜਿਹੜੇ ਜੀ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਕੇ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਨੰਬਰ ਹੈ 408 272 5200 4082725200। ਅਤੇ ਜੇ ਤੁਸੀਂ ਡਾਇਰੈਕਟ ਅਟਰਨੀ ਟੇਟਕੀਆਣਾ ਹੁਣਾਂ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਵਾਉਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਉਹਨਾਂ ਦੇ ਆਫਿਸ ਦੇ ਨਾਲ ਸੰਪਰਕ ਕਰੋ 415 909 0503 4159090503। ਅਟਰਨੀ ਟੇਟਕੀਆਣਾ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਆਓ ਆਪਾਂ ਹੁਣ ਵਾਰੀ ਸਿਰ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਕਾਲਸ ਲੈਣ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਸਾਡੇ ਵੱਲੋਂ ਸਾਰਿਆਂ ਵੱਲੋਂ ਹੀ ਜਿਹੜਾ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਅਤੇ ਸਿੱਧਾ ਹੀ ਜਦੋਂ ਆਪਾਂ ਤੁਹਾਡਾ ਨਾਮ ਲੈਂਦੇ ਹਾਂ ਅਤੇ ਤੁਸੀਂ ਆਪਣਾ ਇੱਕ ਜਿਹੜਾ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹਾਂ। ਐਟ ਏ ਟਾਈਮ ਆਪਾਂ ਇੱਕ ਸਵਾਲ ਹੀ ਜਿਹੜਾ ਆ ਇੱਕ ਕਾਲਰ ਦਾ ਲਵਾਂਗੇ। ਅਤੇ ਆਓ ਕਾਲਸ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜੀ ਅਵਤਾਰ ਸਿੰਘ ਜੀ। ਜੀ ਅਵਤਾਰ ਜੀ, ਕੀ ਸਵਾਲ ਹੈ? ਹਾਂਜੀ ਅਵਤਾਰ ਜੀ, ਓਕੇ ਜੀ। ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਰੇਡੀਓ ਦੀ ਜੀ ਰੇਡੀਓ ਦੀ ਆਵਾਜ਼ ਜਿਹੜੀ ਪਲੀਜ਼ ਪਿੱਛੋਂ ਬੰਦ ਕਰੋ। ਸਾਰਿਆਂ ਨੂੰ ਮੈਂ ਬੇਨਤੀ ਕਰ ਦਿੰਦਾ, ਤੁਸੀਂ ਵੀ ਉਹਨੇ ਚਿਰ ਬੰਦ ਕਰ ਲਓ। ਜਿਨ੍ਹਾਂ ਨੇ ਵੀ ਸਾਡੇ ਨਾਲ ਕਾਲ 'ਤੇ ਗੱਲ ਕਰਨੀ ਆ, ਆਪਣੇ ਪਿੱਛੋਂ ਰੇਡੀਓ ਦੀ ਆਵਾਜ਼ ਜਿਹੜੀ ਉਹ ਮਿਊਟ ਕਰ ਦਿਓ, ਤੁਹਾਨੂੰ ਫੋਨ ਦੇ ਉੱਤੇ ਸਾਰਾ ਕੁਝ ਸੁਣ ਜਾਣਾ। ਜੀ ਅਮਰਜੀਤ ਜੀ, ਪੁੱਛੋ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਵਾਲ ਪੁੱਛੋ ਜੀ। ਜੀ ਮੇਰੇ ਨਾ ਜੀ ਉਹ ਰਿਲੇਟਿਵ ਹੈ ਜੀ, ਉਹਨਾਂ ਦੇ ਨਾ ਹੁਣ ਉਹ ਫਿੰਗਰਪ੍ਰਿੰਟ ਹੋ ਗਏ ਤਾਂ ਨਾ ਉਹਨਾਂ ਦੇ ਨਾ ਜੀ ਮੈਰਿਜ ਸਰਟੀਫਿਕੇਟ ਉਹਨਾਂ ਦਾ ਗੁੰਮ ਹੋ ਗਿਆ। ਫਿਰ ਅਸੀਂ ਕੀ ਕਰ ਸਕਦੇ ਹਾਂ? ਮੈਰਿਜ ਸਰਟੀਫਿਕੇਟ ਤਾਂ ਤੁਹਾਡਾ ਦੁਬਾਰਾ ਨਿਕਲ ਜਾਣਾ ਉੱਥੋਂ ਦੀ। ਕਿੱਥੋਂ ਹੈ? ਆਫਿਸ ਆਫ ਮੈਰਿਜ ਰਜਿਸਟਰ ਤੋਂ। ਇੰਡੀਆ ਵਾਲੇ ਉੱਥੇ ਹੀ ਗਵਾਚਾ ਹੈ ਨਾ, ਅਤੇ ਉੱਥੇ ਗਵਾਚਾ ਅਤੇ ਉੱਥੋਂ ਜੇ ਇੱਕ ਵਾਰੀ ਬਣਿਆ ਤਾਂ ਦੂਜੀ ਵਾਰੀ ਵੀ ਜਿਹੜਾ ਤੁਸੀਂ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਦੁਬਾਰਾ ਕਾਪੀ ਜਿਹੜੀ ਉਹ ਬਣਵਾ ਸਕਦੇ ਆ ਜੀ। ਅਤੇ ਇਹ ਜਿਹੜਾ ਉਹ ਕਰ ਲਓ। ਦੇਵੀ ਦਿਆਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ ਜੀ? ਹੈਲੋ। ਹਾਂਜੀ ਪੁੱਛੋ ਜੀ, ਸਵਾਲ ਪੁੱਛੋ।
ਹਾਂਜੀ, ਮੇਰਾ ਸਵਾਲ ਇਹ ਆ ਕਿ ਮੇਰਾ ਇੱਕ ਬੱਚਾ ਵਿਆਹ ਹੈ, ਮੈਂ ਉਹਨੂੰ ਪਟੀਸ਼ਨ ਕੀਤੀ ਸੀ 2010 ਦੇ ਵਿੱਚ, ਤੇ ਰੀਸੈਂਟਲੀ 15-20 ਦਿਨ ਪਹਿਲਾਂ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਡਿਊ ਟੂ ਕਰੋਨਾ ਕਰਕੇ ਜੀ। ਹਾਂਜੀ, ਤੇ ਉਹ ਹੁਣ ਬੱਚਾ ਮੇਰਾ ਪੋਤਾ 14 ਸਾਲ ਦਾ ਹੈਗਾ, ਤੇ ਪਿਓਰਿਟੀ ਡੇਟ ਮੈਨੂੰ ਮੈਂ 8 ਪੜ੍ਹਿਆ ਆ ਜ਼ਿਆਦਾ, ਜਿਹੜੀ ਡੇਟ ਹੈਗੀ ਆ 10 ਦੀ ਹੈਗੀ ਆ, ਅਗਸਤ ਦੀ, ਤੇ ਜਿਹੜਾ ਅਪਰੂਵਲ ਲੈਟਰ ਆ ਉਹ 14 ਦਾ ਆਇਆ ਹੈਗਾ, ਤੇ ਉਹ ਮੈਂ ਵੇਟ ਕਰਨਾ ਚਾਹੀਦਾ ਜਾਂ ਉਹਦੀ ਕੈਟਾਗਰੀ ਚੇਂਜ ਹੋਊਗੀ ਜਾਂ ਕਿੱਦਾਂ ਕੀ ਹੋਊਗਾ, ਕੀ ਕਰਾਂ ਮੈਂ? ਉਹਨਾਂ ਨੂੰ ਤਾਂ ਪਤਾ ਨਹੀਂ ਕਿ ਡੈਥ ਹੋ ਗਈ ਹੈ ਨਾ, ਤਾਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ ਤੇ ਕੈਟਾਗਰੀ ਚੇਂਜ ਕਰਾ ਸਕਦੇ ਆ ਤੁਸੀਂ। ਅੱਛਾ, ਉਹ ਨਹੀਂ ਇੰਡੀਆ ਤੋਂ ਫਿਰ ਮੈਂ ਕੀ ਮੰਗਾਵਾਂ? ਡੈਥ ਸਰਟੀਫਿਕੇਟ ਮੰਗਾਵਾਂ, ਹੋਰ ਇਕੱਲਾ ਹੀ, ਹੋਰ ਕੋਈ ਡਾਕੂਮੈਂਟ? ਹੋਰ ਕੋਈ ਲੋੜ ਨਹੀਂ ਜੀ। ਥੈਂਕ ਯੂ ਜੀ। ਓਕੇ ਜੀ। ਭੁਪਿੰਦਰ ਜੀ। ਹਾਂਜੀ ਸਰ, ਮੇਰੇ ਪੇਰੈਂਟ ਨੇ ਅਪਲਾਈ ਕੀਤਾ ਸੀ ਆਪਣੇ ਮੇਰੇ ਬ੍ਰਦਰ ਦਾ ਅਨਮੈਰਿਡ ਓਵਰ 21 ਇਨ 2016 ਜੀ, ਤੇ ਉਹਨਾਂ ਦੀ 2017 ਦੇ ਵਿੱਚ ਮੇਰੇ ਬ੍ਰਦਰ ਦੀ ਫਿਰ ਹੋ ਗਈ ਸੀ ਮੈਰਿਜ, ਬਟ 2018 ਦੇ ਵਿੱਚ ਫਿਰ ਡਿਵੋਰਸ ਹੋ ਗਿਆ, ਬਟ ਉਹ ਪਟੀਸ਼ਨ ਸਟਿਲ ਵੈਲਿਡ ਹੈ ਸਰ? ਉਹ ਖਤਮ ਹੋ ਗਈ ਪਟੀਸ਼ਨ? ਗ੍ਰੀਨ ਕਾਰਡ ਹੋਲਡਰ ਸੀਗੇ ਪੇਰੈਂਟਸ ਹਾਂਜੀ ਹਾਂਜੀ, ਜਦੋਂ ਵਿਆਹ ਕਰਾਇਆ? ਹਾਂਜੀ। ਨਹੀਂ, ਉਹ ਤੁਹਾਨੂੰ ਨਵੇਂ ਸਿਰੋਂ ਕਰਨਾ ਪੈਣਾ, ਉਹ ਕੈਂਸਲ ਹੋ ਗਈ ਪਟੀਸ਼ਨ। ਤਾਂ ਉਹ ਡਿਵੋਰਸ ਹੋ ਗਿਆ ਤਾਂ ਵੀ ਉਹ ਕੈਂਸਲ ਹੋ ਜਾਂਦੀ ਹੈ? ਜਦੋਂ ਤੁਹਾਨੂੰ ਦੱਸਿਆ ਨਾ ਕਿ ਵਿਆਹ ਬੱਚੇ ਦੀ ਕੈਟਾਗਰੀ ਨਹੀਂ ਹੁੰਦੀ, ਫਿਰ ਜਦੋਂ ਤੁਸੀਂ ਵਿਆਹ ਕਰਾ ਲਿਆ ਉਦੋਂ ਤੁਹਾਡਾ ਲੈਪਸ ਕਰ ਜਾਂਦੀ ਪਟੀਸ਼ਨ। ਓਕੇ ਸਰ, ਠੀਕ ਹੈ ਜੀ, ਥੈਂਕ ਯੂ ਜੀ। ਜੀ, ਸੋ ਇਸ ਮਾਮਲੇ ਦੇ ਵਿੱਚ ਥੋੜ੍ਹੀ ਜਿਹੀ ਹੋਰ ਤੁਸੀਂ ਜੇ ਕਲੀਅਰ ਕਰ ਦਿਓ ਵੀ ਅਜੇ ਚਾਹੇ ਉਹਨਾਂ ਨੇ NVC ਨੂੰ ਇਨਫੋਰਮੇਸ਼ਨ ਨਹੀਂ ਵੀ ਦਿੱਤੀ ਵੀ ਵਿਆਹ ਹੋ ਗਿਆ ਜਾਂ ਡਿਵੋਰਸ ਹੋ ਗਿਆ ਆ, ਸੋ ਉਹ ਬੰਦਾ ਜਿਹੜਾ ਉਹ ਡਾਈਵੋਰਸਡ ਜਦੋਂ ਪੁੱਛਣਾ ਆ ਤਾਂ ਉਹ ਫਿਰ ਤਾਂ ਕਰਕੇ ਇਸ ਤਰੀਕੇ ਦੇ ਨਾਲ ਰਾਈਟ ਨਾਓ ਚਾਹੇ ਉਹ ਸਿੰਗਲ ਵੀ ਆ। ਹੁਣ ਨਹੀਂ ਦੇਖੋ, ਜਿਹੜਾ ਨਾ US ਸਿਟੀਜ਼ਨ ਹੁੰਦਾ ਉਹਦੀ ਵਿਆਹੇ ਬੱਚੇ ਦੀ ਵੀ ਕੈਟਾਗਰੀ ਹੈਗੀ ਆ, ਅਨਵਿਆਹੇ ਦੀ ਵੀ ਕੈਟਾਗਰੀ ਹੈ। ਉਹਦੇ ਵਿੱਚ ਕੀ ਹੈ ਕਿ ਉਹ ਇੱਕ ਵਿਆਹ ਕਰਾ ਲਿਆ ਉਹਨੇ ਦੂਜੀ ਕੈਟਾਗਰੀ 'ਚ ਆ ਜਾਣਾ, ਡਿਵੋਰਸ ਹੋ ਗਿਆ ਦੂਜੀ ਕੈਟਾਗਰੀ 'ਚ ਆ ਜਾਣਾ, ਤੇ ਕਿਤੋਂ ਲੈਪਸ ਹੋਣ ਦਾ ਚਾਂਸ ਨਹੀਂ। ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਬੱਚੇ ਹੁੰਦੇ ਆ ਉਹਦੇ ਵਿੱਚ ਵਿਆਹੇ ਦੀ ਕੈਟਾਗਰੀ ਨਹੀਂ। ਸੋ ਜਦੋਂ ਅਨਵਿਆਹਿਆ ਬੱਚਾ ਵਿਆਹ ਕਰਾ ਲੈਂਦਾ ਤੇ ਉਦੋਂ ਉਸ ਤੋਂ ਬਾਅਦ ਜਿੰਨਾ ਵੀ ਭਾਵੇਂ 6 ਮਹੀਨੇ ਚੱਲਿਆ ਭਾਵੇਂ ਸਾਲ ਵਿਆਹ ਚੱਲਿਆ, ਉਹਦੇ ਵਿੱਚ ਉਹਦੇ ਕੋਲ ਕੋਈ ਕੈਟਾਗਰੀ ਸੀਗੀ ਨਹੀਂ, ਹੈ ਨਾ, ਤੇ ਤਾਂ ਕਰਕੇ ਜਿਹੜੀ ਉਹ ਪਟੀਸ਼ਨ ਹੈ ਉਹ ਲੈਪਸ ਹੋ ਜਾਂਦੀ ਹੈ, ਕਿਉਂਕਿ ਹੋਲਡ ਕਰਨ ਲਈ ਕੋਈ ਕੈਟਾਗਰੀ ਬਣਦੀ ਨਹੀਂ। ਸੋ ਗ੍ਰੀਨ ਕਾਰਡ ਵਾਲੇ ਦੇ ਬੱਚੇ ਵਿਆਹ ਨਹੀਂ ਕਰਾ ਸਕਦੇ ਬੇਸਿਕਲੀ, ਜੇ ਆਉਣਾ ਚਾਹੁੰਦੇ ਆ ਤਾਂ, ਜਾਂ ਫਿਰ ਉਦੋਂ ਕਰਾਉਣ ਜਦੋਂ ਉਹਦੇ ਘਰ ਦੇ ਜਿਹੜੇ ਸਿਟੀਜ਼ਨ ਹੋ, ਜੇ ਉਦੋਂ ਉਹਦੇ ਜਿਹੜਾ ਪਟੀਸ਼ਨ ਕਰਤਾ ਜਿਹੜਾ ਆ, ਜੇ ਉਹ ਸਿਟੀਜ਼ਨ ਹੋ ਜਾਂਦਾ ਉਹਨੂੰ ਵੀ ਫਿਰ ਮੁੜ ਕੇ ਦੁਬਾਰਾ ਪਟੀਸ਼ਨ ਕਰਨੀ ਪੈਂਦੀ ਹੈ? ਨਹੀਂ, ਫਿਰ ਕੋਈ ਪ੍ਰੋਬਲਮ ਨਹੀਂ, ਫਿਰ ਉਹ ਤੁਸੀਂ ਫਿਰ ਆਰਗਿਊ ਕਰ ਸਕਦੇ ਆ ਕਿ ਸਿਟੀਜ਼ਨ ਦੀ ਕੈਟਾਗਰੀ ਸੀਗੀ ਤਾਂ ਕਰਕੇ ਮੇਰੇ ਕੋਲ ਆਹ ਵਾਲੀ ਕੈਟਾਗਰੀ 'ਚ F3 'ਚ ਮੈਨੂੰ ਬਹੁਤ ਸੀ। ਠੀਕ ਹੈ, ਓਕੇ। ਗੁਰਜੰਟ ਜੀ, ਕੀ ਸਵਾਲ ਹੈ ਜੀ? ਗੁਰਜੰਟ। ਹਾਂਜੀ ਭਾਈ ਮੇਰਾ ਕੁਐਸਚਨ ਹੈ ਭਾਈ, ਮੈਂ 824 ਅਪਲਾਈ ਕੀਤਾ ਮੇਰੀ ਵਾਈਫ ਨੇ ਮੇਰੇ ਵਾਸਤੇ, ਤੇ ਆਲਰੇਡੀ ਭਾਜੀ 5 ਮਹੀਨੇ ਹੋ ਗਏ ਆ, ਤੇ ਲਾਈਕ ਕਿੰਨਾ ਕੁ ਟਾਈਮ ਹੋਰ ਲੱਗੂਗਾ? ਮੇਰੇ ਕੋਲ I-94 ਨਹੀਂ ਹੈਗਾ। 824 ਉਹਨਾਂ ਨੇ ਕੀ I-130 ਅਪਰੂਵ ਕੀ ਕੀਤਾ ਸੀਗਾ ਉਹਨਾਂ ਨੂੰ ਕਿੱਦਾਂ? ਮੇਰਾ ਭਾਈ ਆਲਰੇਡੀ ਮੇਰਾ I-130 ਅਪਰੂਵ ਆ, ਤੇ ਵਾਈਫ ਮੇਰੀ ਇੱਥੋਂ ਦੀ ਬੋਰਨ ਆ। 824 ਕਿਉਂ ਉਹਨਾਂ ਨੇ ਤੁਹਾਡਾ ਅਪਲਾਈ ਕੀਤਾ? 824 ਤਾਂ ਹੁੰਦਾ ਕਿ ਜੇ ਆਲਰੇਡੀ ਅਪਰੂਵਡ ਪਟੀਸ਼ਨ ਤੇ ਐਕਸ਼ਨ ਲੈਣਾ ਹੁੰਦਾ। ਤੁਸੀਂ ਇੱਥੇ ਹਾਂਜੀ ਉੱਤੇ ਹੀ ਐਕਸ਼ਨ ਲਿਆ ਭਾਜੀ। 130 ਕਹਿੰਦੇ ਇਹਨਾਂ ਦਾ ਅਪਰੂਵ ਹੋ ਗਿਆ ਆਪਣਾ ਤੁਹਾਡਾ। ਫਿਰ ਮੈਨੂੰ ਲੱਗਦਾ ਕੀ ਹੋਇਆ ਹੋਣਾ ਕਿ 130 ਜਿਹੜਾ ਤੁਹਾਡਾ ਫਾਈਲ ਕੀਤਾ ਨਾ, ਉਹ ਕੀਤਾ ਹੋਣਾ ਗਲਤ ਫਾਈਲ, ਪਹਿਲਾਂ ਕਾਉਂਸਲਰ ਤੇ ਨਹੀਂ ਕੀਤਾ ਤੇ ਬਾਅਦ ਚ ਤੁਹਾਨੂੰ ਫਿਰ 824 ਫਾਈਲ ਕਰਨਾ ਪੈ ਗਿਆ ਵਕੀਲ ਨੂੰ, ਪਰ ਇਹਦੀ ਲੋੜ ਨਹੀਂ ਸੀ। ਹਾਂ, ਫਿਰ ਇਹ ਤਾਂ ਤੁਹਾਨੂੰ ਨਾ ਉਹਨੇ ਐਕਸਟਰਾ ਘੁਮਾਤਾ ਚੱਕਰ। ਉਹਨੂੰ ਪੁੱਛ ਕਿ ਪਹਿਲਾਂ ਕਿਉਂ ਨਹੀਂ ਕੀਤਾ ਤੂੰ ਕਾਉਂਸਲਰ? 824 ਦੀ ਤਾਂ ਲੋੜ ਨਹੀਂ ਸੀਗੀ ਤੁਹਾਨੂੰ। ਹੁਣ ਕਿੰਨਾ ਟਾਈਮ ਲੱਗੂਗਾ? ਤਾਂ ਇਹੀ ਹੈ ਕਿ 824 ਜਦੋਂ ਅਪਰੂਵ ਹੋਊਗਾ ਫਿਰ NVC ਕੋ ਜਾਓ, ਤੁਹਾਨੂੰ ਉਹ ਸਾਰਾ ਕਰਾ ਕੇ 824 NVC ਉਹ ਤੁਹਾਡਾ ਸਾਲ ਕੁ ਤੁਹਾਡਾ ਵੱਧ ਲੱਗ ਗਿਆ ਜਿੰਨਾ ਨਾਰਮਲੀ ਤੁਹਾਡਾ ਲੱਗਣਾ ਸੀਗਾ। ਚਲੋ ਠੀਕ ਹੈ। ਹੋਰ ਕਿੰਨਾ ਕੁ ਭਾਈ ਟਾਈਮ ਲੱਗੂ? ਜਿਹੜੀ ਜਨਵਰੀ ਦਾ ਰਿਸੀਵ ਹੋਇਆ 2021 ਦਾ ਉਹਨਾਂ ਨੂੰ। ਭਾਜੀ ਪ੍ਰੋਸੈਸਿੰਗ ਟਾਈਮ ਤੁਸੀਂ ਇੰਟਰਨੈਟ ਤੇ ਚੈੱਕ ਕਰ ਸਕਦੇ ਆ। ਇਹਨਾਂ ਦਾ ਅਪਰੂਵ ਹੋਣ ਤੋਂ ਬਾਅਦ ਵੀ ਇਹਨਾਂ ਨੇ 3-4 ਮਹੀਨੇ ਤੁਹਾਡਾ ਫਾਈਲ ਫਾਰਵਰਡ ਕਰਨ ਲਾ ਦੇਣੇ NVC ਨੂੰ। ਜੀ ਜੀ ਬਿਲਕੁਲ। ਚਲੋ ਥੈਂਕ ਯੂ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਅਮਰ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਸਵਾਲ? ਮੇਰਾ ਭਾਜੀ ਬੇਟਾ ਸਿਟੀਜ਼ਨ ਆ, ਤੇ ਉਹਦਾ ਫਰਵਰੀ 20 ਚ ਮਤਲਬ ਅਪਲਾਈ ਕੀਤਾ ਸੀ ਉਹਦੀ ਵਾਈਫ ਦਾ, ਤੇ ਮਤਲਬ ਕਿੰਨਾ ਕੁ ਚਿਰ ਹੋਰ ਲੱਗੂਗਾ? ਫਰਵਰੀ 2020 ਦੇ ਵਿੱਚ ਕਿਹਾ ਨਹੀਂ ਕੁਝ ਆ ਸਕਦਾ, ਇਸ ਸਾਲ ਦੇ ਅੰਦਰ ਅੰਦਰ ਆ ਸਕਦਾ ਨੰਬਰ ਜੀ। ਅੱਛਾ ਜੀ, ਓਕੇ ਜੀ। ਭੁਪਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਗ੍ਰੀਨ ਕਾਰਡ ਹੋਲਡਰ ਜਿਹੜੇ ਬੱਚੇ ਹੁੰਦੇ ਨੇ
ਉਹਨਾਂ ਦੇ ਸਪਾਊਸ ਛੇਤੀ ਆਉਂਦੇ ਨੇ ਜਾਂ ਜਿਹੜੇ ਸਿਟੀਜ਼ਨ ਹੁੰਦੇ ਨੇ ਉਹਨਾਂ ਦੇ ਸਪਾਊਸ ਛੇਤੀ ਆਉਂਦੇ ਨੇ? ਤੇ ਦੂਸਰਾ ਨਾਲ ਹੀ ਇੱਕ ਕੁਐਸਚਨ ਇੱਕ ਹੋਰ ਹੈਗਾ ਵੀ ਜਿਹੜੇ ਜਿਸ ਤਰ੍ਹਾਂ ਹੁਣ ਬੱਚਾ ਜਾਂ ਬੱਚੀ ਸਾਡੇ ਉੱਤੇ ਡਿਪੈਂਡੈਂਟ ਹੈਗਾ, ਅਗਰ ਉਹ ਮੈਰਿਜ ਕਰਦਾ ਹੈਗਾ ਤੇ ਉਹਦੀ ਸਪਾਊਸ ਆਉਣ ਦੇ ਉੱਤੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ? ਟਾਈਮ ਜ਼ਿਆਦਾ ਤਾਂ ਨਹੀਂ ਲੱਗੂਗਾ? ਥੈਂਕ ਯੂ। ਗ੍ਰੀਨ ਕਾਰਡ ਹੋਲਡਰ ਜਿਹੜੇ ਸਿਟੀਜ਼ਨ ਹੁੰਦੇ ਨੇ, ਬੱਚੇ ਹੁਣ ਤੁਸੀਂ ਮਾਈਨਰ ਪਹਿਲਾਂ ਤਾਂ ਇਹ ਨਹੀਂ ਦੱਸਿਆ ਕਿ ਗ੍ਰੀਨ ਕਾਰਡ ਹੋਲਡਰ ਦਾ ਜਿਹੜਾ ਸਪਾਊਸ ਆ ਉਹਦੀ ਜਿਹੜੀ ਡੇਟ ਉਹ ਆਉਂਦਾ ਹੈ F2A ਕੈਟਾਗਰੀ ਦੇ ਅੰਡਰ, ਜਿਹੜੀ ਕਿ ਕਰੰਟ ਚੱਲ ਰਹੀ ਹੈ। ਮਤਲਬ ਕਿ ਵੀਜ਼ਾ ਨੰਬਰ ਉਹਨਾਂ ਦੇ ਅਵੇਲੇਬਲ ਸੀਗੇ ਪਿਛਲੇ 2 ਸਾਲਾਂ ਤੋਂ, ਇਹ ਕਰੰਟ ਹੀ ਰਹਿ ਰਹੀ ਹੈ ਤੇ ਮਤਲਬ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਟਾਈਮ ਵਾਈਜ਼ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਦੇ। ਪਰ ਜਿਹੜੀ ਸਿਟੀਜ਼ਨ ਦੀ ਸਪਾਊਸ ਦੀ ਉਹਦੇ ਵਿੱਚ ਪ੍ਰਾਇਓਰਟੀ ਡੇਟ ਦਾ ਕੋਈ ਕੰਸੈਪਟ ਨਹੀਂ, ਉਹ ਹਮੇਸ਼ਾ ਹੀ ਕਰੰਟ ਹੈ। ਮਤਲਬ ਕਿ ਗ੍ਰੀਨ ਕਾਰਡ ਵਾਲੇ ਦੇ ਵਿੱਚ ਪੋਸੀਬਿਲਿਟੀ ਹੋ ਸਕਦੀ ਹੈ ਕਿ ਟਾਈਮ ਲੱਗ ਸਕਦਾ ਹੈ, ਜੇ ਉਹ ਕਰੰਟ ਰਵੇ ਤੇ ਫਿਰ ਸੇਮ ਐਜ਼ US ਸਿਟੀਜ਼ਨ। ਪਰ ਜਿਹੜਾ US ਸਿਟੀਜ਼ਨ ਹੈ ਉਹਦੇ ਵਿੱਚ ਕੋਈ ਬੈਕਲੌਗ ਨਹੀਂ ਹੁੰਦਾ। ਸੋ ਇਹਦੇ ਨਾਲ ਜਿਹੜੇ ਹੁਣ ਜਦੋਂ ਕੋਵਿਡ ਆਇਆ ਸੀਗਾ ਪਿਛਲੇ ਸਾਲ, ਉਹਨਾਂ ਨੇ ਦੱਸਿਆ ਕਿ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਆਪਾਂ ਪ੍ਰੋਸੈਸ ਨਹੀਂ ਕਰਨੇ, ਪਹਿਲ ਆਪਾਂ US ਸਿਟੀਜ਼ਨ ਵਾਲਿਆਂ ਨੂੰ ਦੇਣੀ ਹੈ। ਸੋ ਇਹ ਚੀਜ਼ਾਂ ਵੀ ਥੋੜ੍ਹੀਆਂ ਜਿਹੀਆਂ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਸਪਾਊਸ ਆ ਉਹਨੂੰ ਡਿਲੇ ਕਰ ਦਿੰਦੀਆਂ। ਪਰ ਜਦ ਅੱਜ ਦੀ ਡੇਟ 'ਚ ਕਰੰਟ ਚੱਲ ਰਿਹਾ, ਸੋ ਟੈਕਨੀਕਲੀ ਕੋਈ ਫਰਕ ਇੰਨਾ ਪੈਣਾ ਨਹੀਂ ਚਾਹੀਦਾ, 19-21 ਦਾ ਹੀ ਫਰਕ ਹੋਣਾ ਚਾਹੀਦਾ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਮੈਨੂੰ ਸਵਾਲ ਨਹੀਂ ਇਹਨਾਂ ਦਾ ਸਮਝ ਆਇਆ, ਜੇ ਇਹਨਾਂ ਨੇ ਕਿਹਾ ਕਿ ਜਿਹੜੇ ਸਪਾਊਸ ਆ ਉਹਨਾਂ ਦਾ ਬੱਚਾ ਨਾਲ ਮਾਈਨਰ ਆ ਸਕਦਾ ਹੈ, ਉਹਦਾ ਜਵਾਬ ਇਹ ਹੈ ਕਿ ਜੇ ਤੁਸੀਂ ਕਿਸੇ ਦਾ ਸਟੈਪ ਚਾਈਲਡ ਲੈ ਕੇ ਆਉਣਾ ਹੈ ਤੇ 18 ਸਾਲ ਬੱਚੇ ਦੇ ਪਹੁੰਚਣ ਤੋਂ ਪਹਿਲਾਂ ਪੇਰੈਂਟਸ ਦਾ ਵਿਆਹ ਹੋਣਾ ਚਾਹੀਦਾ, ਫਿਰ ਤੁਸੀਂ ਪਟੀਸ਼ਨ ਕਰ ਸਕਦੇ ਹੋ। ਓਕੇ, ਠੀਕ ਹੈ ਜੀ। ਅਗਲੇ ਕਾਲਰ ਅਵਤਾਰਾ ਸਿੰਘ। ਹੈਲੋ, ਹਾਂਜੀ ਹਾਂਜੀ ਜੀ, ਕੀ ਸਵਾਲ ਹੈ ਜੀ? ਹਾਂਜੀ ਭਾਜੀ, ਉਹ ਬੇਨਤੀ ਹੈ ਕਿ ਆਪਣਾ ਭੈਣ ਵੱਲੋਂ 2005 ਵਿੱਚ ਅਪਲਾਈ ਕੀਤਾ ਗਿਆ ਸੀ ਭਰਾ ਦਾ, ਤੇ ਕਰੋਨਾ ਵਿੱਚ ਭਰਾ ਦੀ ਆ ਹੁਣ ਥੋੜਾ ਚਿਰ ਹੋ ਗਿਆ ਮੌਤ ਹੋ ਗਈ ਹੈ, ਤੇ ਉਹਨਾਂ ਦੀ ਇੰਟਰਵਿਊ ਡੇਟ ਉੱਥੇ ਗਈ ਹੋਈ ਹੈ, ਤੇ ਉਹ ਆਪਣਾ ਕਰੋਨਾ ਕਰਕੇ ਐਮਬੈਸੀਆਂ ਬੰਦ ਹੋਣ ਕਰਕੇ ਤੇ ਇਹ ਸਾਰਾ ਵਾਕਿਆ ਹੋਇਆ ਹੈ, ਤੇ ਉਹਦੇ ਬਾਰੇ ਕੀ ਵਿਚਾਰ ਹੈ ਆਪ ਜੀ ਦਾ? ਉੱਥੇ ਜਿਹੜਾ ਸੀਗਾ ਸਿਵਲਿੰਗ ਉਹਦੀ ਡੈਥ ਹੋਈ ਨਾ ਇੰਡੀਆ ਦੇ ਵਿੱਚ? ਹਾਂਜੀ, ਇੰਡੀਆ ਦੀ ਉੱਥੇ ਹੋ ਗਈ। ਹਾਂਜੀ, ਇਹਦੇ 'ਚ ਹੀ ਆਪਾਂ ਇੱਕ ਕਵਰ ਕੀਤਾ ਸੀਗਾ ਹਿਊਮੈਨੀਟੇਰੀਅਨ ਰੀਇਨਸਟੇਟਮੈਂਟ ਕਰਕੇ ਨਾ, ਸਾਡਾ ਐਪੀਸੋਡ ਆ, ਉਹਨੂੰ ਤੁਸੀਂ ਸੁਣੋ, ਉਹਦੇ ਵਿੱਚ ਕਾਫੀ ਡਿਟੇਲ ਹੈ। ਪਰ ਇਹਦਾ ਸ਼ਾਰਟ ਆਨਸਰ ਇਹ ਹੈ ਕਿ ਜਦੋਂ ਉੱਥੇ ਡੈਥ ਹੋ ਜਾਂਦੀ ਹੈ ਨਾ, ਉਹਨੂੰ ਚੇਂਜ ਕਰਨਾ ਬੜਾ ਮੁਸ਼ਕਿਲ ਹੁੰਦਾ। ਜੇ ਇੱਥੇ ਡੈਥ ਹੋਈ ਹੋਵੇ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਤੇ ਤੁਸੀਂ ਇਹਦੇ ਵਿੱਚ ਹਿਊਮੈਨੀਟੇਰੀਅਨ ਰੀਇਨਸਟੇਟਮੈਂਟ ਦੀ ਅਰਜ਼ੀ ਲਾ ਸਕਦੇ ਹੋ ਉਹਨਾਂ ਨੂੰ, ਪਰ ਉਹਦੀ ਕੋਈ ਗਰੰਟੀ ਨਹੀਂ ਕਿ ਉਹਨਾਂ ਨੇ ਉਹ ਅਪਰੂਵ ਕਰਨਾ ਜਾਂ ਨਹੀਂ ਕਰਨਾ। ਈਵਨ ਦੋ ਜਿਹੜੀ ਉਹਨਾਂ ਦੀ ਇੰਟਰਵਿਊ ਦੀ ਡੇਟ ਉੱਥੇ ਉਹਨਾਂ ਨੇ ਸੈੱਟ ਕੀਤੀ ਸੀ, ਪਰ ਵਿੱਚ ਕੋਵਿਡ ਕਰਕੇ ਬੰਦ ਰਹਿ ਗਿਆ। ਹਾਂਜੀ, ਕਿਉਂਕਿ ਜਦੋਂ ਉਹਨਾਂ ਨੇ ਜਾਣਾ ਹੈ ਨਾ, ਜਿਹੜਾ ਮੇਨ ਐਪਲੀਕੈਂਟ ਜਿਹੜਾ ਪ੍ਰਾਇਮਰੀ ਬੈਨੀਫਿਸ਼ਰੀ ਹੈ ਉਹੀ ਨਹੀਂ ਅੰਦਰ ਜਾ ਸਕਦਾ। ਉਹਨਾਂ ਨੇ ਜਿਹਦੇ ਨਾਂ ਤੇ DS60 ਹੈ, ਕਿਉਂਕਿ ਡੈਰੀਵੇਟਿਵ ਹੀ ਬਚੇ ਸਾਰੇ, ਉਹ ਉਹਨਾਂ ਨੂੰ ਸਿੱਧਾ ਹੀ ਪਤਾ ਚੱਲ ਜਾਣਾ। ਉਹਨਾਂ ਨੇ ਕਹਿਣਾ ਪ੍ਰਾਇਮਰੀ ਕਿੱਥੇ ਹੈ, ਪ੍ਰਾਇਮਰੀ ਦੀ ਡੈਥ ਹੋ ਗਈ, ਫਿਰ ਉਹਨਾਂ ਨੇ ਵਾਪਸ ਤੋੜ ਦੇਣੀ ਪਟੀਸ਼ਨ। ਹੈ ਦੇਖੋ ਬੜਾ ਔਖਾ ਕੰਮ ਆ, ਪਿਛਲੇ 16-17 ਸਾਲ ਤੋਂ ਵੇਟ ਕਰ ਰਹੇ ਸੀਗੇ, ਐਨ ਮੌਕੇ ਦੇ ਆ ਕੇ ਜਿਹੜੀ ਇਤਰਾਜ਼ਦੀ ਹੋਈ ਆ। ਚਲੋ ਬਹੁਤ ਮਾੜਾ ਹੋਇਆ, ਪਰ ਦੇਖੋ ਇਸ ਬਾਰੇ ਨਾ ਉਹੀ ਹੈ ਕਿ ਕੋਈ ਜਾਣਾ ਜਾਵੇ, ਜਾ ਕੇ ਕੇਸ ਕਰੇ, ਕੇਸ ਨੂੰ ਜਿੱਤੇ, ਹੈ ਨਾ, ਮਤਲਬ ਉੱਤੇ ਤੱਕ ਦਰਵਾਜ਼ਾ ਖੜਕਾਵੇ ਸੁਪਰੀਮ ਕੋਰਟ ਦਾ, ਪੈਸੇ ਖਰਚੇ ਆਪਣੇ, ਤੇ ਫਿਰ ਬਾਕੀ ਆਉਣ ਵਾਲੀ ਜਨਤਾ ਨੂੰ ਫਾਇਦਾ ਹੋਊਗਾ, ਹੈ ਨਾ। ਆਰਗੂਮੈਂਟ ਤਾਂ ਇਹਦੇ ਵਿੱਚ ਬਣਦੀ ਹੈ ਕਿ ਹਿਊਮੈਨੀਟੇਰੀਅਨ ਬੇਸਿਸ ਤੇ ਕੋਰਟਸ ਇਹਦੇ ਵਿੱਚ ਅਲਾਓ ਵੀ ਕਰ ਸਕਦੇ ਨੇ, ਪਰ ਹੁਣ ਕਰੇ ਤਾਂ ਕੌਣ ਕਰੇ? ਹੁਣ ਇਹ ਆ ਵੀ ਜਾਂ ਤਾਂ ਕੋਈ ਇੱਦਾਂ ਦੀ ਕੋਈ ਇਮੀਗ੍ਰੇਸ਼ਨ ਐਸੋਸੀਏਸ਼ਨ ਹੈਗੀ ਜਿਹੜੀ ਇੱਦਾਂ ਦਾ ਕੋਈ ਕੇਸ ਚੱਕੇ, ਜੇ ਕੋਈ ਮਾਤੜ ਬੰਦਾ ਆ ਵੀ ਨਹੀਂ ਇੰਨਾ ਅਫੋਰਡ ਵੀ ਨਹੀਂ ਕਰ ਸਕਦਾ। ਪਰ ਇਹ ਆ ਵੀ ਇਟਸ ਅ ਲੌਂਗ ਫਾਈਟ, ਪਰ ਇਹ ਵੀ ਆਉਣ ਵਾਲੇ ਲੋਕਾਂ ਦੇ ਲਈ ਜਿਹੜਾ ਜ਼ਰੂਰ ਇਹ ਰਾਹ ਜਿਹੜੇ ਆ ਕਈ ਖੁੱਲ੍ਹ ਸਕਦੇ ਨੇ ਜੀ, ਜੇ ਅਪਰੂਵ ਕਰਦੇ ਨੇ ਅਦਾਲਤ ਵਾਲੇ। ਇਹ ਵੀ ਨਾਲ ਆ, ਜੇ ਇਹ ਵੀ ਬਹੁਤ ਵੱਡੀ ਆ। ਹਰਜਿੰਦਰ ਜੀ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ, ਆਪਣੇ ਯੂ ਵੀਜ਼ਾ ਜਦੋਂ ਆ ਜਾਂਦਾ ਆ, ਕੀ ਉਹ ਟਰੈਵਲ ਕਰ ਸਕਦਾ ਆ ਗ੍ਰੀਨ ਕਾਰਡ ਤੋਂ ਪਹਿਲਾਂ, ਜਾਂ ਵਰਕ ਪਰਮਿਟ ਤੇ ਵੀ ਟਰੈਵਲ ਕਰ ਸਕਦਾ ਜਾਂ ਨਹੀਂ? ਜੀ, ਥੈਂਕ ਯੂ। ਟਰੈਵਲ ਦਾ ਤੁਹਾਨੂੰ ਡਾਕੂਮੈਂਟ ਉਹ ਦੇ ਸਕਦੇ ਨੇ, ਪਰ ਜਿਹੜੀ ਤੁਹਾਡੀ ਟਰੈਵਲ ਹੈਗੀ ਆ ਨਾ, ਜਦੋਂ ਤੁਹਾਡੇ ਪਿਛਲੀ ਹਿਸਟਰੀ ਜਿਹੜੀ ਇਲੀਗਲ ਤੁਹਾਡੀਆਂ 12 ਇਨਐਡਮਿਸਿਬਿਲਿਟੀ ਅਸਾਈਲਮ ਫਾਈਲ ਕੀਤਾ, ਉਹ ਤੁਹਾਡੀਆਂ ਉੱਥੇ ਦੀਆਂ ਉੱਥੇ ਰਹਿੰਦੀਆਂ, ਉਹ ਨਹੀਂ ਬਦਲਦੀਆਂ। ਇਹਦੇ ਨਾਲ ਯੂ ਵੀਜ਼ੇ ਦੀ ਇੱਕ ਰਿਕੁਆਇਰਮੈਂਟ ਇਹ ਹੈਗੀ ਆ ਕਿ 90 ਦਿਨ ਤੋਂ ਜ਼ਿਆਦਾ ਤੁਹਾਡਾ ਸਾਰਾ ਟਾਈਮ ਮਿਲਾ ਕੇ 90 ਦਿਨ ਤੋਂ ਜ਼ਿਆਦਾ ਤੁਸੀਂ ਐਬਸੈਂਟ ਨਹੀਂ ਹੋਣੇ ਚਾਹੀਦੇ ਹੋ US ਤੋਂ। ਤੁਸੀਂ ਕੈਨੇਡਾ ਜਾ ਸਕਦੇ ਜਾਂ ਨਹੀਂ ਐਜ਼ ਅ ਟਰੱਕਰ ਲੋਡ ਲਾਉਣ ਜਾਂ ਕੁਛ ਯੂ ਵੀਜ਼ੇ? ਹਾਂਜੀ, ਉਹੀ ਦੱਸ ਰਿਹਾ ਕਿ ਰਿਸਕ ਤੁਹਾਡਾ, ਜੇ ਤੁਹਾਡੇ ਕਿਸੇ ਵੀ ਕਾਰਨ ਉਹਨਾਂ ਨੇ ਤੁਹਾਨੂੰ ਰੋਕਤਾ 90 ਦਿਨ ਤੋਂ ਜ਼ਿਆਦਾ ਹੋ ਗਏ, ਤੇ ਤੁਹਾਡੇ ਯੂ ਵੀਜ਼ੇ ਦਾ ਕੋਈ ਵੈਲਿਊ ਨਹੀਂ ਰਹਿਣੀ, ਤੇ ਤਾਂ ਕਰਕੇ ਟਰੈਵਲ ਕਰਨਾ ਨਹੀਂ ਚਾਹੀਦਾ। ਰਹਿਣ ਦਿਓ।
ਗ੍ਰੀਨ ਕਾਰਡ ਦਾ ਹੀ ਜ਼ਿਆਦਾ ਚਾਹੀਦਾ ਹਨ। ਬਿਲਕੁਲ ਬਿਲਕੁਲ ਬਿਲਕੁਲ। ਜਦੋਂ ਪਤਾ ਵੀ ਅਜੇ ਤੁਹਾਡੇ ਉੱਤੇ ਬਾਰਜ ਹੈਗੀਆਂ, ਇਹ ਇੱਕ ਕਹਿ ਲਓ ਵੀ ਟੈਂਪਰੇਰੀ ਅੰਦਰ ਤੁਹਾਨੂੰ ਰਾਇਤ ਹੈਗੀ ਵੀ ਤੁਸੀਂ ਇੱਥੇ ਦੇ ਲਾਅ ਇਨਫੋਰਸਮੈਂਟ ਦੇ ਨਾਲ ਮਦਦ ਜਿਹੜੀ ਉਹ ਕਰ ਰਹੇ ਆ। ਮਦਦ ਕਰਨ ਦਾ ਮਤਲਬ ਇਹ ਨਹੀਂ ਆ ਵੀ ਤੁਹਾਨੂੰ ਖੁੱਲ੍ਹ ਜਿਹੜੀ ਉਹ ਸਾਰੀਆਂ ਉਹਨਾਂ ਨੇ ਜਿਹੜੀਆਂ ਉਹ ਬਾਕੀ ਇਮੀਗ੍ਰੈਂਟਸ ਦੇ ਵਾਂਗੂ ਜਿਹੜੀਆਂ ਉਹ ਦੇ ਦਿੱਤੀਆਂ ਨੇ, ਉਹ ਤੁਹਾਡੇ ਉੱਤੇ ਜਿਹੜੀਆਂ ਰਿਸਟ੍ਰਿਕਸ਼ਨਸ ਆ। ਜੀ, ਇੰਨੀ ਜ਼ਿਆਦਾ ਦੇਰ ਵੇਟ ਕੀਤੀ, ਯੂ ਵੀਜ਼ਾ ਲੈ ਲਿਆ ਇੱਕ ਵਾਰੀ ਹੈ ਨਾ, ਉਹਨੂੰ ਹੁਣ 3 ਸਾਲ ਹੋਰ ਰਹਿ ਕੇ ਉਹਨੂੰ ਗ੍ਰੀਨ ਕਾਰਡ ਉਹ ਅਪਲਾਈ ਕਰ ਸਕਦਾ। ਅਤੇ 3 ਸਾਲ ਮਤਲਬ ਜੇ ਤੁਸੀਂ ਇੰਨੇ ਸਾਲ ਰੁਕੇ ਹੋ ਇੱਥੇ ਤਾਂ 3 ਸਾਲ ਹੋਰ ਸਹੀ ਹੈ ਨਾ, ਗ੍ਰੀਨ ਕਾਰਡ ਲੈ ਕੇ ਜਾਓ। ਜੀ ਜੀ ਜੀ। ਅਮਰਜੀਤ ਜੀ। ਹੈਲੋ ਜੀ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਹੈ ਕਿ ਮੈਂ ਇੱਥੇ ਅਮਰੀਕਾ ਵਿੱਚ ਆ ਤੇ ਮੇਰੀ ਸਿਸਟਰ ਨੇ 2009 ਵਿੱਚ ਅਪਲਾਈ ਕੀਤਾ ਸੀਗਾ ਤੇ ਵੀ ਉਹਦਾ ਕੁਝ ਹੋ ਸਕਦਾ ਤੇ ਮੈਂ ਸੈਲਮ ਫਾਈਲ ਕੀਤਾ ਹੋਇਆ, ਮੇਰੀ ਫੈਮਿਲੀ ਦੇ ਨਾਲ ਹੈ ਇੱਥੇ। ਉਹਦਾ ਤੁਹਾਡੇ ਪੇਰੈਂਟਸ ਇੱਥੇ ਪੱਕੇ ਨੇ? ਮੇਰੀ ਮਦਰ ਹੈ ਜੀ, ਉਹ ਵੀ ਗ੍ਰੀਨ ਕਾਰਡ ਹੋਲਡਰ ਹੈ ਜੀ। ਹਾਂਜੀ, ਇਹਦਾ ਨਾ ਤੁਹਾਨੂੰ ਸਟ੍ਰੈਟਜੀ ਬਣਾਉਣੀ ਪੈਣੀ ਹੈ, ਮਤਲਬ ਸਿੱਧੇ ਡਾਇਰੈਕਟਲੀ ਤਾਂ ਨਹੀਂ ਤੁਹਾਨੂੰ ਇਹਦੇ ਥਰੂ ਗ੍ਰੀਨ ਕਾਰਡ ਮਿਲਣਾ। ਅਤੇ ਨਾਲੇ ਪਹਿਲੀ ਗੱਲ ਤਾਂ ਇਹ ਹੈ ਕਿ ਇਹਦਾ ਟਾਈਮ ਵੀ ਚੱਲ ਰਿਹਾ ਨਾ 2005 ਚੱਲ ਰਿਹਾ, ਅਤੇ ਇਹਦੇ ਵਿੱਚ ਇਹ ਹੈ ਕਿ ਕਿਉਂਕਿ ਤੁਹਾਡੇ ਕੋਲ ਕੁਆਲੀਫਾਈਂਗ ਇੱਕ ਰਿਲੇਟਿਵ ਹੈਗਾ ਮਦਰ ਤੁਹਾਡੇ, ਤੁਹਾਨੂੰ ਉਸ ਬੇਸ 'ਤੇ ਮਤਲਬ ਇਕੱਲੇ ਭੈਣ ਭਾਈ ਦੇ ਬੇਸ 'ਤੇ ਬੰਦੇ ਨੂੰ ਵੇਵਰ ਨਹੀਂ ਮਿਲਦੇ, ਪਰ ਪੇਰੈਂਟਸ ਦੇ ਬੇਸ 'ਤੇ ਵੇਵਰ ਮਿਲ ਸਕਦਾ। ਅਤੇ ਇਹ ਹੈ ਕਿ ਜੇ ਤੁਹਾਡਾ ਅਸਾਈਲਮ ਰਿਜੈਕਟ ਹੁੰਦਾ ਉੱਧਰਲੇ ਬੰਨੇ ਤੁਹਾਡੀ ਗੱਲ ਨਹੀਂ ਬਣਦੀ ਹੈ, ਅਤੇ ਇਹ ਭੈਣ ਭਾਈ ਵਾਲੇ ਕੇਸ ਦੇ ਥਰੂ ਕਿਉਂਕਿ ਤੁਹਾਡੇ ਮਦਰ ਹੈਗੇ ਨੇ ਅਤੇ ਜਦ ਤੱਕ ਹੈਗੇ ਨੇ ਤਦ ਤੱਕ ਤੁਹਾਡਾ ਕੁਆਲੀਫਾਈਂਗ ਰਿਲੇਟਿਵ ਹੈਗਾ ਅਤੇ ਤੁਹਾਡੀ ਉੱਥੋਂ ਦੀ ਆਪਸ਼ਨ ਬਣ ਸਕਦੀ ਹੈ। ਜੀ ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਜੀ। ਅਤੇ ਇਹੀ ਜੇ 10 ਸਾਲ ਇਹਨਾਂ ਦੀ ਮਾਸਟਰ ਹੀਅਰਿੰਗ ਨਾ ਆਈ ਹੁੰਦੀ ਤਾਂ ਉਹ 10 ਈਅਰ ਵਾਲੀ ਇਹਨਾਂ ਨੂੰ ਰਾਇਤ ਮਿਲ ਸਕਦੀ ਸੀਗੀ। ਜੇ ਨਹੀਂ ਹੁਣ ਵੀ ਜੇ ਇਹਨਾਂ ਦੀ ਪਤਾ ਨਹੀਂ ਇਹਨਾਂ ਨੇ ਕਿਸ ਹਿਸਾਬ ਨਾਲ ਫਾਈਲ ਕੀਤਾ, ਪਰ ਇਹਨਾਂ ਦਾ ਜੇ ਹੁਣ ਵੀ ਜਿੱਦਾਂ ਆਪਾਂ ਦੱਸਿਆ ਕਿ ਨੀਸ਼ ਚਾਵੇਜ਼ ਦੇ ਥੱਲੇ ਜੇ ਇਹਨਾਂ ਦਾ ਨੋਟਿਸ ਟੂ ਅਪੀਅਰ ਡਿਫੈਕਟਿਵ ਸੀਗਾ ਅਤੇ ਇਹ ਚੁੱਪ ਕਰਕੇ ਬੈਠੇ ਰਹਿਣ, ਅਤੇ ਜਦੋਂ ਇਹਨਾਂ ਦੀ ਫਾਈਨਲ ਹੀਅਰਿੰਗ ਆਉਂਦੀ ਹੈ ਅਤੇ ਇਹਨਾਂ ਦਾ ਜਿਹੜਾ ਵਕੀਲ ਹੈ ਉਹ ਜਾ ਕੇ ਰਿਫਿਊਜ਼ ਕਰ ਸਕਦਾ ਪਲੀਡ ਕਰਨ ਲਈ, ਅਤੇ ਜੱਜ ਨੂੰ ਕਹਿ ਸਕਦਾ ਕਿ ਐਨਟੀਏ ਡਿਫੈਕਟਿਵ ਸੀਗਾ, ਦੁਬਾਰਾ ਐਨਟੀਏ ਦਿਓ ਹੈ ਨਾ। ਅਤੇ ਇੱਦਾਂ ਕਰਕੇ ਕਈਆਂ ਦਾ ਜਿਹਨਾਂ ਦਾ ਟਾਈਮ ਨਿਕਲ ਜਾਂਦਾ ਅਤੇ ਫਿਰ ਉਹਨਾਂ ਦਾ ਕੁਆਲੀਫਾਈਂਗ ਰਿਲੇਟਿਵ ਜੇ ਪੇਰੈਂਟ ਹੈਗੇ ਨੇ ਅਤੇ ਬਿਲਕੁਲ ਉਹ ਕੈਂਸਲੇਸ਼ਨ ਆਫ ਰਿਮੂਵਲ ਵਾਸਤੇ ਅਪਲਾਈ ਕਰ ਸਕਦੇ ਨੇ। ਸੋ ਸਟ੍ਰੈਟਜੀ ਜਿਹੜੀ ਉਹ ਬਣਾ ਕੇ ਰੱਖੋ, ਇਸ ਲਈ ਆਪਾਂ ਬਾਰ-ਬਾਰ ਕਹਿੰਦੇ ਹਾਂ ਵੀ ਵਧੀਆ ਵਕੀਲ ਦੇ ਨਾਲ ਕਰੋ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਜੋ ਲੇਟੈਸਟ ਚੱਲ ਰਿਹਾ ਹੁੰਦਾ ਆ, ਜਿੰਨੀਆਂ ਨਵੇਂ ਕੇਸਿਸ ਦੇ ਫੈਸਲੇ ਆਏ ਆ ਵੀ ਉਹਦੇ ਬਾਰੇ ਪਤਾ ਹੋਵੇ ਤਾਂ ਜੋ ਉਹ ਆਪਣੇ ਜਿਹੜੇ ਕਲਾਇੰਟ ਦੀ ਜਿਹੜੀ ਮਦਦ ਕਰ ਸਕਣ ਵਧੀਆ ਹੋਵੇ। ਅਤੇ ਜੇ ਤੁਸੀਂ ਅਟਰਨੀ ਟੇਰਕੀਆਣਾ ਹੋਣਾ ਦੇ ਆਫਿਸ ਦੇ ਵਿੱਚ ਕੰਟੈਕਟ ਕਰਨਾ ਚਾਹੁੰਦੇ ਆ, ਇਹਨਾਂ ਦੇ ਆਫਿਸ ਦਾ ਨੰਬਰ ਆ 4159090503 415-909-0503 ਅਤੇ ਨਾਲ ਹੀ ਜੇ ਤੁਸੀਂ ਹੁਣ ਗੱਲਬਾਤ ਕਰਨਾ ਚਾਹੁੰਦੇ ਹੋ 408-272-5200 ਦੇ ਉੱਤੇ ਸਟੂਡੀਓ 'ਚ ਕਾਲ ਕਰ ਸਕਦੇ ਹੋ। ਕੁਲਦੀਪ ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਲਾਸਟ ਈਅਰ 26 ਜੂਨ 2020 ਵਿੱਚ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ ਅਸਾਈਲਮ ਬੇਸ ਤੇ ਮੇਰਾ ਗ੍ਰੀਨ ਕਾਰਡ ਗਿਆ ਆਪਣੇ ਨਵਰਾਸਕਾ ਵਿੱਚ, ਨਵਰਾਸਕਾ ਦੇ ਸਰਵਿਸ ਸੈਂਟਰ ਵਿੱਚ, ਤੇ ਮੇਰੇ ਫਿੰਗਰਪ੍ਰਿੰਟ ਸਾਰਾ ਕੁਝ ਹੋ ਗਿਆ। ਤੇ 2020 ਦੀ ਦਸੰਬਰ ਦੀ 23 ਤਰੀਕ ਨੂੰ ਮੈਨੂੰ ਨਾ ਐਵੀਡੈਂਸ ਰਿਕੁਐਸਟ ਫॉर ਐਵੀਡੈਂਸ ਭੇਜੀ। ਮੇਰਾ ਵਰਕ ਦਾ ਦੂਆ ਦੁਬਾਰ ਤੋਂ ਮੰਗਿਆ, ਆਪਣਾ ਕੀ ਕਹਿੰਦੇ ਆ ਮੈਡੀਕਲ ਦੁਬਾਰ ਤੋਂ ਮੰਗਿਆ, ਤੇ ਇੱਕ ਸਾਡੇ ਕੋਲ ਨਾ 2 ਪੇਜਾਂ ਦੇ ਕਾਲਮ ਰਹਿ ਗਏ ਸੀ ਭਰਨਾ ਨੂੰ, ਤੇ ਉਹਨੇ ਉਹ ਭੇਜਿਆ ਤੇ ਅਸੀਂ ਉਹ ਸਾਰਾ ਕੁਝ ਕਰਾ ਕੇ ਭੇਜ ਦਿੱਤਾ। ਜਨਵਰੀ ਦੀ 5 ਤਰੀਕ ਨੂੰ ਉਹਨਾਂ ਨੇ ਸਾਡਾ ਉਹ ਮਤਲਬ ਐਵੀਡੈਂਸ ਬਾਰੇ ਰਿਸੀਵਡ ਲੈ ਕੇ ਆਉਂਦਿਆ, ਤੇ ਹੁਣ ਭਾਜੀ 6 ਮਹੀਨੇ ਹੋ ਗਏ ਆ ਤੇ ਉਹਦਾ ਕੋਈ ਰਿਜ਼ਲਟ ਨਹੀਂ ਹੋਇਆ ਜੀ। ਕਿੰਨਾ ਟਾਈਮ ਲੱਗਿਆ ਜੀ? ਭਾਜੀ ਉੱਥੇ ਨਾ ਤੁਸੀਂ ਪ੍ਰੋਸੈਸਿੰਗ ਟਾਈਮ ਦੇਖੋ ਨੇਬਰਾਸਕਾ ਦਾ ਕੀ ਆ, uscis.gov 'ਤੇ ਜਾ ਕੇ, ਜੇ ਤੁਹਾਡੇ ਪ੍ਰੋਸੈਸਿੰਗ ਟਾਈਮ ਤੋਂ ਵੱਧ ਹੋ ਜਾਂਦਾ ਤੁਸੀਂ ਉਹਨਾਂ ਨੂੰ ਸਰਵਿਸ ਰਿਕੁਐਸਟ ਪਲੇਸ ਕਰ ਸਕਦੇ ਆ। ਜੇ ਤੁਹਾਡਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਹੀ ਆ ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਅਤੇ ਪ੍ਰੋਸੈਸਿੰਗ ਟਾਈਮ ਹੁਣ ਇਹਨਾਂ ਦੇ 3-3 ਸਾਲ ਤੱਕ ਵੀ ਇਹਨਾਂ ਨੇ ਜਿੱਦਾਂ ਰੇਂਜ ਦਿੱਤੀ ਹੈ 3-3 ਸਾਲ ਤੱਕ ਵੀ ਟੋਟਲ ਲੱਗ ਸਕਦੇ ਨੇ ਜਦੋਂ ਤੋਂ ਬੰਦੇ ਨੇ ਫਾਈਲ ਕੀਤਾ ਅਸਾਈਲਮ ਵਾਲੇ ਨੇ। ਸੋ ਬਿਲਕੁਲ, ਸੋ ਹੁਣ ਤੁਸੀਂ USCIS ਦੀ ਵੈਬਸਾਈਟ 'ਤੇ ਜਾ ਕੇ ਪ੍ਰੋਸੈਸਿੰਗ ਟਾਈਮ ਜਿਹੜੇ ਆ ਉਹ ਤੁਸੀਂ ਚੈੱਕ ਜਿਹੜਾ ਜੀ ਉਹ ਕਰ ਲਓ, ਉੱਤੋਂ ਤੁਹਾਨੂੰ ਜਿਹੜਾ ਕਾਫੀ ਹੱਦ ਤੱਕ ਪਤਾ ਲੱਗ ਜਾਊਗਾ। ਥੱਲੇ ਵੱਖ-ਵੱਖ ਸਰਵਿਸ ਸੈਂਟਰ ਜਿਹੜੇ ਹੁੰਦੇ ਨੇ। ਅਤੇ ਅਗਲੇ ਜਿਹੜੇ ਕਾਲਰ ਨੇ ਸੁਖਵਿੰਦਰ ਜੀ, ਜੀ ਕੀ ਸਵਾਲ ਹੈ ਜੀ? ਭਾਜੀ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀ ਦਸੰਬਰ 2020 'ਚ, ਤੇ ਮੇਰਾ ਵਰਕ ਪਰਮਿਟ ਨਹੀਂ ਆਇਆ ਹਾਲੇ ਤੱਕ, ਔਰ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਫਰਵਰੀ 2021 'ਚ ਜੀ। ਤੇ ਮੈਂ ਕਿੰਨਾ ਕੁ ਟਾਈਮ ਲੱਗੂਗਾ ਵਰਕ ਪਰਮਿਟ ਦਾ, ਜਾਂ ਕਿਆ ਮੈਨੂੰ ਐਕਸਟੈਂਡ ਕਰੂਗੇ ਵਰਕ ਪਰਮਿਟ ਜਿਹੜੇ 180 ਦਿਨ ਦੀ ਲੈਟਰ ਤੋਂ ਬਾਅਦ? ਜੀ ਜਿੱਦਾਂ ਆਪਣਾ ਪਿਛਲੀ ਵਾਰੀ ਡਿਸਕਸ ਕੀਤਾ ਸੀਗਾ ਕਿ USCIS ਨੇ ਕਿਹਾ ਕਿ ਕੇਸ ਬਾਏ ਕੇਸ ਬੇਸਿਸ ਆਪਾਂ ਐਕਸਪੀਡਾਈਟ ਰਿਕੁਐਸਟ ਐਂਟਰਟੇਨ ਕਰ ਰਹੇ ਹਾਂ। ਹੁਣ ਤੁਸੀਂ ਉਹਨਾਂ ਨੂੰ ਕਾਲ ਕਰੋ ਅਗਲੇ ਹਫਤੇ, ਤੇ ਆਪਣੀ ਹਾਰਡਸ਼ਿਪ ਵਗੈਰਾ ਐਕਸਪਲੇਨ ਕਰੋ, ਤੇ ਦੇਖੋ ਉਹ ਐਕਸਪੀਡਾਈਟ ਕਰਦੇ ਆ ਕਿ ਨਹੀਂ ਕਰਦੇ।
ਜੀ ਠੀਕ ਹੈ ਜੀ, ਮਿਹਰਬਾਨੀ ਜੀ। ਕਿਉਂਕਿ ਮੇਰੀ ਜੌਬ ਦਾ ਰਿਸਕ ਹੈ, ਕਿਉਂਕਿ ਜੌਬ ਚਲੇ ਜਾਣੀ ਨਹੀਂ ਤਾਂ ਮੇਰੀ ਐਗਜ਼ੈਕਟਲੀ ਉਹੀ ਸਾਰੀਆਂ ਤਾਂ ਹੀ ਤੁਹਾਨੂੰ ਕਹਿ ਰਹੇ ਨਾ ਵੀ ਉਹ ਐਕਸਪੈਡਾਈਟ ਕਰਨ ਦੀ ਜਿਹੜੀ ਉਹਨਾਂ ਨੂੰ ਬੇਨਤੀ ਪਾਓ। ਕਰਨਾ ਤਾਂ ਉਹਨਾਂ ਨੇ ਹੀ ਹੈ ਨਾ, ਆਪਾਂ ਤਾਂ ਸਲਾਹ ਹੀ ਦੇ ਸਕਦੇ ਹਾਂ। ਜੀ ਜੀ ਠੀਕ ਹੈ, ਠੀਕ ਹੈ, ਥੈਂਕ ਯੂ ਮਿਹਰਬਾਨੀ ਜੀ। ਗੁਰਦਾਸ ਤੂਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਅਸਾਲਮ ਅਪਰੂਵਡ ਕੇਸ ਆ, ਬੱਚਿਆਂ ਦਾ ਅਪਲਾਈ ਕਰ ਰੱਖਿਆ I-730, ਲੇਕਿਨ ਪਿਛਲੇ ਤਕਰੀਬਨ 23 ਮਹੀਨਿਆਂ ਤੋਂ ਹਜੇ ਤੱਕ ਪੈਂਡਿੰਗ ਆ, ਔਰ ਉਹਦਾ ਕਿੱਦਾਂ ਕੋਈ ਪ੍ਰੋਸੈਸਿੰਗ ਤੇਜ਼ ਹੋ ਸਕਦੀ ਹੈ ਜਾਂ ਕੀ ਹੋ ਸਕਦਾ ਇਹਦੇ 'ਚ? ਜੇ ਤੁਹਾਡੇ ਬੱਚਿਆਂ ਨੂੰ ਕੋਈ ਡੇਂਜਰ ਵਗੈਰਾ ਹੈਗਾ ਉੱਥੇ, ਵਾਕਈ ਹੈਗਾ, ਤਾਂ ਤੁਸੀਂ ਕਾਂਗਰਸਮੈਨ ਨੂੰ ਇਨਵੋਲਵ ਕਰਕੇ ਉਹ ਆਪਣੇ ਫੈਕਟਸ ਉਹਨਾਂ ਨੂੰ ਦੱਸ ਸਕਦੇ ਹੋ। ਪਰ ਮੇਰੇ ਹਿਸਾਬ ਨਾਲ ਤੁਸੀਂ ਉਹ ਪੰਗੇ 'ਚ ਨਾ ਪਿਓ, ਕਿਉਂਕਿ ਤੁਹਾਨੂੰ ਫਿਰ ਐਕਸਟਰਾ ਫੈਕਟ ਦੱਸਣੇ ਪੈਣੇ ਨੇ, ਫਿਰ ਐਕਸਟਰਾ ਲਾਈਨ ਆਫ ਇਨਕੁਆਇਰੀ ਹੋ ਸਕਦੀ ਹੈ, ਅਤੇ ਕੇਸ ਬਾਏ ਕੇਸਿਸ ਉਹ ਐਕਸਪੀਡਾਈਟ ਕਰ ਸਕਦੇ ਨੇ। ਤਕਰੀਬਨ ਜਿਹੜੇ 730 ਆਪਾਂ ਦੇਖੇ ਨੇ, ਜਿਹੜਾ ਮੋਸਟ ਸਾਡਾ ਰੀਸੈਂਟ ਆਇਆ ਹੈ, ਉਹਨੂੰ 24 ਕੁ ਮਹੀਨੇ, 24 ਤੋਂ 28 ਕੁ ਮਹੀਨੇ ਦੇ ਵਿੱਚ ਇੰਨਾ ਕੁ ਟਾਈਮ ਲੱਗ ਰਿਹਾ ਹੈ। ਜੇ ਤੁਸੀਂ ਜੀ ਨਬਰਾਸਕਾ ਦੇ ਜਿਹੜਾ ਉਹ 20 ਮਹੀਨੇ ਦਾ ਟਾਈਮ ਆ ਜੀ। ਹਾਂਜੀ, ਫਿਰ ਤੁਸੀਂ ਨਾ ਤੁਹਾਡਾ ਜੇ ਤੁਹਾਡਾ ਰੇਂਜ ਤੋਂ ਬਾਹਰ ਹੈਗਾ, ਤੁਸੀਂ ਉਹਨਾਂ ਨੂੰ ਕਾਲ ਕਰਕੇ ਐਕਸਪੀਡਾਈਟ ਰਿਕੁਐਸਟ, ਸਰਵਿਸ ਰਿਕੁਐਸਟ ਪਾ ਸਕਦੇ ਹੋ, ਅਤੇ ਉਹਨਾਂ ਨੂੰ ਫਿਰ ਤੁਹਾਨੂੰ ਜਵਾਬ ਦੇਣਾ ਪਊਗਾ। ਠੀਕ ਹੈ ਜੀ, ਮਿਹਰਬਾਨੀ, ਮਿਹਰਬਾਨੀ, ਥੈਂਕ ਯੂ ਜੀ। ਥੈਂਕ ਯੂ ਜੀ। ਓਕੇ ਜੀ, ਅਗਲੇ ਕਾਲਰ ਰਵਿੰਦਰ ਜੀ। ਸਤਿ ਸ੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ। ਬੇਟਾ ਮੇਰਾ ਇਹ ਆ, ਮੇਰੀ ਬੇਟੀ ਛੋਟੀ ਨੇ ਕੀਤਾ ਸੀ ਵੱਡੀ ਦਾ ਅਪਲਾਈ 2008 ਵਿੱਚ, ਜੀ, ਤੇ ਅਪਰੂਵਲ ਦੀ ਲੈਟਰ ਨਹੀਂ ਆਈ, ਤੇ ਇੱਕ ਛੋਟਾ ਉਹਦੇ ਬੇਟਾ ਹੋਇਆ ਸੀ, ਉਹ 14 ਵਿੱਚ ਅਸੀਂ ਕਰਾਇਆ ਸੀ ਐਡ ਇੱਥੇ, ਤੇ 14 ਹੀ ਸ਼ੋ ਹੋਈ ਜਾਂਦਾ ਵਾ, ਉਹਦਾ ਦੱਸੋ ਕੋਈ ਹੱਲ। 130 ਦਾ ਅਪਰੂਵਲ ਨਹੀਂ ਆਇਆ ਨਾ, ਤੇ 2008 ਦਾ ਅਪਲਾਈ ਆ, ਤੇ ਸਾਨੂੰ ਅਪਰੂਵਲ ਦੀ ਲੈਟਰ ਨਹੀਂ ਆਈ। ਨਹੀਂ, ਲੈਟਰ ਤਾਂ ਆ ਜਾਣੀ ਚਾਹੀਦੀ ਸੀ, ਇੰਨਾ ਦੇਰ ਤੁਸੀਂ ਮਿਸ ਨਾ ਕਰ ਦਿੱਤੀ ਹੋਵੇ। ਤੁਸੀਂ ਉਹਨਾਂ ਨੂੰ ਨਾ ਕਾਲ ਕਰੋ ਅਤੇ ਸਰਵਿਸ ਰਿਕੁਐਸਟ ਪਲੇਸ ਕਰੋ ਕਿ ਸਾਨੂੰ ਲੈਟਰ ਨਹੀਂ ਆਈ, ਅਤੇ ਜੇ ਉਹ ਕਹਿੰਦੇ ਨੇ ਕਿ ਤੁਹਾਨੂੰ ਆਪਾਂ ਅਪਰੂਵਲ ਦੇ ਦਿੱਤਾ ਸੀਗਾ, ਤੁਹਾਡੀ ਗਲਤੀ ਹੈ, ਅਤੇ ਇੱਕ ਪਟੀਸ਼ਨ ਹੁੰਦੀ ਹੈ 824 ਤੁਹਾਨੂੰ ਫਾਈਲ ਕਰਨਾ ਪੈਣਾ, ਉਹਨਾਂ ਤੁਹਾਨੂੰ ਲੈਟਰ ਮਿਲ ਜੂਗਾ। ਉਹਦੀ $465 ਦੀ ਫੀਸ ਹੈ। 824 ਪਟੀਸ਼ਨ ਫਾਈਲ ਕਰੋ, ਅਤੇ ਫਿਰ ਤੁਹਾਡਾ ਰਸੀਦ ਨੰਬਰ ਵਗੈਰਾ ਲਿਖ ਕੇ ਤੁਸੀਂ ਅਪਰੂਵਲ ਦੀ ਕਾਪੀ ਮੰਗਾ ਸਕਦੇ ਹੋ ਉਹਨਾਂ ਕੋਲ। ਅਤੇ ਇਹ ਜਿਹੜੀ ਆ ਜਿਹੜੀ ਕਾਲ ਕਰਨੀ ਆ, ਇਹ NVC ਨੂੰ ਕਰਨੀ ਆ ਕਿ ਐਮਬੈਸੀ ਨੂੰ ਕਰਨੀ ਆ? ਉੱਥੇ USCIS ਵਾਲਿਆਂ USCIS ਵਾਲਿਆਂ ਨੂੰ ਕਾਲ ਕਰਨੀ ਜੋ। ਠੀਕ ਹੈ ਜੀ, ਮਿਹਰਬਾਨੀ ਜੀ, ਧੰਨਵਾਦ। ਅਗਲੇ ਆਪਣੇ ਕਾਲਰ ਨੇ ਜੀ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਕਿ ਮੇਰੀਆਂ ਦੋ ਬੇਟੀਆਂ ਨੇ, ਤੇ ਮੇਰੇ ਬੇਟੇ ਨੇ ਉਹਨਾਂ ਦਾ 2004 ਚ ਅਪਲਾਈ ਕੀਤਾ ਸੀਗਾ, ਤੇ ਪਿਛਲੇ ਸਾਲ ਉਹਨਾਂ ਦਾ ਨੰਬਰ ਆ ਗਿਆ, ਤੇ ਪਰ ਬੇਟੇ ਨੇ ਉਹਨਾਂ ਨੂੰ ਸਪਾਂਸਰ ਕਰਨ ਤੋਂ ਨਾ ਕਰਤੀ। ਅਸੀਂ ਦੋਵੇਂ, ਮੈਂ ਤੇ ਮੇਰੀ ਵਾਈਫ ਸਿਟੀਜ਼ਨ ਆ, SSI ਲੈਂਦੇ ਆ, ਕੀ ਅਸੀਂ ਉਹਨਾਂ ਲਈ ਕੁਝ ਕਰ ਸਕਦੇ ਹਾਂ? ਤੁਹਾਡੇ ਬੇਟੇ ਨੇ ਆਪਣੀ ਸਿਸਟਰ ਦਾ ਕੀਤਾ ਸੀਗਾ? ਹਾਂਜੀ, ਦੋ ਸਿਸਟਰ ਦਾ ਕੀਤਾ ਸੀ। ਜੇ ਉਹਨੇ ਮਨਾ ਕਰਤਾ, ਤੁਸੀਂ ਉਹਨੂੰ ਨਹੀਂ ਚੱਕ ਸਕਦੇ, ਤੁਹਾਨੂੰ ਨਵੇਂ ਸਿਰਿਓਂ ਕਰਨਾ ਪੈਣਾ, ਅਤੇ ਤੁਸੀਂ ਜਿਹੜਾ ਨਵੇਂ ਸਿਰਿਓਂ ਕਰੋਗੇ ਉਹਦੀ 12-13 ਸਾਲ ਦੀ ਵੇਟ ਹੈ। ਠੀਕ ਹੈ ਜੀ। ਜਾਂ ਤਾਂ ਫਿਰ ਹਾਂਜੀ, ਜਾਂ ਤਾਂ ਉਹਨੂੰ ਹੁਣ ਪਰਤਾਓ, ਉਹਨੂੰ ਕਹੋ ਵੀ ਭਾਈ ਕੁਛ ਇੱਦਾਂ ਉੱਦਾਂ ਕਰਕੇ, ਅਕਸਰ ਆਪਣੀਆਂ ਭੈਣਾਂ ਹੀ ਆ, ਕੁਛ ਨਾ ਕੁਛ ਜਿਹੜਾ ਉਹ ਪਹੁੰਚਾਉਣ ਦੀ ਹੁਣ ਕੋਸ਼ਿਸ਼ ਕਰੋ, ਕਿਉਂਕਿ ਕੰਮ ਸਿਰੇ 'ਤੇ ਆਇਆ ਪਿਆ ਆ। ਸੋ ਜੀ, ਉਹ ਪਿਛਲੇ ਸਾਲ ਦਾ ਵਾ, ਉਹ ਹੁਣ ਜੇ ਉਹਨਾਂ ਨੂੰ ਰਿਕੁਐਸਟ ਕਿਸ ਤਰ੍ਹਾਂ ਕਰਕੇ ਮਨਾ ਲਈਏ ਤਾਂ ਹੋ ਸਕਦਾ ਵਾ? ਬਿਲਕੁਲ ਹੋ ਸਕਦਾ, ਉਹ ਰੀਇਨਸਟੇਟ ਕਰ ਦਿੰਦੇ ਨੇ, ਅਤੇ ਕੋਵਿਡ ਚੱਲ ਰਿਹਾ ਸੀ, ਕਈ ਚੀਜ਼ਾਂ ਸੀਗੀਆਂ, ਤੁਹਾਡੇ ਕੋਲ ਰੀਜ਼ਨ ਹੈਗਾ ਅਤੇ ਤੁਸੀਂ ਕਰ ਸਕਦੇ ਹਾਂ। ਪਰ ਇਹ ਆ ਵੀ ਉਹਨੂੰ ਪਰਤਾਓ, ਉਹਨੂੰ ਜਿਹੜਾ ਮਨਾਓ, ਤਾਂ ਜੋ ਉਹ ਜਿਹੜਾ ਉਹ ਕਰ ਦੇਵੇ। ਇਹ ਹੁਣ ਤੁਹਾਡੇ ਹੱਥ ਵਸ ਇੰਨਾ ਆ, ਅਦਰਵਾਈਜ਼ 10-12 ਸਾਲ ਦੀ ਜਿਹੜੀ ਹੋਰ ਵੇਟ ਆ। ਫਿਰ ਕੁਲਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਮਦਰ ਦਾ, ਮੈਂ USA ਸਿਟੀਜ਼ਨ, ਤੇ ਮੈਂ ਅਪਲਾਈ ਕੀਤਾ, ਉਹਨਾਂ ਦੀ ਪਟੀਸ਼ਨ ਉਹਨਾਂ ਦਾ ਵੀਜ਼ਾ 2020 ਅਪ੍ਰੈਲ 'ਚ ਐਕਸਪਾਇਰ ਹੋ ਗਿਆ ਸੀਗਾ ਜੀ, ਕੋਵਿਡ ਦੇ ਦੌਰਾਨ। ਉਹਨਾਂ ਨੇ ਮਾਰਚ 'ਚ ਆਉਣਾ ਸੀਗਾ ਜੀ। ਹੁਣ ਮੇਰਾ ਕੋਈ ਇਹਦਾ ਕੁਛ ਬਣੂਗਾ ਜਾਂ ਮੈਨੂੰ ਦੁਬਾਰਾ ਪਟੀਸ਼ਨ ਫਾਈਲ ਕਰਨੀ ਪੈਣੀ ਹੈ ਜੀ? ਇਮੀਗ੍ਰੈਂਟ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ? ਹਾਂਜੀ ਹਾਂਜੀ, ਇਮੀਗ੍ਰੇਟ ਵੀਜ਼ਾ ਉਹਨਾਂ ਦਾ 2020 ਚ ਅਪ੍ਰੈਲ ਨੂੰ ਐਕਸਪਾਇਰ ਹੋਇਆ ਜੀ, ਜਦੋਂ ਫਲਾਈਟਾਂ ਬੰਦ ਹੋ ਗਈਆਂ ਜੀ। ਉਹਨਾਂ ਨੇ ਮਾਰਚ 'ਚ ਆਉਣਾ ਸੀਗਾ ਜੀ, ਸਾਡੇ ਕੋਲ ਪ੍ਰੂਫ ਸੀਗਾ। ਗੱਲ ਸੁਣ ਲਓ ਜੀ, ਗੱਲ ਸੁਣ ਲਓ। ਮੇਰੇ ਅਕੋਰਡਿੰਗ ਤੁਸੀਂ ਉਹਨੂੰ ਦੁਬਾਰਾ ਆਪਣਾ ਨਾ ਵੀਜ਼ਾ ਨੂੰ ਰੀਇਨਸਟੇਟ ਕਰ ਸਕਦੇ ਹੋ, ਤੁਹਾਨੂੰ ਸਾਰਾ ਪ੍ਰੋਸੈਸ ਨਹੀਂ ਦੁਬਾਰਾ ਕਰਨਾ ਪੈਣਾ, ਕਿਉਂਕਿ 130 ਵਗੈਰਾ ਸੀਗਾ। ਅਤੇ ਤੁਸੀਂ ਇਹਦੇ ਵਿੱਚ ਨਾ ਐਮਬੈਸੀ ਵਾਲਿਆਂ ਨੂੰ ਕੰਟੈਕਟ ਕਰੋ, NVC ਵਾਲਿਆਂ ਨੂੰ ਵੀ ਕੰਟੈਕਟ ਕਰੋ, ਐਮਬੈਸੀ ਵਾਲਿਆਂ ਨੂੰ ਵੀ ਕੰਟੈਕਟ ਕਰੋ। ਦੁਬਾਰਾ ਤੁਹਾਨੂੰ ਜਿੱਦਾਂ ਮੈਡੀਕਲ ਵਗੈਰਾ ਦੁਬਾਰਾ ਕਰਾਉਣੇ ਪੈਣੇ ਨੇ, ਫੀਸ ਦੁਬਾਰਾ ਭਰਨੀ ਪੈਣੀ, ਫਿੰਗਰਪ੍ਰਿੰਟ ਵਗੈਰਾ ਡਾਕੂਮੈਂਟ ਤੁਹਾਨੂੰ ਦੁਬਾਰਾ ਸਬਮਿਟ ਕਰਾਉਣੇ ਪੈਣੇ ਨੇ, ਪਰ ਤੁਹਾਨੂੰ ਸਾਰਾ ਜਿਹੜਾ 130 ਵਗੈਰਾ ਉਹ ਨਹੀਂ ਕਰਨਾ ਪੈਣਾ ਜੀ। ਤੁਹਾਡਾ ਕਾਫੀ ਸਮਾਂ ਜਿਹੜਾ ਸਾਲ 1.5 ਸਾਲ ਉਸ ਦੇ ਅਪਰੂਵਲ ਨੂੰ ਲੱਗ ਜਾਂਦਾ, ਉਹ ਵਾਲਾ ਸਮਾਂ ਤੁਹਾਡਾ ਬਚ ਜੂਗਾ। ਹਾਂ, ਮੇ ਵੀ 5-6 ਮਹੀਨੇ ਜਿਹੜੇ ਆ, 4-5 ਮਹੀਨੇ ਜਿਹੜੇ ਉਹ ਲੱਗ ਜਾਣੇ ਸਾਰੇ ਡਾਕੂਮੈਂਟਸ ਨੂੰ ਕਰਕੇ, ਜਦੋਂ ਖੁੱਲ੍ਹਦਾ ਹੈ ਇੰਟਰਵਿਊ ਆਉਣ ਨੂੰ। ਪਰ ਇਹ ਵੀ ਚਲੋ ਫਿਰ ਵੀ
ਰਾਹਤ ਤੁਹਾਨੂੰ ਜਿਹੜੀ ਉਹ ਮਿਲ ਸਕਦੀ ਆ ਜੀ। ਅਤੇ ਅਗਲੇ ਇਹ ਜਿਹੜਾ ਰੀਇਨਸਟੇਟ ਕਰਨ ਦੇ ਲਈ ਕੋਈ ਵਿਸ਼ੇਸ਼ ਫਾਰਮ ਵੀ ਹੁੰਦਾ ਆ ਜਾਂ ਉਹਨਾਂ ਦੇ ਨਾਲ ਗੱਲ ਕਰਕੇ ਉਹੀ ਦੱਸਣਗੇ? ਉਹ ਕੀ ਕਰਦੇ ਨੇ ਕਿ ਜਦੋਂ ਤੁਸੀਂ ਉਹਨਾਂ ਨੂੰ ਕੰਟੈਕਟ ਕਰਦੇ ਹੋ ਨਾ, ਉਹ ਤੁਹਾਡਾ ਜਿਹੜਾ ਪੋਰਟਲ ਜਿਹੜਾ ਹੁੰਦਾ ਵਾ, ਤੁਹਾਨੂੰ ਦੁਬਾਰਾ ਪਹਿਲਾਂ ਇੱਕ ਇਨਵੋਇਸ ਆਈਡੀ ਤੇ ਕੇਸ ਨੰਬਰ ਭੇਜ ਦਿੰਦੇ ਨੇ। ਠੀਕ ਹੈ। ਉਹ ਫਿਰ ਤੁਸੀਂ ਕਰਕੇ ਦੁਬਾਰਾ ਤੁਸੀਂ ਮਤਲਬ ਤੁਹਾਡਾ ਇੱਕ ਵਾਰੀ ਜਦੋਂ ਕੇਸ ਓਪਨ ਹੋ ਜਾਂਦਾ ਹੈ ਸਿਸਟਮ ਦੇ ਵਿੱਚ, NVC ਦੇ ਵਿੱਚ, ਤੇ ਤੁਸੀਂ ਦੁਬਾਰਾ ਫਿਰ ਫੀਸ ਭਰ ਕੇ ਦੁਬਾਰਾ ਆਪਣਾ ਜਿਹੜਾ ਇੰਟਰਵਿਊ ਵਗੈਰਾ ਸਾਰਾ ਉਹੀ, ਮਤਲਬ ਕੀ ਹੁੰਦਾ ਕਿ ਪਹਿਲਾਂ ਤੁਸੀਂ 130 ਅਪਰੂਵ ਕਰਦੇ ਹੋ, ਫਾਈਲ ਉੱਥੇ ਜਾਂਦੀ ਹੈ, ਉਹ ਵਾਲਾ ਜਿਹੜਾ ਪ੍ਰੋਸੈਸ ਹੈ ਉਹ ਉਹਨਾਂ ਦਾ ਬਚ ਜਾਊਗਾ। ਉਹ ਸਿੱਧੇ ਉਹਨਾਂ ਨੂੰ ਉਹ ਜਿਹੜਾ NVC ਇਨਵੋਇਸ ਆਈਡੀ ਨੰਬਰ, ਕੇਸ ਨੰਬਰ ਦੇ ਦੋਗੇ, ਤੇ ਫਿਰ ਵਿੱਚ ਇਹਨਾਂ ਨੂੰ ਦੁਬਾਰਾ ਜਾ ਕੇ ਆਪਣੀ ਜਿਹੜੀ DS 260 ਦੀ ਐਪਲੀਕੇਸ਼ਨ ਉਹ ਭਰਨੀ ਪਊਗੀ, ਤੇ ਹਾਫ ਟਾਈਮ ਬਚ ਜਾਊਗਾ ਇਹਨਾਂ ਦਾ। ਜੀ ਜੀ। ਅਗਲੇ ਕਾਲਰ ਪ੍ਰਭਜੋਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਸੀ 2017 ਦੇ ਵਿੱਚ, ਮੈਂ ਗ੍ਰੀਨ ਕਾਰਡ ਸੀਗੀ ਉਦੋਂ, ਤੇ 2019 ਵਿੱਚ ਮੈਨੂੰ ਆ ਗਈ ਸੀਗੀ, ਮਤਲਬ ਫਾਈਨ ਜਿਹੜੀ ਜਿੱਦਾਂ ਸਾਰਿਆਂ ਨੂੰ ਆਈ ਹੋਈ ਆ, ਡਾਕੂਮੈਂਟੇਸ਼ਨ ਜਿਹੜੇ ਪੂਰੇ ਹੋ ਗਏ ਆ, ਫਿਰ ਮੈਨੂੰ ਦੁਬਾਰਾ ਹੁਣ ਵੀ ਆਈ ਸੀ। ਹੁਣ ਮੈਂ ਸਿਟੀਜ਼ਨ ਹੋ ਗਈ ਹਾਂ, ਤੇ ਮੈਂ ਉਹਦੇ ਨਾਲ ਕੋਈ ਫਰਕ ਪੈ ਸਕਦਾ? ਤੁਸੀਂ ਉਹਨਾਂ ਨੂੰ NVC ਨੂੰ ਆਪਣਾ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਭੇਜ ਦਿਓ, ਤੇ ਬਿਲਕੁਲ ਉਹਦੇ ਵਿੱਚ ਪ੍ਰੈਫਰੈਂਸ ਤੁਹਾਡੀ ਜ਼ਿਆਦਾ ਵਾ ਗ੍ਰੀਨ ਕਾਰਡ ਹੋਲਡਰ ਨਾਲ। ਗ੍ਰੀਨ ਕਾਰਡ ਹੋਲਡਰ ਨੂੰ ਜ਼ਿਆਦਾ ਆ ਜੀ? ਉਹਦੇ ਨਾਲ ਹੋਲਡਰ ਨਾਲੋਂ ਤੁਹਾਡੀ ਪ੍ਰੈਫਰੈਂਸ ਜ਼ਿਆਦਾ ਵਾ ਸਿਟੀਜ਼ਨ ਦੀ ਜ਼ਿਆਦਾ ਹੈ। ਅੱਛਾ, ਸਿਟੀਜ਼ਨ ਦੀ ਜੀ। ਤੇ ਇਹਨੂੰ ਫਿਰ ਜਿਹੜਾ ਹੈਗਾ ਉਹਨੂੰ ਮੈਂ ਮੇਲ ਕਰਾਂ ਜਾਂ ਮੈਂ ਜਿਹੜੇ ਅਕਾਊਂਟ ਆ ਉਹਦੇ ਥਰੂ NVC ਦਾ ਜਿਹੜਾ ਇਨਕੁਆਇਰੀ ਵਾਲਾ ਲਿੰਕ ਹੈਗਾ, NVC ਇਨਕੁਆਇਰੀ ਫਾਰਮ, ਗੂਗਲ ਕਰੋ, ਉਹਦੇ ਵਿੱਚ ਜਾ ਕੇ ਭਰ ਦਿਓ, ਉਹਨੇ ਤੁਹਾਡਾ ਕੇਸ ਨੰਬਰ ਇਹ ਸਾਰਾ ਪੁੱਛਣਾ, ਤੇ ਸਿੰਪਲੀ ਉਹਦੇ ਵਿੱਚ ਲਿਖੋ ਕਿ ਮੈਂ ਪਹਿਲਾਂ LPR ਸੀਗੀ, ਮੇਰਾ F2A ਸੀਗਾ, ਤੇ ਹੁਣ ਮੇਰਾ ਇਮੀਡੀਏਟ ਰਿਲੇਟਿਵ ਚ ਕਨਵਰਟ ਕੀਤਾ ਜਾਵੇ। ਠੀਕ ਹੈ ਜੀ, ਮਿਹਰਬਾਨੀ ਜੀ। ਸੁਰਜੀਤ ਕੌਰ। ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਆਪਣੇ ਬੇਟੇ ਦਾ ਨਾ ਸਿਟੀਜ਼ਨ ਹੋ ਕੇ 2009 ਚ ਨਾ ਕੀਤਾ ਸੀ ਜੀ, ਤੇ ਉਹ ਅਜੇ ਤੱਕ ਉਹਦਾ ਕੋਈ ਆਇਆ ਨਹੀਂ, ਪਤਾ ਵੀ ਕਿੰਨਾ ਕੁ ਟਾਈਮ ਹੋਰ ਲੱਗੂ। ਐਤਕੀ ਜਿੱਦਾਂ ਆਪਾਂ ਹੁਣੇ ਦੱਸਿਆ ਨਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ, ਨਵੰਬਰ 2008 ਚੱਲ ਰਿਹਾ, ਸੋ ਆਉਣ ਵਾਲੀ ਆ ਵਾਰੀ ਫਿਰ, ਤੇ ਤੁਹਾਡੇ 2 ਸਾਲ ਲੱਗਣੇ ਹੋਰ। 2 ਸਾਲ ਹੋਰ ਲੱਗਣਗੇ ਜੀ ਜੀ। ਚਲੋ ਓਕੇ। ਵਿਨੋਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਪੁੱਛਣਾ ਸੀਗਾ K1 ਕਲਾਸੀਫਿਕੇਸ਼ਨ ਲਈ। ਮੈਂ ਕੁੜੀ ਦੀ ਅਰੇਂਜ ਮੈਰਿਜ ਕੀਤੀ ਇੰਡੀਆ ਦੇ ਵਿੱਚ, ਲੇਕਿਨ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਉਹ ਹੈਗੀ ਹੈ ਕਿ ਹੈਵਿੰਗ ਮੈਟ ਵਨਸ, ਇਹ ਨਹੀਂ ਮਿਲੇ ਹੈਗੇ ਕਿਉਂਕਿ ਕਰੋਨਾ ਕਰਕੇ। ਤਾਂ ਇਹਦੀ ਪੈਟੀਸ਼ਨ ਜੇ ਫਾਈਲ ਕੀਤੀ ਜਾਏ ਤਾਂ ਅਪਰੂਵ ਕਰ ਦਿੰਦੇ ਆ, ਵੇਵਰ ਕਰਦੇ ਆ ਇਸ ਚੀਜ਼ ਦਾ? ਅਰੇਂਜ ਮੈਰਿਜ ਕੀਤੀ ਆ? ਅਰੇਂਜ ਮੈਰਿਜ ਹੋ ਗਈ ਹੈ, ਮਤਲਬ ਕਿ ਮੈਰਿਜ ਅਜੇ ਹੋਈ ਨਹੀਂ ਆ, ਸਿਰਫ ਠਾਕਾ ਵਗੈਰਾ ਕੀਤਾ, ਲੇਕਿਨ ਮੁੰਡਾ ਕੁੜੀ ਆਪਸ ਵਿੱਚ ਹੀ ਮਿਲੇ ਨਹੀਂ ਹੈਗੇ। ਤੁਸੀਂ K1 ਟਰਾਈ ਜ਼ਰੂਰ ਕਰ ਸਕਦੇ ਆ, ਕਿਉਂਕਿ ਉਹਨਾਂ ਨੇ ਜਿਹੜੀ ਤੁਹਾਡੀ ਐਗਜ਼ੈਂਪਸ਼ਨ ਤੁਸੀਂ ਕਲੇਮ ਕਰ ਸਕਦੇ ਹੋ ਕਿ ਮਿਲਣ ਦੀ ਰਿਕੁਆਇਰਮੈਂਟ ਤਾਂ ਨਹੀਂ ਸੀ ਕਿਉਂਕਿ ਆਪਾਂ ਜਾ ਨਹੀਂ ਸਕੇ, ਤੇ ਤੁਸੀਂ ਟਰਾਈ ਕਰ ਸਕਦੇ ਆ। ਨਾਰਮਲੀ ਇਹਨਾਂ ਦਾ ਕੀ ਹੈਗਾ ਕਿ ਜਿੱਦਾਂ ਕਈ ਕਲਚਰ ਕਸਟਮਸ ਇਦਾਂ ਦੇ ਹੁੰਦੇ ਨੇ ਕਿ ਉਹਨਾਂ 'ਚ ਉਹ ਮਿਲਦੇ ਨਹੀਂ ਹੈਗੇ ਪਹਿਲਾਂ, ਤੇ ਉਹ ਉਹਨਾਂ ਨੂੰ ਕਲਚਰਲ ਐਗਜ਼ੈਂਪਸ਼ਨ ਦੇ ਦਿੰਦੇ। ਇੰਡੀਆ ਵਾਲਾ ਜਿਹੜਾ ਕੇਸ ਹੈ ਇਹ ਰੀਸੈਂਟ ਹੈ, ਤੇ ਕੁਐਸਚਨ ਉਹ ਕਰਦੇ ਨੇ, ਪਰ ਜੇ ਤੁਸੀਂ ਆਰਗਿਊ ਕਰੋ ਤੇ ਤੁਹਾਨੂੰ ਉਹ ਐਗਜ਼ੈਂਪਸ਼ਨ ਦੇ ਸਕਦੇ ਆ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਆ ਟਰਾਈ ਕਰੋ ਇਹ ਵਾਲਾ ਤਰੀਕਾ। ਅਗਲੇ ਜਿਹੜੇ ਕਾਲਰ ਰੋਹਿਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਥੇ ਗ੍ਰੀਨ ਕਾਰਡ ਹੋਲਡਰ ਹੈ, ਮੇਰੀ ਵਾਈਫ US ਸਿਟੀਜ਼ਨ ਹੈ, ਤੇ ਉਹਨੇ ਮੇਰੇ ਬੇਟੇ ਦਾ ਅਪਲਾਈ ਕੀਤਾ ਸੀ, ਤੇ ਉਹ ਡਾਕੂਮੈਂਟ ਵਗੈਰਾ ਸਾਰੇ ਸਬਮਿਟ ਕਰਾ ਕੇ NYC ਦੀ ਮੇਲ ਆਈ ਸੀ ਦਸੰਬਰ 14 2020 ਨੂੰ ਕਿ ਤੁਹਾਡੇ ਸਾਰੇ ਡਾਕੂਮੈਂਟ ਤੇ ਫੀਸ ਆ ਗਈ ਹੈ, ਤੇ ਅਸੀਂ ਬੰਬੇ ਕੌਂਸੂਲੇਟ ਨਾਲ ਟਾਈ ਅਪ ਕਰਕੇ ਤੁਹਾਡੀ ਇੰਟਰਵਿਊ ਸ਼ਡਿਊਲ ਕਰਦੇ ਹਾਂ, ਪਰ ਹਾਲੇ ਤੱਕ ਕੋਈ ਅਪਡੇਟ ਨਹੀਂ ਆਇਆ। ਮੈਂ ਇਹ ਪੁੱਛਣਾ ਸੀ ਵੀ ਕੀ ਉਹਦਾ ਆਪਾਂ ਉੱਥੋਂ ਸਟੂਡੈਂਟ ਵੀਜ਼ਾ ਅਪਲਾਈ ਕਰਵਾ ਸਕਦੇ ਹਾਂ? ਹੋ ਸਕਦਾ ਇਸ ਤਰ੍ਹਾਂ? US ਸਿਟੀਜ਼ਨ ਮਦਰ ਨੇ ਬੱਚੇ ਦਾ ਕੀਤਾ ਸੀਗਾ? ਹਾਂਜੀ, ਮੈਂ ਇੱਥੇ US ਸਿਟੀਜ਼ਨ ਨਾਲ ਵਿਆਹ ਕਰਾਇਆ ਸੀ ਨਾ ਜੀ, ਇੰਡੀਆ ਡਿਵੋਰਸ ਸੀ ਮੇਰਾ। ਤੁਹਾਡੇ ਬੱਚੇ ਦਾ ਕੀਤਾ ਸੀਗਾ, ਸਟੈਪ ਚਾਈਲਡ ਦਾ? ਜੀ। ਅੱਛਾ ਜੀ, ਤੇ ਹੁਣ ਕਿੰਨੀ ਉਮਰ ਆ ਉਹਨਾਂ ਦੀ ਬੱਚੇ ਦੀ? ਉਹ ਹੋ ਗਿਆ 2002 ਦਾ ਬਰਥ ਹੈ ਜੀ ਉਹਦਾ। ਅੱਛਾ ਜੀ। ਸਟੂਡੈਂਟ ਵੀਜ਼ਾ ਜਿੱਦਾਂ ਹੁਣ ਦੱਸਿਆ ਨਾ ਕਿ ਸਾਰਿਆਂ ਨੂੰ ਤਾਂ ਨਹੀਂ ਉਹ ਸਟੂਡੈਂਟ ਵੀਜ਼ਾ ਉਹਨੇ ਦੇਣਾ, ਉਹਦੇ ਵਿੱਚ ਵੀ NI ਐਕਸੈਪਸ਼ਨਸ ਤੇ ਵੀਜ਼ੇ ਦੀ ਵੀ ਥੋੜੀ ਫਾਈਟ ਹੈ, ਪਰ ਹਾਂਜੀ ਅਪਲਾਈ ਕਰ ਸਕਦੇ ਹੋ ਜੇ ਦਾ ਲੱਗੇ। ਤੇ ਸਟੂਡੈਂਟ ਵੀਜ਼ੇ ਦੇ ਵਿੱਚ ਪਰ ਤੁਹਾਡੀ ਆਰਗੂਮੈਂਟ ਇਹ ਹੁੰਦੀ ਹੈ ਕਿ ਮੈਂ ਵਾਪਸ ਆਪਣੀ ਕੰਟਰੀ ਜਾਊਂਗਾ, ਹੈ ਨਾ, ਤੇ ਟੈਂਪਰੇਰੀ ਇੰਟੈਂਟ ਹੈ, ਤੁਸੀਂ ਉਹ ਕਰਦੇ ਹੋ। ਸੋ ਕਈ ਵਾਰੀ ਉਹ ਨਾ ਫਿਰ ਤੁਹਾਨੂੰ ਖੜੇ ਪੈਰ ਉਲਝਾ ਸਕਦੇ ਨੇ ਕਿ ਅੱਛਾ ਤੈਨੂੰ ਸਟੂਡੈਂਟ ਵੀਜ਼ਾ ਦੇ ਦੇਣਾ ਆਪਾਂ, ਪਰ ਆਪਣੀ
ਜਿਹੜੀ 130 ਦੀ ਪਟੀਸ਼ਨ ਹੈ ਉਹਨੂੰ ਵਾਪਸ ਲੈ, ਤੇ ਫਿਰ ਬੰਦਾ ਨਾ ਜਦੋਂ ਚੱਕਰ 'ਚ ਫਸ ਜਾਵੇ ਤੇ ਫਿਰ ਉੱਥੇ ਜੇ ਜਵਾਬਦੇਹੀ ਉਹ ਕੋ ਨਾ ਹੋਈ ਤੇ ਫਿਰ ਮਿਸਰੈਪ੍ਰੈਜ਼ੈਂਟੇਸ਼ਨ ਉਧਰ ਫਾਇਦਾ ਨਹੀਂ ਕਰਨ ਦਾ। ਮਤਲਬ ਦੋ ਚੀਜ਼ਾਂ ਯਾਨੀ ਆਪਾਂ opposite ਵੇਟ ਹੀ ਕਰ ਕਰ ਲਓ ਲਈਏ ਮੇਰੇ ਨਾ। ਹਿਸਾਬ ਨਾਲ। ਹਾਂਜੀ, ਜਾਂ ਠੀਕ, ਫਿਰ ਵੈਸੇ ਕਿੰਨਾ ਕੁ ਟਾਈਮ ਲੱਗ ਸਕਦਾ ਜੀ ਇਹਨੂੰ? ਜਾਂ ਫਿਰ ਸਿੱਧੇ ਜਾਓ, ਸਿੱਧੇ ਉਹਨੂੰ ਦੱਸੋ ਕਿ ਹਾਂਜੀ ਮੇਰੀ ਉਹ ਆ ਗ੍ਰੀਨ ਕਾਰਡ ਮੈਂ ਉੱਥੋਂ ਲੈਣਾ, ਆਹ ਵਾਲਾ ਟ੍ਰਿਪ ਦਾ ਮੇਰਾ ਪਰਪਸ ਇਹ ਹੈ, ਮਤਲਬ ਕਿ ਡਿਸਕਲੋਜ਼ ਕਰੋ ਉਹਨਾਂ ਨੂੰ ਪ੍ਰੋਪਰ, ਦਿੰਦੇ ਆ ਤਾਂ ਦਿੰਦੇ ਆ, ਨਹੀਂ ਤਾਂ ਨਹੀਂ, ਹੈ ਨਾ। ਪਰ ਕਿਉਂਕਿ ਵੀਜ਼ੇ ਕਨਫਲਿਕਟਿੰਗ ਹੈ, ਉਹ 'ਚ ਟੈਂਪਰੇਰੀ ਇੰਟੈਂਟ ਪ੍ਰੂਵ ਕਰਨਾ, ਤਾਂ ਕਰਕੇ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ F1 ਵੀਜ਼ਾ ਲੈਣਾ। ਥੈਂਕ ਯੂ ਜੀ, ਥੈਂਕ ਯੂ, ਠੀਕ ਹੈ ਜੀ, ਮਿਹਰਬਾਨੀ। ਓਕੇ। ਗੁਰਦੀਪ ਜੀ, ਹਾਂਜੀ ਗੁਰਦੀਪ ਸਿੰਘ ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ, ਤੁਸੀਂ ਸੁਣਾਓ? ਠੀਕ ਹੈ ਜੀ, ਮੈਂ ਜੀ K1 ਵੀਜ਼ੇ ਤੇ ਆਇਆ ਸੀਗਾ ਜੀ, ਤੇ ਉਹ ਮੈਨੂੰ ਚ ਗ੍ਰੀਨ ਕਾਰਡ ਹਾਸਲ ਨਹੀਂ ਹੋਇਆ। ਵਿਆਹ ਕਰਾ ਲਿਆ ਸੀਗਾ? ਨਹੀਂ। ਅੱਛਾ। ਕੋਰਟ ਮੈਰਿਜ ਹੋਈ ਸੀਗੀ। ਹਾਂਜੀ ਹੋਇਆ ਸੀ, ਵਿਆਹ ਹੋਇਆ ਸੀਗਾ, ਕੋਰਟ ਮੈਰਿਜ ਹੋਈ ਸੀਗੀ, ਪਰ ਉਹ ਕਹਿੰਦੇ ਤੁਸੀਂ ਫਰਾਡ ਕੀਤਾ ਆ। ਅੱਛਾ। ਤੇ ਇਸ ਚੀਜ਼ ਦਾ ਦੁਬਾਰੇ ਕੋਈ ਹੱਲ ਹੈਗਾ ਜਾਂ ਨਹੀਂ? ਹੁਣ ਕਿੱਥੇ USA ਤੁਸੀਂ? USA ਜੀ। ਹੁਣ ਕਿੱਦਾਂ ਨਵਾਂ ਵਿਆਹ ਕਰਾਇਆ, ਕੀ ਕੀਤਾ? ਕੁਛ ਨਹੀਂ ਕੀਤਾ ਜੀ। ਹੱਲ ਆਪਣੇ ਆਪ ਤਾਂ ਦੇਖੋ ਕਿਸੇ ਨੂੰ ਵੀ ਨਹੀਂ ਮਿਲਦਾ, ਭਾਵੇਂ ਫਰਾਡ ਕੀਤਾ ਹੋਵੇ ਭਾਵੇਂ ਨਾ ਕੀਤਾ ਹੋਵੇ। ਤੇ ਦੂਜੀ ਗੱਲ ਇਹ ਹੈ ਕਿ K1 ਵੀਜ਼ੇ ਤੇ ਜੇ ਤੁਸੀਂ ਵਿਆਹ ਉਹ ਤੁਹਾਨੂੰ ਫਰਾਡ ਵਾਲੀ ਜਿਹੜੀ ਸੀਗੀ ਉਹ ਤੁਹਾਨੂੰ ਡੀਲ ਕਰਨਾ ਪੈਣਾ, ਤੁਸੀਂ ਕੁਝ ਵੀ ਫਾਈਲ ਕਰੋਗੇ, ਹੈ ਨਾ। ਤੇ ਇਹਦੇ ਵਿੱਚ ਤੁਹਾਡਾ ਜੇ ਕੋਈ ਹੋਰ ਕਈ ਵਾਰੀ ਰਾਹ ਨਿਕਲਣਾ ਪੈਂਦਾ ਬੰਦੇ ਦਾ, U ਵੀਜ਼ਾ ਹੋ ਗਿਆ, ਕਿਸੇ ਦਾ ਕੁਝ ਹੋ ਗਿਆ, ਹੈ ਨਾ, ਤੇ ਆਪਣੇ ਆਪ ਤਾਂ ਨਹੀਂ ਕੁਛ ਹੋਣਾ। ਲਾਸਟ ਆਪਣਾ ਕੋਈ U ਵੀਜ਼ਾ ਹੀ ਹੈ, ਹੋਰ ਨਹੀਂ ਕੁਛ ਜੀ, ਹੈ ਨਾ। ਹੋਰ ਤਾਂ ਕਿੱਦਾਂ, ਮਤਲਬ ਕਿ ਕੋਈ ਨਾ ਕੋਈ ਬੇਸ ਬਣਨਾ ਚਾਹੀਦਾ ਬੰਦੇ ਦਾ, ਦੁਬਾਰਾ ਵਿਆਹ ਹੋਵੇ, U ਵੀਜ਼ਾ ਹੋਵੇ, ਪਿੱਛੋਂ ਹਮਲਾ ਕਰਤਾ ਕਿਸੇ ਦੇ ਫੈਮਿਲੀ ਤੇ, ਕੁਛ ਬਿਨਾਂ ਬੇਸ ਤੋਂ ਤਾਂ ਨਹੀਂ, ਆਪਣੇ ਆਪ ਤਾਂ ਨਹੀਂ ਕਿਸੇ ਨੂੰ ਕੁਛ ਮਿਲਣਾ। ਜੀ ਜੀ, ਬਿਲਕੁਲ ਬਿਲਕੁਲ। ਅਗਲੇ ਕਾਲਰ ਲਖਬੀਰ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਸੀਗਾ ਕਿ ਮੈਂ 2015 ਦਾ ਇੱਥੇ ਆਇਆ ਤੇ 16 ਚ ਮੇਰਾ ਸਾਲਮ ਲੱਗਾ। ਮੇਰੀ ਵਾਈਫ, ਮੇਰੇ ਬੱਚੇ ਨਾਲ ਰਹਿੰਦੇ, ਮੇਰਾ ਘਰ ਆਪਣਾ। ਮੈਂ ਆਪਣੇ ਪੇਰੈਂਟਸ ਨੂੰ ਇੱਥੇ ਟੂਰਿਸਟ ਵੀਜ਼ੇ ਤੇ ਮੰਗਾ ਸਕਦਾ ਕਿਸੇ ਤਰੀਕੇ? ਕੋਈ ਟਰਾਈ ਕਰ ਸਕਦੇ ਆ, ਉਹ ਕੋਈ ਗਾਰੰਟੀ ਨਹੀਂ ਕਿ ਦੇਣਾ ਕਿ ਨਹੀਂ ਦੇਣਾ। ਨਹੀਂ, ਵੈਸੇ ਇਹਨਾਂ ਦੇ ਮਿਲਣ ਦੇ ਚਾਂਸਸ ਕਿੰਨੇ ਹੁੰਦੇ ਭਾਜੀ ਅਗਰ ਅਪਲਾਈ ਕਰੀਏ ਤੇ? ਚਾਂਸਸ ਭਾਜੀ ਹਮੇਸ਼ਾ ਲਾਈਫ 'ਚ ਹਰੇਕ ਚੀਜ਼ ਦੇ 50% ਹੁੰਦੇ ਆ, ਜਾਂ ਮਿਲ ਜਾਂਦਾ ਜਾਂ ਨਹੀਂ ਮਿਲਦਾ। ਜਿੱਦਾਂ ਇਹਨਾਂ ਦੀ ਟਰੈਵਲ ਹਿਸਟਰੀ ਹੈਗੀ ਆ, UK ਵਗੈਰਾ ਟਰਾਈ ਕਰ ਸਕਦੇ ਆ ਭਾਜੀ। ਦੇਖੋ ਜੀ, ਜਿਹੜੀ ਚੀਜ਼ ਤੁਸੀਂ ਸੁਣਨਾ ਚਾਹੁੰਦੇ ਆ ਉਹ ਚੀਜ਼ ਨਹੀਂ ਦੱਸ ਸਕਦੇ ਨਾ ਵੀ ਹਾਂ ਜੀ ਭਾਜੀ 80% ਚਾਂਸ ਆ ਜਾਂ 90% ਆ। ਇਹ ਜਿਹੜਾ ਉੱਥੇ ਬੈਠਾ ਮੋਹਰੇ ਦੇਣ ਵਾਲਾ ਉਹਦੇ ਤੇ ਡਿਪੈਂਡ ਆ। ਜੇ ਉਹਨੂੰ ਕੋਈ ਡਾਕੂਮੈਂਟ ਕੋਈ ਦੇ ਸਕਦੇ ਤੁਸੀਂ? ਅਸੀਂ ਆਪਣਾ ਕੋਈ ਡਾਕੂਮੈਂਟ ਸਪੈਸ਼ਲ ਬਣਾ ਕੇ ਕੁਝ ਇਦਾਂ ਦਾ ਕਿ ਅਸੀਂ ਵੱਖਰੇ ਰਹਿ ਰਹੇ ਹਾਂ ਤੇ ਮਿਲਣਾ ਚਾਹੁੰਦੇ ਹਾਂ? ਨਹੀਂ, ਉਹ ਤੁਸੀਂ ਪੈਸੇ ਪੂਸੇ ਆਪਣੇ ਬਰਬਾਦ ਨਾ ਕਰੋ। ਕੋਈ ਡਾਕੂਮੈਂਟ ਇਦਾਂ ਦਾ ਨਹੀਂ। ਜਿਹੜਾ ਟੂਰਿਸਟ ਵੀਜ਼ਾ ਉਹ ਸਿੰਪਲੀ ਉਹਨੂੰ ਦੇਣਾ ਜਿਹੜਾ ਬੰਦਾ ਵਾਪਸ ਜਾਊਗਾ, ਤੇ ਆਪਣਾ ਉਹ ਸਿੰਪਲ ਟੂਰਿਸਟ ਵੀਜ਼ਾ ਐਪਲੀਕੇਸ਼ਨ ਟਰਾਈ ਕਰਨ ਕਿ ਮੈਂ ਜਾਣਾ, ਬੱਚਾ ਮੇਰਾ ਆ ਨਹੀਂ ਸਕਦਾ, ਨੂੰ ਆਹ ਪ੍ਰੋਬਲਮ ਆ ਤੇ ਮੈਂ ਮਿਲਣ ਜਾਣਾ ਬਸ। ਉਹਦੇ ਬੇਸ ਤੇ ਜੇ ਉਹਨਾਂ ਨੂੰ ਦਇਆ ਆ ਗਈ ਤੇ ਦੇਤਾ ਤੇ ਠੀਕ ਹੈ, ਨਹੀਂ ਤੇ ਨਹੀਂ ਜੀ। ਉਹਨਾਂ ਨੂੰ ਭਰੋਸਾ ਹੋਇਆ ਵੀ ਹਾਂ ਵਾਕਿਆ ਮੁੜ ਕੇ ਵਾਪਸ ਆ ਜਾਣਗੇ ਤਾਂ ਦੇ ਦੇਣਗੇ, ਨਹੀਂ ਤਾਂ ਜਿਹੜਾ ਆ ਫਿਰ ਆਪਣੇ ਵੱਲੋਂ ਇੱਕ ਲੈਟਰ ਇਹ ਲਾ ਸਕਦੇ ਨੇ। ਤੁਸੀਂ ਆਪਣੇ ਵੱਲੋਂ ਆਪਣਾ ਜਿਹੜਾ ਅਸਾਈਲਮ ਦਾ ਕਲੇਮ ਹੈ ਉਹਨੂੰ ਸਮਰਾਈਜ਼ ਕਰਕੇ ਆਪਣੀ ਲੈਟਰ ਲਾ ਸਕਦੇ ਹੋ ਕਿ ਮੈਂ ਜਾ ਕਿਉਂ ਨਹੀਂ ਸਕਦਾ ਤੇ ਇੰਨੀ ਦੇਰ ਹੋ ਗਈ ਹੈ ਤੇ ਮੈਂ ਮਿਸ ਕਰਦਾ ਉਹਨਾਂ ਨੂੰ, ਹੈ ਨਾ। ਬਸ ਉਹ ਤੁਸੀਂ ਕਰ ਸਕਦੇ ਹੋ। ਇਮੋਸ਼ਨਲ ਦੀ ਚੀਜ਼ ਤੁਹਾਨੂੰ ਜਿਹੜੀ ਦਿਖਾਉਣੀ ਪੈਣੀ ਹੈ ਵੀ ਇਮੋਸ਼ਨਲ ਹਾਰਡਸ਼ਿਪ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਹੋ ਰਹੀ ਹੈ। ਜੇ ਉਹ ਉਸ ਚੀਜ਼ ਨੂੰ ਜਿੱਦਾਂ ਕਿਹਾ ਵੀ ਦਇਆ ਕਰਕੇ ਤਾਂ ਕਰਕੇ, ਨਹੀਂ ਕੀਤੀ ਤਾਂ ਨਹੀਂ। ਸੋ ਉਸ ਤੋਂ ਲਹਿਦਾ ਹੋਰ ਕੋਈ ਡਾਕੂਮੈਂਟਸ ਜਿਹੜੇ ਸ਼ਾਇਦ ਨਾ ਕੰਮ ਕਰਨਗੇ। ਦੀਪੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀ ਭਾਜੀ, ਜਿੱਦਾਂ ਟੂਰਿਸਟ ਵੀਜ਼ੇ ਤੇ ਜਿੱਦਾਂ ਮੇਰੇ ਮਦਰ-ਇਨ-ਲਾ ਉਹਨਾਂ ਕੋਲ ਹੈਗਾ ਆ, ਉਹ ਇੱਥੇ ਆ ਸਕਦੇ ਆ ਹੁਣ ਜਾਂ ਨਹੀਂ? ਨਹੀਂ, ਜਿੱਦਾਂ 에ਅਰਲਾਈਨਸ ਓਪਨ? ਨਹੀਂ, ਅਜੇ ਨਹੀਂ ਜੀ। ਓਕੇ ਜੀ, ਓਕੇ ਜੀ। ਕਦੋਂ ਤੱਕ ਖੁੱਲ੍ਹਣ ਦੇ ਚਾਂਸਸ ਹੈਗੇ, ਕੋਈ ਪਤਾ? ਇਹਦਾ ਨਹੀਂ ਪਤਾ ਜੀ, ਇਹਦਾ ਕੋਈ ਆਈਡੀਆ ਨਹੀਂ ਜੀ। ਅਜੇ ਅੱਜ ਹੀ ਆਪਾਂ ਦੱਸ ਕੇ ਹਟੇ ਆ ਵੀ ਟਰੈਵਲ ਬੈਨ ਜਿਹੜਾ ਅਜੇ ਵੀ ਚੱਲ ਰਿਹਾ ਹੈਗਾ ਆ। ਕਿਹਨਾਂ ਨੂੰ ਐਕਸੈਪਸ਼ਨ ਹੈਗੀ ਆ ਉਹ ਤੁਸੀਂ ਪ੍ਰੋਗਰਾਮ ਦਾ ਸ਼ੁਰੂਆਤੀ ਹਿੱਸਾ ਜਿਹੜਾ ਉਹ ਸੁਣ ਲਓ ਤੇ ਉਹ ਤੁਹਾਨੂੰ ਪਤਾ ਲੱਗ ਜਾਊਗਾ। ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਾ ਆਪਣੇ ਜਿੱਦਾਂ ਸਿਬਲਿੰਗ ਦਾ ਬ੍ਰਦਰ ਸਿਸਟਰ ਦਾ ਕੀਤਾ ਸੀ 12 ਦੇ ਵਿੱਚ, ਤੇ ਹੁਣ ਮੇਰਾ ਬ੍ਰਦਰ ਚਲਾ ਗਿਆ ਇਟਲੀ, ਤੇ ਹੁਣ ਕੋਵਿਡ ਤੋਂ ਬਾਅਦ ਉਹਨੂੰ ਜਿੱਦਾਂ ਆਪਾਂ ਨੂੰ 10 ਸਾਲ ਦਾ ਗ੍ਰੀਨ ਕਾਰਡ ਮਿਲਦਾ, ਏਦਾਂ ਪੇਪਰ ਮਿਲ ਗਏ ਸਾਰੀ ਫੈਮਿਲੀ ਨੂੰ ਉਹਨਾਂ ਦੀ। ਤੇ ਹੁਣ ਇਹ ਮੈਨੂੰ ਉੱਧਰ ਕਰਵਾਉਣਾ ਪਊਗਾ, ਕੀ ਕਰਨਾ ਪਊਗਾ ਹੁਣ ਮੈਨੂੰ ਆਪਣੇ ਇਹਦੇ? ਜੇ ਤੁਸੀਂ ਉੱਧਰ ਮੂਵ ਕਰਾਉਣਾ, ਤੁਸੀਂ 824 ਪਟੀਸ਼ਨ ਹੁੰਦੀ ਆ, ਉਹ ਫਾਈਲ ਕਰ ਦਿਓ, ਇਟਲੀ ਮੂਵ ਹੋ ਜਾਣਾ ਪੇਪਰ। ਜੇ ਤੁਸੀਂ ਇੰਡੀਆ ਰੱਖਣਾ, ਤੁਸੀਂ ਇੰਡੀਆ ਰੱਖ ਲਓ। ਤੇ ਇੰਡੀਆ ਨੂੰ ਤਾਂ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ। ਨਹੀਂ, ਇਹ ਤਾਂ ਤੁਹਾਡੇ ਕੋਲ ਟਾਈਮ ਬੜਾ ਹੈ। ਅਜੇ ਤਾਂ 5 ਚੱਲਦਾ ਪਿਆ, ਤੁਸੀਂ 12 ਤੁਹਾਨੂੰ ਕਈ ਸਾਲ ਹੀ ਹੈ, ਹੈ ਨਾ। ਜੇ ਇਟਲੀ ਕਰਨਾ, ਇਟਲੀ ਕਰ ਲਓ। 824 ਤੇ ਫਿਰ ਕਿੰਨਾ ਕੁ ਟਾਈਮ ਲੱਗਦਾ ਪਤਾ ਕੁਛ ਇਟਲੀ ਦਾ ਇੱਧਰ ਨੂੰ?
ਉਹ ਸੇਮ ਟਾਈਮ ਤਾਂ ਸੇਮ ਹੀ ਲੱਗਣਾ ਵਾ, 5 ਚੱਲਦਾ, 5 ਦੇ ਹਿਸਾਬ ਨਾਲ ਚੱਲੂ। ਇਹ ਆ ਵੀ ਉੱਥੇ ਇੰਟਰਵਿਊ ਆਉਣ ਦੇ ਚਾਂਸ ਮੇ ਵੀ ਥੋੜ੍ਹੇ ਜਲਦੀ ਹੋਣ, ਕਿਉਂਕਿ ਉੱਥੇ ਪਟੀਸ਼ਨ ਕਰਤਾ ਘੱਟ ਹੁੰਦੇ ਆ ਇੱਦਾਂ ਦੇ ਜਿਹੜੇ ਵਾਲੇ, ਪਰ ਇਹੀ ਇੱਕ ਫਾਇਦਾ ਹੈ। ਬਾਕੀ ਨੰਬਰ ਜਦੋਂ ਆਇਆ ਉਦੋਂ ਹੀ ਆਉਣਾ, ਇਹ ਨਹੀਂ ਆ ਵੀ ਆਪਾਂ ਦੁਨੀਆ ਦੇ ਕਿਸੇ ਹੋਰ ਮੁਲਕ ਦੇ ਵਿੱਚ ਚੱਲ ਗਏ ਤਾਂ ਉੱਥੋਂ ਜਿਹੜਾ ਉਸ ਹਿਸਾਬ ਦੇ ਨਾਲ ਜਲਦੀ ਜਿਹੜਾ ਹੋ ਜਾਣਾ, ਉਹ ਡਿਫਰੈਂਟ ਚੀਜ਼ ਹੋ ਜਾਂਦੀ ਆ। ਜਸਵੰਤ ਜੀ, ਜਸਵੰਤ ਜੀ, ਚਲੋ ਜੀ ਉਹਨਾਂ ਤੋਂ ਅਗਲੇ ਕਾਲਰ, ਉਹਨਾਂ ਨਾਲ ਗੱਲ ਕਰਦੇ ਹਾਂ ਜੀ ਆਪਣੇ ਨਾਲ। ਹਾਂਜੀ ਅਮਰਜੀਤ ਜੀ, ਆਪਣੇ ਨਾਲ ਅਮਰਜੀਤ ਜੀ। ਹਾਂਜੀ ਆ ਰਹੀ ਆ? ਹੈਲੋ ਜੀ ਜੀ ਆ ਰਹੀ ਆ ਜੀ ਜੀ। ਅੱਛਾ ਜੀ, ਹਾਂਜੀ ਮੇਰੇ ਖਿਆਲ 5-6 ਮਹੀਨੇ ਦਾ ਹੱਦ ਤੋਂ ਵੱਧ ਫਰਕ ਪਊਗਾ ਕਿ ਇਟਲੀ 'ਚ ਫਾਸਟ ਹੋ ਜਾਊਗਾ, ਪਰ ਜਿਹੜਾ ਵੀਜ਼ਾ ਨੰਬਰ ਆ ਜਦੋਂ ਅਵੇਲੇਬਲ ਹੋਊਗਾ ਉਦੋਂ ਹੀ ਉਹਨਾਂ ਨੇ ਵੀਜ਼ਾ ਦੇਣਾ ਜੀ। ਠੀਕ ਹੈ ਜੀ। ਤੋ ਜੀ ਉਸ ਤੋਂ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੁਣ ਅਮਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਬੇਟਾ 26.5 ਸਾਲ ਦੀ ਏਜ ਆ ਤੇ ਸਿਟੀਜ਼ਨ ਆ 2007 ਦਾ, ਤੇ ਮੈਂ ਉਹਦਾ ਵਿਆਹ ਕਰਨਾ ਚਾਹੁੰਦਾ, ਤੇ ਉਹਦੇ ਵਾਸਤੇ ਜੇ ਮੈਂ ਸਟੂਡੈਂਟ ਕੁੜੀ ਕੈਨੇਡਾ ਤੋਂ ਲੈਣਾ ਜਾਂ ਕੋਈ ਅਮਰੀਕਾ ਤੋਂ ਲੈਣਾ, ਤੇ ਉਹਦੇ ਵਾਸਤੇ ਮਤਲਬ ਕੀ ਕਰ ਸਕਦਾ ਮੈਂ? ਜੀ ਭਾਜੀ ਦੋ ਚੀਜ਼ਾਂ, ਕੁੜੀ ਇੱਥੋਂ ਲੱਭਦੇ ਆ ਜਾਂ US ਦੇ ਵਿੱਚ ਮੌਜੂਦ ਆ, ਜਾਂ US ਦੇ ਵਿੱਚ ਮੌਜੂਦ ਆ ਜਾਂ US ਤੋਂ ਬਾਹਰ ਮੌਜੂਦ ਆ। ਜੇ US ਦੇ ਵਿੱਚ ਮੌਜੂਦ ਹਾਂਜੀ ਕੈਨੇਡਾ ਦੇ ਵਿੱਚ ਤੇ ਸਟੂਡੈਂਟ ਕੈਨੇਡਾ, ਹਾਂਜੀ ਉਹ ਡਜ਼ ਨਾਟ ਮੈਟਰ, ਮਤਲਬ ਦੋ ਚੀਜ਼ਾਂ ਆ ਜਾਂਦੀਆਂ, ਜਾਂ ਕੁੜੀ ਅਮਰੀਕਾ ਦੇ ਵਿੱਚ ਆ ਜਾਂ ਕੁੜੀ ਅਮਰੀਕਾ ਤੋਂ ਬਾਹਰ ਆ। ਜਿਹੜੇ ਤਾਂ ਹੋ ਗਏ ਅਮਰੀਕਾ ਤੋਂ ਬਾਹਰ, ਉਹਨਾਂ ਦਾ ਤਾਂ ਸਿੱਧੇ ਹੈ ਕਿ ਜਿੱਦਾਂ ਆਪਾਂ ਫਾਈਲ ਕਰਦੇ ਹਾਂ ਪਹਿਲਾਂ ਇੱਥੇ, ਫਿਰ ਨੰਬਰ ਆਉਂਦਾ ਤੇ 1.5 ਸਾਲ 2 ਸਾਲ ਦੇ ਵਿੱਚ ਉਹ ਇੱਥੇ ਆ ਜਾਊਗੀ। ਜੇ ਕੁੜੀ ਆਲਰੇਡੀ US ਦੇ ਵਿੱਚ ਹੈਗੀ ਆ ਜਾਂ US ਦੇ ਵਿੱਚ ਆਉਂਦੀ ਹੈ ਤੇ 90 ਦਿਨ ਉਹਨੂੰ ਆਲਰੇਡੀ ਹੋ ਗਏ ਨੇ, ਤੇ ਉਸ ਤੋਂ ਬਾਅਦ ਤੁਸੀਂ ਫਾਈਲ ਕਰ ਸਕਦੇ ਹੋ ਸਾਰਾ ਪੇਪਰ ਵਰਕ ਇਕੱਠੇ ਟੂਗੈਦਰ, ਸਾਰਾ ਈਜ਼ੀ ਪ੍ਰੋਸੈਸ ਹੈ। ਉਹਦੇ ਵਿੱਚ ਬਸ ਦੇਖਣ ਵਾਲੀ ਗੱਲ ਇਹ ਹੈ ਕਿ ਕੁੜੀ ਦੀ ਲੀਗਲ ਐਂਟਰੀ ਹੋਣੀ ਚਾਹੀਦੀ ਹੈ, I-94 ਉਹਨੂੰ ਮਿਲਿਆ ਹੋਣਾ ਚਾਹੀਦਾ, ਤੇ ਡੀਪੋਟੇਸ਼ਨ ਨਹੀਂ ਲੱਗੀ ਹੋਣੀ ਚਾਹੀਦੀ। ਤੇ ਬਾਕੀ ਜੇ ਹੋਰ ਕੋਈ ਵੀ ਸਿਨੈਰੀਓ ਹੈਗਾ, ਭਾਵੇਂ ਅਸਾਈਲਮ ਚੱਲਦਾ, ਜਿੱਦਾਂ ਵੀ ਅਜੇ ਬੰਦਾ ਪੱਕੇ ਤੌਰ ਤੇ ਇੱਥੇ ਲੀਗਲ ਐਂਟਰੀ ਲਈ ਸੀ, ਫਿਰ ਕੋਈ ਪ੍ਰੋਬਲਮ ਨਹੀਂ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਸਵੰਤ। ਜਸਵੰਤ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵਜੇ ਮੇਰਾ ਨਾ ਇੱਕ ਕੁਐਸਚਨ ਹੈਗਾ ਗਾ ਵੀ ਮੇਰੇ ਨਾ ਪੇਰੈਂਟਸ ਹੈਗੇ ਕਿ ਉਹਨਾਂ ਕੋਲ 10 ਸਾਲ ਦਾ ਵੀਜ਼ਾ ਹੈਗਾ, ਟੂਰਿਸਟ ਵੀਜ਼ਾ ਹੈਗਾ, ਤੇ ਉਹਨਾਂ ਦਾ ਅਸੀਂ ਸੋਚਦੇ ਸੀਗੇ ਵੀ ਅਪਲਾਈ ਕਰ ਦਈਏ। ਹੁਣ ਕਹਿੰਦੇ ਆਵਾਜ਼ ਘੱਟ ਗਈ ਹੈ ਜੀ ਤੁਹਾਡੀ ਜਸਵੰਤ ਜੀ। ਤੁਹਾਡਾ ਨਹੀਂ ਵੀਜ਼ਾ ਤਾਂ ਮੈਨੂੰ ਪਤਾ ਲੱਗ ਗਿਆ। ਹਾਂਜੀ ਦੁਬਾਰਾ ਦੱਸੋ। ਹਾਂਜੀ ਜੀ ਮੇਰੇ ਨਾ ਪੇਰੈਂਟਸ ਹੈਗੇ, ਉਹ ਇੰਡੀਆ 'ਚ ਰਹਿੰਦੇ ਆ ਜੀ, ਤੇ ਉਹਨਾਂ ਕੋਲ ਵਿਜ਼ਟਰ ਵੀਜ਼ਾ ਹੈਗਾ 10 ਸਾਲ ਦਾ ਜੀ, ਤੇ ਇਹਨਾਂ ਦੀ ਹੈਗੀ ਆ ਵੀ ਉਹ ਪਹਿਲਾਂ ਅਪਲਾਈ ਕੀਤਾ ਸੀ ਉਹਨਾਂ ਨੇ, ਉਹ ਆਏ ਨਹੀਂ ਹੈਗੇ ਮੁੜ ਕੇ ਇੱਥੇ, ਕਹਿੰਦੇ ਅਸੀਂ ਆਉਣਾ ਨਹੀਂ ਹੈਗਾ। ਹੁਣ ਉਹ ਕਹਿੰਦੇ ਵੀ ਅਸੀਂ ਆਉਣਾ ਗਾ, ਵੀ ਉਹਦਾ ਇੰਡੀਆ ਅਪਲਾਈ ਕੀਤਾ ਵਧੀਆ ਰਹੂਗਾ ਜਾਂ ਇੱਥੇ ਅਮਰੀਕਾ ਜਾ ਕੇ ਵਿਜ਼ਟਰ ਵੀਜ਼ੇ ਤੇ ਮੰਗਾ ਲਈਏ ਉਹਨਾਂ ਨੂੰ, ਫਿਰ ਇੱਥੇ ਅਪਲਾਈ ਕਰ ਦਈਏ? ਤੁਸੀਂ ਤਦ ਹੀ ਸਿਰਫ ਅਪਲਾਈ ਕਰ ਸਕਦੇ ਹੋ ਜਦੋਂ ਉਹ ਕੱਚੇ ਇਰਾਦੇ ਨਾਲ ਆਉਣ ਤੇ 90 ਦਿਨ ਬਾਅਦ ਉਹਨਾਂ ਦਾ ਇਰਾਦਾ ਚੇਂਜ ਹੋ ਜਾਵੇ, ਹਨਾ ਜੀ। ਹਾਂਜੀ ਜੀ। ਤੇ ਨਾਰਮਲ ਜੇ ਵੈਸੇ ਸਵਾਲ ਆ ਕਿ ਬਾਹਰ ਵਾਲੇ ਤੇ ਅੰਦਰ ਵਾਲੇ 'ਚ ਫਰਕ ਸਿਰਫ ਇੰਨਾ ਹੀ ਹੁੰਦਾ, ਬਾਹਰ ਵਾਲੇ 'ਚ ਤੁਹਾਨੂੰ ਉਹ ਬਾਹਰ ਟੰਗੀ ਰੱਖਦੇ ਨੇ, ਅੰਦਰ ਨਹੀਂ ਆਉਣ ਦਿੰਦੇ। ਅੰਦਰ ਜਿਹੜਾ ਬਹਿ ਕੇ ਫਾਈਲ ਕਰਦਾ ਉਹਨੂੰ ਉਹ ਬਾਹਰ ਨਹੀਂ ਜਾਣ ਦਿੰਦੇ ਕਿ ਤੁਸੀਂ ਬਾਹਰ ਨਹੀਂ ਜਾਣਾ, ਹਨਾ। ਇਹ ਹੁਣ ਲੋਕਾਂ ਦੀ ਪ੍ਰੈਫਰੈਂਸ ਆ ਕਿ ਉਹ ਕਿੱਥੇ ਰਹਿ ਕੇ ਅਪਲਾਈ ਕਰਨਾ ਚਾਹੁੰਦੇ। ਸਮਾਂ ਬਰਾਬਰ ਹੀ ਲੱਗਦਾ ਦੋਨੋਂ ਪਾਸੇ ਜਾਂ ਕਿਸ 'ਚ ਵੱਧ ਘੱਟ ਵੀ ਹੁੰਦਾ? ਸਮਾਂ ਫਿਰ ਏਦਾਂ ਕਿ ਜਿਹੜਾ ਬੰਦਾ ਆਲਰੇਡੀ ਇੱਥੇ ਆ ਉਹਨੂੰ ਵਰਕ ਪਰਮਿਟ ਵਗੈਰਾ ਉਹ ਮਿਲ ਜਾਂਦੇ ਨੇ, ਉਹਨੂੰ ਫਿਰ ਸਮੇਂ ਵਾਲੀ ਇੰਨੀ ਮਾਰ ਚੁੱਭਦੀ ਨਹੀਂ, ਹਨਾ। ਜਿਹੜਾ ਬਾਹਰ ਆ ਉਹ ਫਿਰ ਬਿਲਕਦਾ ਰਹਿੰਦਾ ਕਿ ਕਦੋਂ ਮੈਂ ਇਕੱਠੇ ਹੋਊਂਗਾ ਆਪਣੇ ਫੈਮਿਲੀ ਮੈਂਬਰਸ ਨਾਲ, ਬਸ ਇਹ ਫਰਕ ਹੈ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਅਵਤਾਰ ਜੀ। ਹਾਂਜੀ ਅਵਤਾਰ ਸਿੰਘ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਬੇਨਤੀ ਹੈ ਜੀ, ਅਸੀਂ 3 ਮਤਲਬ ਕੇਸ ਕਰ ਚੁੱਕੇ ਹਾਂ। ਇੱਕ ਪਹਿਲਾਂ ਕੇਸ ਮੇਰੇ ਭਾਈ ਨੇ ਕੀਤਾ ਸੀਗਾ ਜੀ, ਤਾਂ ਉਹ ਕੇਸ ਦੇ ਵਿੱਚ ਇੱਦਾਂ ਹੋਇਆ ਵੀ ਉਹ ਮੇਰਾ ਭਰਾ ਬਿਮਾਰ ਸੀਗਾ ਤੇ ਉਹਦੀ ਜਿਹੜੀ ਉਹ ਹੋਟਲ ਤੇ ਸੀਗੀ ਮੈਨੇਜਰ ਸੀਗੀ, ਉਹਨਾਂ ਨੇ ਉਹ ਕੇਸ ਕੀਤਾ ਸੀਗਾ ਤੇ ਉਹਨਾਂ ਨੇ ਕਿਤੇ ਗਲਤੀ ਕੀਤੀ। ਜਦੋਂ ਅਸੀਂ ਆਏ ਸੀ 2002 ਵਿੱਚ, ਉਹਨਾਂ ਨੇ ਉਹ ਬੱਚਿਆਂ ਦਾ ਜਿਹੜਾ ਭਰਾਵਾਂ ਵਾਲਾ ਕੇਸ ਸੀ ਨਾ, ਉਹਦੇ ਵਿੱਚ ਹੀ ਉਹ ਲਿਖ ਦਿੱਤਾ ਉਹਦੀ ਮੈਨੇਜਰ ਨੇ, ਜਿਹੜੀ ਉਹ ਲੱਗੀ ਸੀ ਉੱਥੇ ਕਿਤੇ। ਤੇ ਅਸੀਂ ਤਾਂ ਫਿਰ ਆ ਗਏ, ਤਾਂ ਫਿਰ ਬੱਚਿਆਂ ਦੇ ਜਿਹੜੇ ਉਹ ਬੱਚੇ ਪੇਸ਼ ਹੋਏ ਤਾਂ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਕਿੱਥੇ ਜਾਣਾ ਆ,
ਕਿਹਨ ਸੱਦਿਆ ਆ, ਉਹ ਕਹਿੰਦੇ ਵੀ ਸਾਡੇ ਅੰਕਲ ਨੇ ਸੱਦਿਆ ਆ। ਜੀ। ਤਾਂ ਉਹ ਕਹਿੰਦੇ ਵੀ ਇਹ ਤਾਂ ਫਰੋਡ ਆ, ਕਹਿੰਦੇ ਇਹ ਤਾਂ ਗਲਤ ਆ ਕੰਮ, ਇਹ ਮਤਲਬ ਇਹ ਭਰਾਵਾਂ ਵਾਲੇ ਵਰਗ ਦੇ ਵਿੱਚ ਉਹਨੂੰ ਸਾਈਨ ਕੀਤੇ ਆ ਲਿਖਿਆ ਆ। ਤਾਂ ਉਹ ਕਹਿੰਦੇ ਵੀ ਸਾਨੂੰ ਤਾਂ ਨਹੀਂ ਇਹਦੇ ਵਿੱਚ ਪਤਾ ਸੀਗਾ, ਜੇ ਸਾਨੂੰ ਪਤਾ ਹੁੰਦਾ ਜਾਂ ਉਹਨੂੰ ਇਸ ਗੱਲ ਦਾ ਸਹੀ ਉਹਨਾਂ ਲਿਖਿਆ ਹੁੰਦਾ ਤੇ ਉਹਨਾਂ ਫਿਰ ਸਾਨੂੰ ਦੱਸ ਦੇਣਾ ਸੀਗਾ, ਤੇ ਉਹਨਾਂ ਨੇ ਸਾਨੂੰ ਦੱਸਿਆ ਨਹੀਂ। ਤਾਂ ਉਹਨਾਂ ਨੇ ਉਹਦੇ ਤੇ ਮੁਹਰ ਲਾ ਦਿੱਤੀ। ਉਹ ਮੇਰੇ ਦੋਨੇ ਬੱਚੇ ਫਿਰ ਰਹਿ ਗਏ ਉਦੋਂ। ਉਹ ਹੁਣ ਕੈਨੇਡਾ ਵਿੱਚ ਇੱਕ ਬੱਚਾ ਚੱਲ ਗਿਆ ਤੇ ਇੱਕ ਉੱਥੇ ਹੀ ਆ। ਬੜੀ ਲੰਬੀ ਕਹਾਣੀ ਪੈ ਰਹੀ ਕਹਾਣੀ ਦੱਸੋ, ਸਵਾਲ ਕੀ ਹੈਗਾ? ਸਵਾਲ ਦੱਸੋ ਜੀ, ਪੂਰੀ ਕਹਾਣੀ। ਛੋਟਾ ਸਵਾਲ, ਫੇਰ ਮੁੜ ਕੇ ਦੁਬਾਰਾ ਕੇਸ ਕੀਤਾ ਜੀ। ਮੇਰੀ ਵਾਈਫ ਨੇ ਇੱਥੋਂ ਕੀਤਾ, ਤਾਂ ਫਿਰ ਉਹਦੇ ਵਿੱਚ ਉਹ ਮੁੰਡੇ ਨੇ ਅਨਮੈਰਿਡ ਦਾ ਕੀਤਾ, ਉਹਨੂੰ ਵਿਆਹ ਕਰਾ ਲਿਆ। ਉਹਨਾਂ ਨੇ ਸੱਦਿਆ ਤਾਂ ਉਹਨਾਂ ਨੇ ਪੁੱਛਿਆ ਵੀ ਤੂੰ ਹਾਂਜੀ ਹਾਂ ਵੀ ਤੂੰ ਵਿਆਹਿਆ? ਚਲੋ ਉਹ ਵੀ ਹੋ ਗਿਆ, ਉਹ ਵੀ ਤੁਹਾਡੀ ਆਪਣੀ ਗਲਤੀ ਆ। ਤੀਜਾ ਕੀ ਆਇਆ? ਕੱਟ ਕੇ ਲੱਗਦਾ ਆਵਾਜ਼ ਜਿਹੜੀ ਬੰਦ ਆ ਜੀ ਹੁਣ ਇਹਨਾਂ ਦੀ। ਇੰਨਾ ਵੱਡਾ ਤਾਂ ਨਹੀਂ ਆਪਾਂ ਫੈਕਟ ਪੈਟਰਨ ਡਿਸਕਸ ਕਰ ਸਕਦੇ ਹਾਂ। ਤੁਹਾਨੂੰ ਤੁਸੀਂ ਆਫਿਸ 'ਚ ਕੰਟੈਕਟ ਕਰੋ। ਇਹ ਤਾਂ ਇੱਕ ਫਰਾਡ ਹੋ ਗਿਆ, ਇੱਕ ਪਿੱਛਾ ਤੁਹਾਡਾ ਦੂਜਾ ਹੋ ਗਿਆ। ਇੰਨੀ ਸਾਰੀ ਇੰਨਾ ਵੱਡਾ ਸੰਬੰਧ ਦੇਖੋ, ਟਾਈਮ ਨਹੀਂ ਹੁੰਦਾ। ਸਮਝਿਆ ਕਰੋ ਇਸ ਚੀਜ਼ ਨੂੰ ਕਿਰਪਾ ਕਰਕੇ, ਵੀ ਤੁਸੀਂ ਇਕੱਲਿਆਂ ਦਾ ਇੱਕ ਨਹੀਂ ਕਰਨਾ। ਜਿਹੜਾ ਇੰਨਾ ਲੰਬਾ ਚੌੜਾ ਜਿਹੜਾ ਹੁੰਦਾ ਆ, ਉਹਦੇ ਵਿੱਚ ਬਾਕੀਆਂ ਦਾ ਸਮਾਂ ਵੀ ਆਪਾਂ ਜਾਇਆ ਕਰਦੇ ਹਾਂ। ਆਪਾਂ ਸਾਰੀ ਆਡੀਅנס ਸਵਾਲ ਇਦਾਂ ਦਾ ਕਿ ਸਾਰੀ ਆਡੀਅנס ਨੂੰ ਫਾਇਦਾ ਹੋਵੇ, ਇਕੱਲੇ ਇੱਕ ਬੰਦੇ ਨੂੰ ਨਾ ਫਾਇਦਾ ਹੋਵੇ। ਉਹ ਜਵਾਬ ਦੇਣ 'ਚ ਸਾਨੂੰ ਕੋਈ ਇੰਟਰਸਟ ਨਹੀਂ ਹੈਗਾ, ਕਿਉਂਕਿ ਕਮਿਊਨਿਟੀ ਸ਼ੋਅ ਆ। ਤੇ ਸਵਾਲ ਜਾਂ ਪੁੱਛੋ ਇਸ ਤਰੀਕੇ ਨਾਲ ਪੁੱਛੋ, ਛੋਟਾ ਕਰਕੇ, ਕਿ ਸਾਰਿਆਂ ਨੂੰ ਜਵਾਬ ਦਾ ਕੋਈ ਸੁਣਨ ਦਾ ਸ਼ੋਅ ਦਾ ਕੋਈ ਫਾਇਦਾ ਹੋਵੇ ਸਾਡੇ। ਬਿਲਕੁਲ। ਸੋ ਇਹ ਕੋਈ ਮਾਈਂਡ ਕਰਨ ਵਾਲੀ ਗੱਲ ਨਹੀਂ ਆ। ਜਿਹੜਾ ਪਰਸਨਲ ਹੁੰਦੀਆਂ ਜਿਹੜੀਆਂ ਚੀਜ਼ਾਂ, ਉਹ ਅਪਾਇੰਟਮੈਂਟ ਬਣਾ ਕੇ ਤੁਸੀਂ ਵਕੀਲ ਦੇ ਨਾਲ ਜਿਹੜਾ ਪੁੱਛੋ। ਮਾਈਂਡ ਕਰਨਾ ਕਰ ਲਓ, ਕੋਈ ਨਹੀਂ, ਸਾਡੀ ਵੀ ਮਰਜ਼ੀ ਆ ਕਿਹੜਾ ਜਵਾਬ ਦੇਣਾ ਕਿਹੜਾ ਨਹੀਂ ਦੇਣਾ। ਜੀ, ਤੇ ਚਲੋ ਕੋਈ ਨਹੀਂ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ, ਜਿਹੜੇ ਗੁਰਪ੍ਰੀਤ ਜੀ ਗੁਰਪ੍ਰੀਤ ਚਲੋ ਜੀ, ਅਗਲੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਆਪਾਂ ਗੱਲਬਾਤ। ਭਜਨ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਮੇਰੇ ਲੜਕੇ ਨੇ ਅਪਲਾਈ ਕੀਤਾ ਸੀ ਜੀ ਇਸ ਜਨਵਰੀ 'ਚ ਸਿਟੀਜ਼ਨਸ਼ਿਪ ਲਈ। ਕਿੰਨਾ ਚਿਰ ਲੱਗੂਗਾ? ਸਿਟੀਜ਼ਨਸ਼ਿਪ ਦਾ ਭਾਜੀ ਸਾਲ ਤੋਂ ਉੱਤੇ ਲੱਗਣਾ, 1.5 ਸਾਲ ਤਕਰੀਬਨ ਔਨ ਐਵਰੇਜ, ਸਾਲ 1.5 ਸਾਲ ਜੀ। 1.5 ਸਾਲ ਲੱਗ ਜਾਣਾ ਜੀ। ਥੈਂਕ ਯੂ ਜੀ। ਤੇ ਅਗਲੇ ਕਾਲਰ ਨੇ ਅਮਨ। ਹਾਂਜੀ ਅਮਨ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਨਾ ਲਾਈਕ ਆਪਣੇ ਨੇਚਰ ਦੇ ਵਿੱਚ ਹੀ ਹੈ ਕਿ ਸਤਿ ਸ਼੍ਰੀ ਅਕਾਲ ਬੁਲਾਉਣੀ। ਸੌਰੀ, ਮੈਂ ਤੁਹਾਡਾ ਟਾਈਮ ਵੇਸਟ ਕਰ ਰਹੀ ਹਾਂ। ਹਾਂਜੀ, ਤੇ ਉਹ ਮੇਰੀ ਨਾ ਬ੍ਰਦਰ ਸਿਸਟਰ ਦਾ ਮੈਂ ਕੀਤਾ ਸੀ 2008 ਦੇ ਵਿੱਚ ਜੀ। ਤੇ ਉਹਨਾਂ ਦੀ ਜਿਹੜੀ ਵੱਡੀ ਬੇਟੀ ਹੈ ਉਹ 21 ਦੀ ਹੋ ਗਈ ਹੈ ਫੈਬਰਵਰੀ 'ਚ। ਉਦੋਂ 8 ਸਾਲਾਂ ਦੀ ਸੀਗੀ ਜੀ। ਹਾਂਜੀ, ਤੇ ਮੇਰਾ ਕੁਐਸਚਨ ਇਹ ਆ ਕਿ ਕੀ ਕੋਵਿਡ ਦਾ ਕਰਕੇ ਉਹਨਾਂ ਨੂੰ ਐਕਸਟਰਾ ਟਾਈਮ ਮਿਲੂਗਾ, ਜਿਹੜੇ ਓਵਰ ਏਜ ਹੋ ਗਏ, 21 ਤੋਂ ਓਵਰ ਹੋ ਗਏ? ਜਿਹੜਾ 130 ਪੈਂਡਿੰਗ ਸੀਗਾ, ਉਹ ਵਾਲਾ ਟਾਈਮ ਤੁਹਾਨੂੰ ਹੋ ਜਾਊਗਾ। ਤੇ ਕੋਵਿਡ ਵਾਲੀ ਤੁਸੀਂ ਆਰਗੂਮੈਂਟ ਕਰ ਸਕਦੇ ਆ ਉੱਥੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀਗਾ, ਹੁਣ ਦੇਖਦੇ ਆ ਇਹਨੂੰ ਇੰਪਲੀਮੈਂਟ ਕਿੱਦਾਂ ਕਰਦੇ ਆ ਇਹ। ਤੇ ਬਿਲਕੁਲ ਤੁਸੀਂ ਇਹਨੂੰ ਆਰਗੂ ਕਰ ਸਕਦੇ ਹੋ ਕੋਵਿਡ ਵਾਲਾ ਟਾਈਮ। ਜੀ, ਥੈਂਕ ਯੂ ਜੀ। ਹਾਂਜੀ, ਉਹਦੇ ਲਈ ਮੈਨੂੰ ਕੋਈ ਹੋਰ ਐਪਲੀਕੇਸ਼ਨ ਵਗੈਰਾ ਕਰਨੀ ਪਊਗੀ ਉਹਦੇ ਲਈ ਕੁਝ? ਇਹਦਾ ਜੀ ਇਦਾਂ ਹੈ ਕਿ CSPA ਹੈਗਾ, ਤੁਹਾਨੂੰ ਦੇਖਣਾ ਪੈਣਾ, ਜਾਂ ਜਿੰਨੇ ਵੀ ਤੁਹਾਡਾ ਪੇਪਰ ਵਰਕ ਅਪਲਾਈ ਕੀਤਾ, ਤੁਹਾਨੂੰ CSPA ਆਰਗੂ ਕਰਨਾ ਪੈਣਾ। ਤੇ ਉਹਦੇ ਵਿੱਚ ਤੁਹਾਨੂੰ ਇਕੱਲਾ ਇਹ ਨਹੀਂ ਕਿ ਕੋਵਿਡ ਆ ਗਿਆ ਮੈਨੂੰ ਟਾਈਮ ਦਿਓ। ਮੇਨ ਮੁੱਦਾ ਇਹ ਹੈਗਾ ਕਿ ਤੁਹਾਡੀ ਡੇਟ ਕਦੋਂ ਕਰੰਟ ਹੋਈ ਸੀਗੀ ਵੀਜ਼ੇ ਵਾਲੀ। ਉਹ ਜਦੋਂ ਡੇਟ ਕਰੰਟ ਹੋਈ ਸੀਗੀ ਤੇ ਉਸ ਤੋਂ ਬਾਅਦ ਐਮਬੈਸੀਆਂ ਬੰਦ ਸੀਗੀਆਂ, ਉਹ ਟਾਈਮ ਦੀ ਤੁਹਾਨੂੰ ਛੋਟ ਮਿਲਣੀ ਹੈ। ਤੇ ਉੱਦਾਂ ਨਹੀਂ ਕਿ ਕੋਵਿਡ ਆ ਗਿਆ ਸਾਰਿਆਂ ਨੂੰ 2-2 ਸਾਲ ਦੇ ਦੇਣੇ ਆ। ਤੇ ਤੁਹਾਨੂੰ ਇਹ CSPA ਆਰਗੂ ਕਰਨਾ ਪੈਣਾ। I-130 ਕਿੰਨੀ ਦੇਰ ਪੈਂਡਿੰਗ ਸੀਗਾ ਉਹਦੇ ਬੇਸ ਤੇ ਡੇਟ ਕਦੋਂ ਕਰੰਟ ਹੋਈ ਹੈ, ਉਸ ਤੋਂ ਬਾਅਦ ਕਿੰਨਾ ਟਾਈਮ ਐਮਬੈਸੀ ਨੇ ਵੇਸਟ ਕੀਤਾ ਤੁਹਾਡਾ, ਉਹਦੇ ਬੇਸ ਤੇ। ਹਾਂਜੀ, ਉਹ 2010 ਦੇ ਵਿੱਚ ਅਪਰੂਵ ਹੋ ਗਿਆ, ਤੇ ਹੁਣ ਇੰਜ ਸ਼ੋ ਹੋਈ ਜਾਂਦਾ ਕਿ ਲਾਈਕ 2014 ਚ ਯੂਰ ਕੇਸ ਰਿਸੀਵਡ ਇਨ ਲੋਕਲ ਆਫਿਸ 2014। ਨਹੀਂ, ਇਹ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੀ ਹੈ ਨਾ, ਤੁਸੀਂ ਦੁਬਾਰਾ ਸੁਣੋ। ਜੇ ਤੁਹਾਨੂੰ ਇਹਨੂੰ ਸਮਝ ਲੱਗਦਾ ਕਿ ਮੈਂ ਕੀ ਕਿਹਾ ਹੈਗਾ CSPA, ਫਿਰ ਤੁਸੀਂ ਇਹਨੂੰ ਆਪ ਕਰ ਸਕਦੇ ਆ। ਜੇ ਤੁਹਾਨੂੰ ਨਹੀਂ ਸਮਝ ਲੱਗਿਆ ਤੇ ਤੁਸੀਂ ਇਹਨਾਂ ਆਪ ਪੰਗਾ ਨਾ ਲਿਓ, ਤੁਸੀਂ ਲਾਇਰ ਹਾਇਰ ਕਰੋ ਜਾਂ ਸਾਡੇ ਆਫਿਸ ਨੂੰ ਕੰਟੈਕਟ ਕਰੋ। ਬਿਲਕੁਲ, ਇਹਨਾਂ ਦੇ ਆਫਿਸ 'ਚ ਕੰਟੈਕਟ ਕਰਨ ਦੇ ਲਈ ਨੰਬਰ ਆ 4159090503 415 909 0503। ਨਵਪ੍ਰੀਤ। ਹਾਂਜੀ ਨਵਪ੍ਰੀਤ। ਹਾਂਜੀ, ਮੇਰਾ ਕੁਐਸਚਨ ਆ ਕਿ ਮੈਂ ਇੱਥੇ F1 ਵੀਜ਼ਾ ਤੇ ਆ, ਤੇ ਇੱਥੇ ਮੈਂ USCIS ਵੈਬਸਾਈਟ ਤੇ ਚੈੱਕ ਕੀਤਾ ਸੀਗਾ। ਉਹ ਕਹਿੰਦੇ ਕਿ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ, ਤੁਸੀਂ 30 ਡੇਜ਼ ਦੇ ਵਿੱਚ ਜਾ ਕੇ ਜਾਂ ਕੈਨੇਡਾ ਜਾਂ ਮੈਕਸੀਕੋ ਬਾਰਡਰ ਤੇ ਤੁਸੀਂ ਜਾ ਕੇ ਵਾਪਸ ਆਓਗੇ ਤਾਂ ਤੁਹਾਡਾ ਆਟੋਮੈਟਿਕ ਰੀਵੈਲੀਡੇਸ਼ਨ ਹੋ ਜਾਂਦਾ ਵੀਜ਼ਾ। ਜੀ। ਸੋ ਤੁਸੀਂ ਇਹਦੇ ਬਾਰੇ ਕੁਝ ਦੱਸ ਸਕਦੇ ਹੋ ਕਿ ਆਟੋਮੈਟਿਕ ਵੀਜ਼ਾ ਰੀਵੈਲੀਡੇਸ਼ਨ ਕੀ ਹੁੰਦਾ ਹੈ? ਉਹ ਇਹ ਨਹੀਂ ਕਿ ਤੁਹਾਨੂੰ ਉਹਨਾਂ ਨੇ ਨਵੀਂ ਵੀਜ਼ਾ ਸਟੈਂਪ ਲਾ ਦੇਣੀ ਹੈ। ਹੁਣ ਜਿੱਦਾਂ ਨਾਰਮਲੀ
ਕਿਸੇ ਨੂੰ ਵੀ ਅੰਦਰ ਬਾਹਰ ਜਾਣ ਲਈ ਵੀਜ਼ਾ ਚਾਹੀਦਾ ਹੁੰਦਾ, ਉਹਨਾਂ ਨੇ ਇੱਕ ਐਕਸੈਪਸ਼ਨ ਦਿੱਤੀ ਹੈ ਕਿ ਜਿਹੜੀਆਂ ਕੰਟੇਜੀਅਸ ਟੈਰੀਟਰੀਜ਼ ਹੈਗੀਆਂ US ਦੇ ਨਾਲ ਮੈਕਸੀਕੋ ਕੈਨੇਡਾ ਇਨਕਲੂਸਿਵ, ਉਹਦੇ ਵਿੱਚ ਜੇ ਸਟੂਡੈਂਟ ਜਿਹੜਾ ਹੈਗਾ ਜੇ ਉਹਦਾ ਕੋਈ ਡਿਨਾਈਲ ਡਨੂਅਲ ਹੋਰ ਕਿਤੇ ਨਹੀਂ ਹੋਇਆ, ਉਹ ਜਾਂਦਾ ਹੈ ਤੇ 30 ਦਿਨ ਦੇ ਅੰਦਰ ਅੰਦਰ ਉਹ ਮੁੜ ਆਉਂਦਾ ਤੇ ਉਹਨੂੰ ਨਵਾਂ ਵੀਜ਼ਾ ਲੈਣ ਦੀ ਲੋੜ ਨਹੀਂ। ਬਸ ਇਹ ਰੂਲ ਆ, ਉਹਨੂੰ ਆਟੋਮੈਟਿਕ ਵੀਜ਼ਾ ਰੀਵੈਲੀਡੇਸ਼ਨ, ਕਿ ਤੁਹਾਡਾ ਜਿਹੜਾ ਪੁਰਾਣਾ ਵਾਲਾ ਵੀਜ਼ਾ ਸੀਗਾ ਉਹ ਰੀਵੈਲੀਡੇਟ ਹੋ ਗਿਆ ਤੁਹਾਡੀ ਇੱਕ ਕੰਟਰੀ ਲਈ। ਪਰ ਜੇ ਤੁਸੀਂ ਇਹ ਕੰਟੇਜੀਅਸ ਟੈਰੀਟਰੀ ਮਤਲਬ ਕਿ ਜਿਹੜੀਆਂ ਨਾਲ ਲੱਗਦੇ ਇਲਾਕਿਆਂ ਨੂੰ ਛੱਡ ਕੇ ਕਿਤੇ ਹੋਰ ਜਾਂਦੇ ਹੋ, ਤੁਸੀਂ ਹੁਣ ਪੇਰੂ ਚਲ ਗਏ, ਥੱਲੇ ਚਿਲੇ ਚਲ ਗਏ, ਉਹ ਕੰਟੇਜੀਅਸ ਟੈਰੀਟਰੀਜ਼ ਨਹੀਂ ਹੈਗੀਆਂ ਤੇ ਉੱਥੋਂ ਆਉਣ ਲਈ ਤੁਹਾਨੂੰ ਵਾਪਸ ਨਵਾਂ ਵੀਜ਼ਾ ਚਾਹੀਦਾ। ਤੇ ਇਹ ਸਿਰਫ ਕੈਨੇਡਾ, ਮੈਕਸੀਕੋ ਬੇਸਿਕਲੀ ਇਹ ਵਾਲੀਆਂ ਟੈਰੀਟਰੀਜ਼। ਤੇ ਇਹਦੇ ਵਿੱਚ ਅਟਾਰਨੀ ਟਰਕੀਆਨਾ ਜੀ ਜਿਹੜਾ ਰੀਵੈਲੀਡੇਸ਼ਨ ਦਾ ਮਤਲਬ ਆ ਵੀ ਉਹਨਾਂ ਨੂੰ ਦੁਬਾਰਾ ਐਂਟਰੀ ਉਹਨੇ ਲੰਮੇ ਸਮੇਂ ਦੀ ਲਈ ਮਿਲ ਜਾਂਦੀ ਹੈ, ਜਾਂ ਫਿਰ ਵੀ ਉਦੋਂ ਤੱਕ ਹੀ ਵੈਲਿਡ ਰਹਿੰਦਾ ਜਿੰਨੀ ਦੇਰ ਤੱਕ ਉਹ ਵੀਜ਼ਾ ਲਾਸਟ ਡੇਟ ਲਿਖੀ ਹੈ ਉੱਥੇ? ਜਿਹੜੇ F1 ਵਾਲੇ ਹੁੰਦੇ ਨੇ ਨਾ, ਉਹ ਬਾਕੀ ਸਾਰੇ ਵੀਜ਼ੇ ਨਾਲੋਂ ਉਹਨਾਂ ਨੂੰ ਐਕਸੈਪਸ਼ਨ ਹੁੰਦੀ ਹੈ। ਜਿੱਦਾਂ ਬਾਕੀਆਂ ਨੂੰ I-94 ਮਿਲਦਾ ਉੱਤੇ ਐਂਡ ਡੇਟ ਲਿਖੀ ਹੁੰਦੀ ਹੈ, ਜਿਹੜੇ F1 ਵਾਲੇ ਹੁੰਦੇ ਨੇ ਉਹਨਾਂ ਨੂੰ ਜਦੋਂ I-94 ਮਿਲਦਾ ਉਹਨਾਂ ਨੂੰ ਮਿਲਦਾ D/S ਡਿਊਰੇਸ਼ਨ ਆਫ ਸਟੇਟਸ। ਤੇ ਇਹ DS ਵਾਲਾ ਜਿਹੜਾ I-94 ਹੁੰਦਾ, ਇਹ ਖਤਮ ਨਹੀਂ ਹੁੰਦਾ ਕਦੀ। ਤੇ ਇਹਦੇ ਵਿੱਚ ਤੁਸੀਂ ਜਦ ਤੱਕ ਸਕੂਲ ਜਾਂਦੇ ਹੋ, I-20 ਰੱਖਦੇ ਹੋ, ਤੁਸੀਂ ਇਹਨੂੰ ਇਨਡੈਫੀਨਿਟਲੀ ਤੁਸੀਂ ਇਹਨੂੰ ਐਕਸਟੈਂਡ ਕਰਦੇ ਰਹਿ ਸਕਦੇ ਹੋ। ਤੁਹਾਡੇ ਤੇ ਹੈ ਕਿ ਤੁਸੀਂ ਕਿੰਨੀ ਦੇਰ ਸਟੇਟਸ 'ਚ ਰਹਿ ਸਕਦੇ ਆ, ਸਟੇਟਸ 'ਚ ਰਹਿਣਾ ਜੀ ਬਿਲਕੁਲ। ਚਾਹੇ OPT ਦੇ ਜ਼ਰੀਏ ਆ, ਫਿਰ H1 ਦੇ ਜ਼ਰੀਏ ਆ, ਜਾਂ ਜਿੱਦਾਂ ਵੀ ਆ, ਜੇ ਵਿਆਹ ਹੋ ਜਾਂਦਾ ਜਾਂ ਕੁਛ ਹੋ ਜਾਂਦਾ ਆ, ਉਹ ਵੱਖੋ ਵੱਖਰੇ ਜਿਹੜੇ ਆ ਜਿਹੜੇ ਕੰਡੀਸ਼ਨਾਂ ਉਹ ਬਣ ਜਾਂਦੀਆਂ ਨੇ। ਤੇ ਥੈਂਕ ਯੂ ਜੀ ਬਹੁਤ ਬਹੁਤ ਸਾਰਿਆਂ ਦਾ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਕਾਲਸ ਕਰਨ ਦੇ ਲਈ। ਤੇ ਇੱਕ ਵਾਰੀ ਫਿਰ ਬੇਨਤੀ ਆ ਅਗਲੀ ਵਾਰ ਤੋਂ ਵੀ ਜਿਹੜੇ ਵੀ ਹੁਣ ਵੀ ਸੁਣ ਰਹੇ ਆ ਵੀ ਸਵਾਲ ਆਪਣਾ ਪਲੀਜ਼ ਛੋਟਾ ਜਿਹੜਾ ਉਹ ਰੱਖਿਆ ਕਰੋ। ਜਿਹੜਾ ਕੋਈ ਪਰਸਨਲ ਤੁਹਾਡਾ ਲੰਬਾ ਚੌੜਾ ਮਸਲਾ ਆ, ਉਹ ਅਪੁਆਇੰਟਮੈਂਟ ਬਣਾ ਕੇ, ਜੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਲਓ, ਜੇ ਕੋਈ ਹੋਰ ਤੁਹਾਡਾ ਆਪਣਾ ਵਕੀਲ ਹੈਗਾ ਉਹਦੇ ਨਾਲ ਕੰਟੈਕਟ ਜਿਹੜੇ ਕਰ ਲਓ। ਸੋ ਜੇ ਕਿ ਹੋਰ ਵਕੀਲ ਕੀਤਾ ਹੈ ਤੇ ਜਿਹੜੇ ਡਾਲਰ ਦੇ ਰਹੇ ਆ ਉਹ ਤੋਂ ਉਹਦਾ ਪੈਸਾ ਲਓ, ਤੋਂ ਸਰਵਿਸ ਜਿਹੜੀ ਉਹ ਤੋਂ ਚੰਗੀ ਤਰ੍ਹਾਂ ਲਓ। ਅਤੇ ਬਾਕੀ ਅਦਰਵਾਈਜ਼ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਜਿਹੜੀ ਉਹ ਬਣਾ ਸਕਦੇ ਆ। ਇਹਨਾਂ ਦਾ ਫ਼ੋਨ ਨੰਬਰ ਆ 4159090503 4159090503। ਅਤੇ ਅਟਾਰਨੀ ਟਰਕੀਆਨਾ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਰੱਬ ਰੱਖਾ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ। ਮਿਲਾਂਗੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।